वाहिगुरू जी का खालसा वाहिगुरू जी की फतेह अस्सलाम वालेकुम आदाब वर्ज महा तुहाडी होस्ट अनिल मुखोटना टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦਿਆਂ ਮਿਸ਼ਰੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी राज साहब जी आनू प्रोग्राम सचो सच विच बहुत मेहरबानी जी राज साहब आज 15 नवंबर 2023 2 मगर नानकशाही संमत 555 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਿਨ ਕੇਬਲ ਵਰਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਵਿੰਡ ਅੰਡਿਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਜਨਾਂ ਵੱਲੋਂ। ਸੋ ਇਹ ਜਿਹੜੇ ਨੇ ਵੀਰ ਟੀਵੀ 84 ਦੇ ਪੱਕੇ ਖੈਰਗਵਾਨ ਖਵਾ ਨੇ ਅਤੇ ਸਿੱਖ ਪੰਥ ਦੀ ਜਿਹੜੀ ਹੈ ਚੜ੍ਹਦੀ ਕਲਾ ਲਈ ਲੋਚਨਾ ਕਰਦੇ ਨੇ ਲੋਚਦੇ ਨੇ ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲਾਂ ਤੇ ਕੱਲ ਗੈਰ ਹਾਜ਼ਰੀ ਦੀ ਮਾਫੀ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸੱਚੋ ਸੱਚ ਤੁਹਾਡੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹਾਂ। ਆਸ ਕਰਦੇ ਹਾਂ ਜਿਹੜਾ ਅੱਜ ਦਾ ਤੁਹਾਨੂੰ ਪ੍ਰੋਗਰਾਮ ਹੈ ਉਹ ਪਸੰਦ ਆਵੇਗਾ। ਸੋ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚਾਈਨਾ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜੇ ਨੇ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਸੱਦੇ ਤੇ ਇਸ ਵੇਲੇ ਕੈਲੀਫੋਰਨੀਆ 'ਚ ਨੇ ਜਿੱਥੇ ਦੋਹਾਂ ਲੀਡਰਾਂ ਦੀ ਮੁਲਾਕਾਤ ਹੋ ਰਹੀ ਹੈ ਔਰ ਅਮਰੀਕਾ ਤੇ ਚੀਨ ਵਿਚਾਲੇ ਜਿਹੜੇ ਪਿਛਲੇ ਸਮੇਂ ਵਿੱਚ ਕਾਫੀ ਕੁੜੱਤਣ ਰਹੀ ਹੈ। ਸੋ ਇਸ ਟਕਰਾਅ ਵੇਲੇ ਜਿਹੜਾ ਟਕਰਾਅ ਮਾਹੌਲ ਦੌਰਾਨ ਇਸ ਮੀਟਿੰਗ ਦੀ ਖਾਸ ਅਹਿਮੀਅਤ ਹੈ। ਸੋ ਇਸ ਮੁਲਾਕਾਤ 'ਚੋਂ ਅਮਰੀਕਾ ਤੇ ਚਾਈਨਾ ਆਪਣੇ ਜਿਹੜੇ ਨੇ ਹਿੱਤਾਂ ਲਈ ਕੀ ਕੱਢਣਗੇ ਔਰ ਅਮਰੀਕਾ ਭਾਰਤ ਸੰਬੰਧਾਂ ਤੇ ਕਿਵੇਂ ਅਸਰ ਅੰਦਾਜ਼ ਹੋਵੇਗੀ ਜਿਹੜੀ ਇਹ ਮੀਟਿੰਗ ਹੈ। ਸੋ ਸਿੱਖ ਕੌਮ ਦੀ ਜਿਹੜੀ ਖਾਲਿਸਤਾਨ ਦੀ ਤਹਿਰੀਕ ਇਸ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੀ ਹੈ। ਸੋ ਇਸ ਸਵਾਲ ਜਿਹੜੇ ਸਾਰੇ ਸਵਾਲ ਨੇ ਇਹ ਸਾਡੇ ਵਿਊਅਰਸ ਵੱਲੋਂ ਪੁੱਛੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਔਰ ਉਸ ਦਾ ਰੀਜ਼ਨ ਅਸੀਂ ਜਿਵੇਂ ਪਰਸੋਂ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਖਾਲਿਸਤਾਨ ਤਹਿਰੀਕ ਦੇ ਮੁੱਢਲੀਆਂ ਸਫਾਂ ਦੇ ਆਗੂ ਬੱਬਰ ਖਾਲਸਾ ਦੇ ਸਪੋਕਸਪਰਸਨ ਔਰ ਜਿਨ੍ਹਾਂ ਨੇ ਲਗਭਗ 4 ਦਹਾਕੇ ਖਾਲਿਸਤਾਨ ਦਾ ਝੰਡਾ ਚੁੱਕ ਕੇ ਰੱਖਿਆ ਸਰ ਜੇਪੀ ਸਿੰਘ ਜਿਨ੍ਹਾਂ ਦਾ ਨਾਂ ਜਸਪਾਲ ਸਿੰਘ ਪਰਮੋਰ ਪੋਪੂਲਰ ਜੇਪੀ ਸਿੰਘ ਦੇ ਨਾਂ ਥੱਲੇ ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਕੱਲ ਕ੍ਰੀਮੇਸ਼ਨ ਸੀ। ਜ਼ਾਹਰ ਹੈ ਕ੍ਰੀਮੇਸ਼ਨ ਟਾਈਮ ਤਾਂ 11 ਤੋਂ 2 ਤੱਕ ਦਾ ਹੀ ਹੁੰਦਾ ਪਰ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਔਰ ਸ਼ਰਧਾਂਜਲੀ ਸਮਾਰੋਹ ਸੀ ਜਿਹੜਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਸੀ। ਬੇਸ਼ੱਕ ਟਾਈਮਿੰਗ 3 ਤੋਂ 5 ਦਿੱਤੀ ਗਈ ਸੀ ਔਰ ਸਾਨੂੰ ਵੀ ਇਹ ਆਸ ਸੀ ਕਿ ਜੇ ਵੇੜੇ ਸਿਰ ਅਸੀਂ ਫਾਰਗ ਹੋ ਗਏ ਤੇ ਜ਼ਰੂਰ ਪ੍ਰੋਗਰਾਮ ਕਰਾਂਗੇ ਪਰ ਜਿਵੇਂ ਸਾਡੇ ਹੁੰਦਾ ਹੀ ਹੈ ਕਿ ਵਾਪਸ ਆਉਂਦੇ ਆ ਔਰ ਜਿਉਂ ਹੀ ਫਿਰ ਸਮਾਰੋਹ ਵੀ ਸ਼ੁਰੂ ਹੋਇਆ ਲਗਭਗ 7 ਵਜੇ ਤੱਕ ਅਸੀਂ ਉੱਥੋਂ ਨਿਕਲ ਪਾਏ। ਉਹਨਾਂ ਹਾਲਾਤਾਂ ਵਿੱਚ ਟ੍ਰੈਫਿਕ ਆਵਰਸ ਔਰ ਸਾਡੇ ਲਈ ਕੋਈ ਚੋਇਸ ਨਹੀਂ ਸੀ ਅਦਰ ਦੈਨ ਕਿ ਅਸੀਂ ਜਿਹੜਾ ਸਾਡਾ ਐਤਵਾਰ ਦਾ ਪ੍ਰੋਗਰਾਮ ਸੀ ਖਾਸ ਤੌਰ ਤੇ ਸਪੀਚ ਸੀ ਜਿਹੜੀ ਬੰਦੀ-ਛੋੜ ਦਿਵਸ ਦੇ ਮੌਕੇ ਸਾਊਥ ਬੈਂਡ ਦੇ ਗੁਰਦੁਆਰਾ ਸਾਹਿਬ 'ਚ ਇੱਕ ਕਿਸਮ ਦਾ ਕੌਮ ਦੇ ਨਾਂ ਸੁਨੇਹਾ ਸੀ ਉਸ ਨੂੰ ਅਸੀਂ ਜਿਹੜਾ ਉਹ ਸਲੋਟ ਦੇ ਵਿੱਚ ਲਾਇਆ। ਸਾਡੇ ਦਰਸ਼ਕਾਂ ਵੱਲੋਂ ਭਾਵੇਂ
ਸੱਚੋ ਸੱਚ ਦੇ ਫਾਰਮੈਟ ਨੂੰ ਮਿਸ ਕਰਦੇ ਨੇ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਦਰਸ਼ਕ ਦੇਖ ਵੀ ਰਹੇ ਹੋਣਗੇ ਪਿਕਚਰਸ ਕਿ ਜਸਪਾਲ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਸੱਚਮੁੱਚ ਜਿਵੇਂ ਉਹ ਡਿਜ਼ਰਵ ਕਰਦੇ ਸੀ, ਸੂਰਤ ਔਰ ਸੀਰਤ ਦੋਨੋਂ ਹੀ ਗੁਰੂ ਨੇ ਉਹਨਾਂ ਨੂੰ ਬਖਸ਼ੀ ਹੋਈ ਸੀ। ਔਰ ਉਹਨਾਂ ਦੇ ਪਰਿਵਾਰਕ ਮੈਂਬਰ ਔਰ ਬਾਕੀ ਵੀ ਦੂਰ ਦੁਰਾਡਿਓਂ ਕੈਨੇਡਾ ਤੱਕ ਤੋਂ, ਮੌਂਟਰੀਆਲ ਤੋਂ ਔਰ ਬਾਕੀ ਥਾਵਾਂ ਤੋਂ ਆਏ ਹੋਏ ਸੀ। ਦੇ ਵਰ ਆਲਸੋ ਟੱਚਡ ਬਾਈ ਦਾ ਕਮਿਊਨਿਟੀਜ਼ ਜੈਸਚਰ। ਇਹ ਬੜਾ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਦੇਖੋ ਪਰਿਵਾਰਾਂ 'ਚ ਵੀ ਕੋਈ ਇੱਕ ਅੱਧਾ ਹੁੰਦਾ ਜਿਹੜਾ ਪਹਿਲਾਂ ਨਿਕਲਦਾ ਹੈ, ਬਹੁਤਿਆਂ ਨੂੰ ਤਾਂ ਇਹ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ, ਜਾਂ ਬਹੁਤੇ ਤਾਂ ਵਿਰੋਧ 'ਚ ਹੁੰਦੇ ਨੇ ਕਈ ਵਾਰੀ ਸ਼ੁਰੂ 'ਚ। ਜਦੋਂ ਵੀ ਤੁਸੀਂ ਕੋਈ ਨੌਨ ਟ੍ਰੈਡੀਸ਼ਨਲ ਸਟੈਪ ਲੈਂਦੇ ਹੋ ਰਵਾਇਤੀ ਰਾਹ 'ਚੋਂ ਹਟ ਕੇ, ਤੇ ਫਿਰ ਜਦੋਂ ਤੁਸੀਂ ਤੋਰੀ ਪਹਿਨਦੇ ਹੋ ਫਿਰ ਪਤਾ ਹੁੰਦਾ ਵੀ ਇਹ ਤਾਂ ਸ਼ਦਾਈ ਹੈ, ਤੋਰੀ ਪਿਆ, ਫਿਰ ਸਾਰੇ ਹੌਲੀ ਹੌਲੀ ਯੂਜ਼ ਟੂ ਹੋ ਜਾਂਦੇ ਨੇ। ਪਰ ਜਦੋਂ ਇਹ ਯਾਤਰਾ ਮੁਕੰਮਲ ਹੁੰਦੀ ਹੈ ਔਰ ਉਦੋਂ ਉਸ ਕਾਰਗੁਜ਼ਾਰੀ ਬਾਰੇ ਗੱਲ ਹੁੰਦੀ ਹੈ, ਫਿਰ ਸਭ ਨੂੰ ਲੱਗਦਾ ਹੈ ਕਿ ਨਹੀਂ ਭਾਈ ਇਹ ਸਾਡਾ ਫਖਰ ਵੀ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਪਾਲ ਸਿੰਘ ਇੱਕ ਬੜੇ ਪਲੇਜ਼ੈਂਟ ਪਰਸਨ, ਹਰ ਇੱਕ ਦੇ ਮਦਦਗਾਰ ਵੀ, ਔਰ ਕੌਮੀ ਸੰਘਰਸ਼ ਦੇ ਐਂਗਲ ਤੋਂ ਵੀ ਉਹਨਾਂ ਦੀ ਕਾਫੀ ਵੱਡੀ ਕੰਟਰੀਬਿਊਸ਼ਨ ਹੈ। ਸੋ ਅਸੀਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ, ਇਹ ਉਹਨਾਂ ਦੇ ਪਰਿਵਾਰ ਵੱਲੋਂ। ਔਰ ਜਿਹੜੇ ਆਰਗੇਨਾਈਜ਼ਰ ਸਨ ਉਹਨਾਂ ਨੇ ਮੈਨੂੰ ਇਹ ਮਾਣ ਦਿੱਤਾ ਕਿ ਓਪਨਿੰਗ ਸਪੀਚ ਕੀਰਤਨ ਤੋਂ ਬਾਅਦ ਮੇਰੀ ਸੀ, ਜਿਸ ਨੇ ਇੱਕ ਜਿਹੜਾ ਟ੍ਰੈਂਡ ਵੀ ਬਣਾਇਆ। ਔਰ ਜਿੰਨੇ ਵੀ ਸਪੀਕਰਸ ਆਏ ਉਹਨਾਂ ਨੇ ਆਪੋ ਆਪਣੇ ਅੰਦਾਜ਼ ਦੇ ਵਿੱਚ ਉਹ ਇੱਕ ਖਾਲਿਸਤਾਨ ਦੀ ਕਾਨਫਰੰਸ ਉਹ ਨਿਬੜੀ। ਔਰ ਇਨਫੈਕਟ ਕਨਕਲੂਜਨ ਦੇ ਵਿੱਚ ਫਿਰ ਜਿੰਨੇ ਕੁ ਬਹੁਤ ਸਾਰੇ ਪਾਰਟਿਸਪੈਂਟ ਸੀ ਉਹਨਾਂ ਨੇ ਇੱਕ ਐਡ ਵੀ ਸ਼ੂਟ ਕੀਤੀ ਜਿਹੜੀ ਸਾਡੇ TV 84 ਤੇ ਚੱਲੇਗੀ, ਜਿਹੜੀ ਕਿ 28 ਜਨਵਰੀ ਨੂੰ ਜਿਹੜੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸੈਨ ਫਰਾਂਸਿਸਕੋ 'ਚ ਪੈ ਰਹੀਆਂ ਨੇ ਉਹਦੇ ਲਈ ਸਾਂਝੀ ਅਪੀਲ ਸੀ। ਕਿਉਂਕਿ ਇਹ ਮਹਿਜ਼ ਹਾਲਾਂ ਉਹਨਾਂ ਦਾ ਸੰਬੰਧ ਬੱਬਰ ਖਾਲਸਾ ਨਾਲ ਸੀ, ਜਸਪਾਲ ਸਿੰਘ ਹੋਰਾਂ ਦਾ ਇੱਕ ਸਟੇਜ ਤੇ ਬੱਬਰ ਖਾਲਸਾ ਉਹਨਾਂ ਪ੍ਰਮੁੱਖ 4 ਜੁਝਾਰੂ ਜਥੇਬੰਦੀਆਂ ਦਾ ਹਿੱਸਾ ਸੀ ਜਿਨ੍ਹਾਂ ਨੇ ਮੂਵਮੈਂਟ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ, ਜਿਨ੍ਹਾਂ 'ਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਪਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਔਰ ਫਿਰ ਸਿੱਖ ਸਟੂਡੈਂਟ ਫੈਡਰੇਸ਼ਨ ਵੀ। ਪਰ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਪੋਲੀਟੀਕਲ ਵਿੰਗ ਦੇ ਤੌਰ ਤੇ ਸੀ। ਫਿਰ ਬੱਬਰ ਖਾਲਸਾ ਨੇ ਬੇਸ਼ੱਕ ਬਾਅਦ ਦੇ ਵਿੱਚ ਆਪਣਾ ਅੱਡ ਰਸਤਾ ਵੀ ਚੁਣਿਆ, ਲੇਕਿਨ ਕੁਝ ਸ਼ਖਸੀਅਤਾਂ ਐਸੀਆਂ ਨੇ ਜਿਹੜੀਆਂ ਭਾਵੇਂ ਕਿਸੇ ਵੀ ਮਿਸਲ ਦੇ ਝੰਡੇ ਥੱਲੇ ਹੋਣ, ਉਹਨਾਂ ਨੇ ਪੰਥ ਨੂੰ ਹੀ ਆਪਣਾ ਜਿਹੜਾ ਹੈ ਉਹ ਸਰਵੋਪਰੀ ਜਾਣਿਆ, ਜਾਂ ਉਹਨੂੰ ਸੁਪਰੀਮ ਜਾਣਦੇ ਆ, ਆਪਣੀਆਂ ਸੇਵਾਵਾਂ ਪੰਥ ਲਈ ਸਮਰਪਿਤ ਕੀਤੀਆਂ। ਔਰ ਇਹ ਨਜ਼ਾਰਾ ਕੱਲ ਵੀ ਦੇਖਣ ਵਾਲਾ ਸੀ ਕਿ ਅੱਡ-ਅੱਡ ਧਿਰਾਂ ਦੇ ਜਿਹੜੇ ਨੇ, ਜਿਨ੍ਹਾਂ ਦੇ ਭਾਵੇਂ ਜਿਹੜੇ ਨੇ ਉਹ ਇਖਤਲਾਫਾਤ ਵੀ ਰਹੇ ਹੋਣ, ਵਿਰੋਧ ਵੀ ਰਹੇ ਹੋਣ। ਔਰ ਮੈਂ ਇਹੀ ਗੱਲ ਅੱਜ ਵੀ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ ਜਦੋਂ ਗੁਫ਼ਤਗੂ ਇਸ ਮੁੱਦੇ ਤੇ ਹੋਈ, ਉਹ ਬੜੇ ਸੰਤੁਸ਼ਟ ਸੀ ਕਿ ਭਾਈ ਕੌਮ ਨੇ ਬੈਫਿਟਿੰਗ ਜਿਹੜੀ ਹੈ ਟ੍ਰਿਬਿਊਟ ਦਿੱਤੀ ਹੈ। ਮੈਂ ਕਿਹਾ ਜੀ ਇਹੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੋਇਆ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਐ, ਕਿ ਅਸੀਂ ਸਾਰੇ ਪੈਕੇਜ ਹੈ। ਸੰਭਵ ਹੈ ਕੁਝ ਚੀਜ਼ਾਂ ਸਾਡੀਆਂ ਅਨਪਲੇਜ਼ੈਂਟ ਵੀ ਜ਼ਿੰਦਗੀ 'ਚ ਹੁੰਦੀਆਂ ਨੇ, ਕਿਸੇ ਦੇ ਪ੍ਰਤੀ ਅਸੀਂ ਸ਼ਾਇਦ ਜਿਹੜੇ ਆ ਕਰੂਅਲ ਵੀ ਹੁੰਦੇ ਹੋਈਏ, ਕਿਸੇ ਪ੍ਰਤੀ ਅਸੀਂ ਬੇਪਰਵਾਹ ਵੀ ਹੋਈਏ, ਕਿਸੇ ਨੂੰ ਅਸੀਂ ਹਰਟ ਵੀ ਕੀਤਾ ਹੋਏ, ਲੇਕਿਨ ਜੇ ਤੁਹਾਡੀ ਕਮਿਟਮੈਂਟ ਪੰਥ ਦੇ ਨਾਲ ਹੈ, ਤੁਸੀਂ ਉਸ ਰਸਤੇ ਤੇ ਕਮਜ਼ੋਰ ਨਹੀਂ ਹੋਏ, ਤੁਸੀਂ ਉਸ ਰਸਤੇ ਤੋਂ ਥਿੜਕੇ ਨਹੀਂ, ਤੇ ਇਹੀ ਅਲਟੀਮੇਟਲੀ ਇਸ ਨੂੰ ਹੀ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਸਤਿਗੁਰੂ ਰਹਿਮਤ ਕਰਨ। ਅੱਜ ਦੇ ਪ੍ਰੋਗਰਾਮ ਨੂੰ ਵੀਰ ਭੋਲਾ ਸਿੰਘ ਜਿਹੜੇ ਸਾਊਥ ਬੈਂਡ ਨਿਵਾਸੀ ਨੇ, ਅਸੀਂ ਜਦੋਂ ਮੰਡੇ ਦਾ ਪ੍ਰੋਗਰਾਮ ਕੀਤਾ ਉਦੋਂ ਵੀ ਅਸੀਂ ਉਹਨਾਂ ਦੇ ਪਰਿਵਾਰ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ ਸੀ, ਕਿਉਂਕਿ ਐਤਵਾਰ ਦਾ ਬੰਦੀ ਛੋੜ ਦਿਵਸ ਦਾ ਪ੍ਰੋਗਰਾਮ ਉਹਨਾਂ ਦੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਸਾਊਥ ਬੈਂਡ ਗੁਰਦੁਆਰਾ ਸਾਹਿਬ ਸੀ। ਉਹਨਾਂ ਦੇ ਜਿੰਨੇ ਵੀ ਐਕਸਟੈਂਡਡ ਫੈਮਿਲੀ ਦੇ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਨੇ ਪੂਰੀ 3 ਦਿਨ ਸੇਵਾ ਕੀਤੀ। ਔਰ ਪੂਰਾ ਪਰਿਵਾਰ ਸਮਰਪਿਤ ਹੈ। ਉਹ ਬਹੁਤ ਕਾਮਯਾਬ ਆਪਣੇ ਕਾਰੋਬਾਰੀ ਨੇ। ਉਹਨਾਂ ਨੇ ਆਪਣਾ ਨਵਾਂ ਪ੍ਰੋਜੈਕਟ ਵੀ ਜਿਹੜਾ ਬਹੁਤ ਜਲਦੀ ਸ਼ੁਰੂ ਕਰ ਰਹੇ ਨੇ, ਜਿਹੜਾ 40,000 ਸਕੁਅਰ ਫੀਟ ਤੋਂ ਜ਼ਿਆਦਾ ਏਰੀਏ 'ਚ ਇੱਕ ਪੂਰਾ ਐਂਟਰਟੇਨਮੈਂਟ ਪਾਰਕ ਵਾਲਾ ਕੰਮ ਹੈ। ਉਹ ਤਾਂ ਉਹਦੀਆਂ ਲੇਜ਼ਰ ਤੇ ਹਨੇਰੇ ਕਮਰਿਆਂ 'ਚ ਦੂਜਿਆਂ 'ਚ ਉਹਨਾਂ ਨੇ ਜਦੋਂ ਦਿਖਾਇਆ, ਉਹ ਹਾਲਾਂ ਪਹਿਲੀ ਜਿਸ ਟਾਊਨ 'ਚੋਂ ਕਰ ਰਹੇ ਨੇ, ਉਹ ਆਪਣੀ ਕਿਸਮ ਦਾ ਪ੍ਰੋਜੈਕਟ ਹੈ, ਬਹੁਤ ਵੱਡਾ, 4-5 ਮਿਲੀਅਨ ਦੀ ਇਨਵੈਸਟਮੈਂਟ ਹੈ ਉਹਦੇ 'ਚ।
ਲੇਕਿਨ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਪੰਥ ਪ੍ਰਤੀ ਸਮਰਪਿਤ ਭਾਵਨਾ ਹੈ ਉਹ ਰਿਮਾਰਕੇਬਲ ਹੈ। ਔਰ ਮੈਂ ਦੀਵਾਨ 'ਚ ਔਰ ਕੱਲ੍ਹ ਦੀ ਸਪੀਚ ਵੀ ਬਹੁਤਿਆਂ ਨੇ ਸੁਣਿਆ ਹੋਵੇਗਾ ਕਿ ਜਦੋਂ ਅਸੀਂ ਫਰਵਰੀ 1992 'ਚ ਖਾਲਿਸਤਾਨ ਅਫੇਅਰ ਸੈਂਟਰ ਸੈਂਟਾ ਕਲੈਰਾ ਕੈਲੀਫੋਰਨੀਆ ਸ਼ੁਰੂ ਕੀਤਾ, ਇਹ ਸੈਨ ਹੋਜ਼ੇ ਇੰਟਰਨੈਸ਼ਨਲ ਏਅਰਪੋਰਟ ਦੀ ਬੈਕ ਸਾਈਡ ਤੇ ਕਾਲਮੈਨ ਐਵਨਿਊ 1400 ਕਾਲਮੈਨ ਐਵਨਿਊ ਸੀ। ਤੇ ਉਦੋਂ ਭੋਲਾ ਸਿੰਘ LA ਰਹਿੰਦੇ ਸੀ, ਉਦੋਂ ਅਜੇ ਸਟਰਗਲਿੰਗ ਹੀ ਸੀ, ਸਾਰੀ ਜਨਰੇਸ਼ਨ ਨਵੀਂ ਆਈ ਉੱਥੋਂ, ਔਰ ਉਹ ਸਾਡੇ ਕੋਲ ਮਿਲਣ ਲਈ ਆਏ ਚੇਚਾ ਉਹ ਸੈਂਟਾ ਕਲਾਰਾ ਦੇ ਦਫ਼ਤਰ 'ਚ। ਔਰ ਉਦੋਂ ਤੋਂ ਹੀ ਉਸ ਤੋਂ ਇਲਾਵਾ ਹਮੇਸ਼ਾ ਹੀ ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਕਿ ਜਦੋਂ ਵੀ ਕੋਈ ਹੋਏ ਤੁਸੀਂ ਜਸਟ ਗਿਵ ਮੀ ਅ ਕਾਲ, ਤੁਹਾਨੂੰ ਕੋਈ ਸਾਨੂੰ ਪੁੱਛਣ ਦੀ ਲੋੜ ਨਹੀਂ, ਸਾਨੂੰ ਦੱਸੋ ਤੁਸੀਂ ਅਸੀਂ ਕੀ ਕਰਨਾ। ਸੋ ਇਸ ਕਿਸਮ ਦੇ ਵੀਰਾਂ ਦੇ ਉੱਤੇ ਅਸੀਂ ਫਖਰ ਕਰਦੇ ਹਾਂ ਆਲਵੇਜ਼, ਔਰ ਅਸੀਂ ਸਮਝਦੇ ਹਾਂ ਕਿ ਇਹ ਵੱਡਮੁੱਲਾ ਸਰਮਾਇਆ ਵੀ ਨੇ, ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਉੱਪਰ ਚੁੱਕਿਆ, ਮਿਹਨਤ ਦੇ ਨਾਲ ਉਹਨਾਂ ਨੂੰ ਸੈਟਲ ਕੀਤਾ। ਪਰ ਦੂਸਰੇ ਪਾਸੇ ਇਹਨਾਂ ਨੂੰ ਆਪਣਾ ਉਹ ਵਕਤ ਨਹੀਂ ਭੁੱਲਿਆ ਜਦੋਂ ਕਿ ਭਰ ਜਵਾਨੀ ਦੇ ਵਿੱਚ ਅੱਧੀਆਂ ਰਾਤਾਂ ਨੂੰ ਤੁਰਦਿਆਂ ਕਿਵੇਂ ਜੰਝਾਰੂ ਸੰਘਰਸ਼ ਦਾ ਇਹ ਹਿੱਸਾ ਸੀ, ਕਿਉਂਕਿ ਭਾਈ ਭੋਲਾ ਸਿੰਘ ਉਸ ਸੰਘਰਸ਼ 'ਚੋਂ ਆਏ ਹੋਏ ਨੇ। ਔਰ ਹੁਣ ਵੀ 4 ਦਹਾਕੇ ਬਾਅਦ ਵੀ ਉਹਨਾਂ ਦੀ ਸੋਚ ਉਵੇਂ ਹੀ ਨਿਖਰੀ ਹੋਈ ਔਰ ਕੌਮ ਨੂੰ ਸਮਰਪਿਤ ਹੈ। ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਰਹੇ ਹੋਣਗੇ, ਔਰ ਇਹਨਾਂ ਦੇ ਪਰਿਵਾਰ ਦੀਆਂ ਬੀਬੀਆਂ ਭਰਾ ਸਾਰੇ ਇਕੱਠੇ ਨੇ, ਦੂਸਰੇ ਨੇ, ਔਰ ਇੰਨੀਆਂ ਸੇਵਾਦਾਰ ਬੀਬੀਆਂ ਨੇ, ਇੰਨਾ ਪਲੇਜ਼ੈਂਟ। ਈਵਨ ਜਦੋਂ ਅਸੀਂ ਸ਼ਾਮ ਦੇ ਉੱਥੋਂ ਉਹਨਾਂ ਤੋਂ ਵਿਦਾਇਗੀ ਲਈ ਤਾਂ ਫਿਰ ਇਨਸਿਸਟ ਕੀਤਾ ਉਹਨਾਂ ਨੇ ਕਿ ਨਹੀਂ ਤੁਸੀਂ ਘਰੋਂ ਚਾਹ ਪੀ ਕੇ ਜਾਣਾ ਸੀ, ਗੁਰਦੁਆਰਾ ਸਾਹਿਬ ਤੋਂ ਹੀ ਨਿਕਲਣਾ ਚਾਹੁੰਦੇ ਸੀ। ਔਰ ਫਿਰ ਉਹਨਾਂ ਨੇ ਆਵਾਜ਼ ਮਾਰੀ ਕਿ ਨਹੀਂ ਇੱਕ ਵਾਰੀ ਸਾਰੇ ਪਰਿਵਾਰ ਨਾਲ ਤਸਵੀਰ ਵੀ, ਸੋ ਉਹ ਦਰਸ਼ਕ ਦੇਖ ਸਕਦੇ ਨੇ। ਕਿਉਂਕਿ ਜਿਵੇਂ ਮੈਂ ਕਿਹਾ ਵੀ ਇੱਕ ਖੁਸ਼ਾਮਦ ਹੁੰਦੀ ਹੈ, ਇੱਕ ਐਪਰੀਸ਼ੀਏਸ਼ਨ ਹੁੰਦੀ ਹੈ। ਖੁਸ਼ਾਮਦ ਹੁੰਦੀ ਹੈ ਤੁਸੀਂ ਕਿਸੇ ਬਾਰੇ ਉਹ ਕਹੋ ਜਿਹੜੀ ਉਹਦੇ 'ਚ ਨਹੀਂ ਹੈ, ਔਰ ਤੁਸੀਂ ਆਪਣੇ ਨਿੱਜੀ ਮੁਫਾਦ ਲਈ ਜਾਂ ਕਿ ਚਮਚਾਗਿਰੀ ਜਿਹਦੇ ਲਈ ਲਫ਼ਜ਼ ਹੁੰਦਾ ਹੈ ਇਹਨੂੰ ਕਰਦੇ ਹੋ। ਪਰ ਐਪਰੀਸ਼ੀਏਸ਼ਨ ਹੁੰਦੀ ਹੈ ਕਿ ਭਾਈ ਤੁਸੀਂ ਉਹਨਾਂ ਗੁਣਾਂ ਦੀ ਕਦਰਦਾਨੀ ਕਰਦੇ ਹੋ ਜਿਹੜੇ ਗੁਣ ਕਿਸੇ ਇਨਸਾਨ 'ਚ ਨਹੀਂ। ਸੋ ਮੈਂ ਸਮਝਦਾ ਵੀ ਅਸੀਂ ਆਪਣੇ ਬੱਚੀਆਂ ਹੋਣ, ਬਹੁਤ ਵਾਰੀ ਅਸੀਂ ਕੰਜੂਸੀ ਕਰਦੇ ਹਾਂ, ਬੱਚੇ ਜੇ ਆ ਕੇ ਕਹਿਣ ਵੀ ਕਿ ਮੈਂ 100 ਚੋਂ 94 ਨੰਬਰ ਲਿਆਇਆ ਤੇ ਇੱਕ ਚਪੇੜ ਮਾਰ ਕੇ ਕਹਿਣਗੇ ਬਾਕੀ 6 ਕਿੱਥੇ ਗਏ, ਉਹ ਕਿਉਂ ਨਹੀਂ ਲਿਆਇਆ। ਸੋ ਉਹ ਸਾਨੂੰ ਜ਼ਰੂਰ ਸਿੱਖਣ ਦੀ ਲੋੜ ਹੈ। ਔਰ ਮੈਂ ਸਮਝਦਾ ਵੀ ਅਮਰੀਕਨ ਵੈਲਿਊ ਸਿਸਟਮ 'ਚ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਿਹੜੀ ਹੈ ਉਹ ਘਰ ਕੀਤੀ ਹੋਈ ਹੈ ਕਿ ਉਹ ਬੱਚਿਆਂ ਨੂੰ ਵੀ ਉਹਨਾਂ ਦਾ ਪਹਿਰਾਵਾ ਹੋਏ, ਉਹਨਾਂ ਦੀ ਲਿਆਕਤ ਹੋਏ, ਜਾਂ ਉਹਨੂੰ ਐਪਰੀਸ਼ੀਏਟ ਕਰਨਾ। ਐਪਰੀਸ਼ੀਏਸ਼ਨ ਤੁਹਾਨੂੰ ਬਹੁਤ ਜ਼ਿਆਦਾ ਤਾਕਤ ਦਿੰਦੀ ਹੈ ਔਰ ਤੁਸੀਂ ਅੱਗੇ ਵਧਣ ਵੱਲ ਵੱਧਦੇ ਹੋ। ਸੋ ਅਸੀਂ ਅਗੇਨ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਕਰੀਏ ਐਲੀਫੈਂਟ ਇਨ ਦਾ ਰੂਮ। ਇਹ ਹਾਲਾਂਕਿ ਇੱਕ ਕਹਾਵਤ ਹੈ, ਵੈਸੇ ਤਾਂ ਇਸ ਦੇ ਲਈ ਅਸਲ ਕਹਾਵਤ ਹੈ ਐਲੀਫੈਂਟ ਇਨ ਦਾ ਕੀ ਉਸਨੂੰ ਚਾਈਨੀਜ਼ ਕਰੋਕਰੀ ਨੂੰ ਕੀ ਕਹਿੰਦੇ ਨੇ, ਪੋਟਰੀ ਰੂਮ ਕਿ ਜਾਂ ਗਲਾਸ ਰੂਮ, ਇਸ ਕਿਸਮ ਦਾ। ਹੁਣ ਕਿਉਂਕਿ ਜਦੋਂ ਕਿਸੇ ਕੋਈ ਬਹੁਤ ਵੱਡਾ ਜਿਹੜਾ ਆਕਾਰ ਵਜੋਂ ਹੀ ਨਹੀਂ ਇਕੱਲਾ, ਉਸ ਦੀ ਤਾਕਤ ਜਿਹੜੀ ਹੈ ਇੱਕ ਐਸੇ ਕਮਰੇ 'ਚ ਵੜ ਜਾਏ ਜਿਹਦੇ 'ਚ ਬਾਕੀ ਸਾਰੀਆਂ ਚੀਜ਼ਾਂ ਵੀ ਰੈਟਲ ਹੋ ਜਾਣ, ਤੇ ਉਹਦੇ ਲਈ ਇਹ ਐਕਸਪ੍ਰੈਸ਼ਨ ਯੂਜ਼ ਕੀਤਾ ਜਾਂਦਾ। ਔਰ ਕਿਉਂਕਿ ਇਸ ਵੇਲੇ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਬਾਈਡਨ ਦੇ ਸੱਦੇ ਦੇ ਉੱਤੇ ਕੈਲੀਫੋਰਨੀਆ ਦੇ ਜਿਹੜਾ ਸੈਨ ਫਰਾਂਸਿਸਕੋ ਏਰੀਆ ਦੇ ਵਿੱਚ ਉਤਰ ਚੁੱਕੇ ਨੇ। ਔਰ ਉਹਦੇ 'ਚ ਉਹਨਾਂ ਦਾ ਇੱਕ ਕੈਲੀਫੋਰਨੀਆ 'ਚ ਵੁੱਡਸਾਈਡ 'ਚ ਇੱਕ ਫਿਲਾਲੀ ਸਟੇਟ ਹੈ ਜਿੱਥੇ ਉਹਨਾਂ ਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ, ਥੱਲੇ ਰੈੱਡ ਕਾਰਪੇਟ ਵਿਛਾਇਆ ਜਾਂਦਾ ਹੈ, ਉਸ ਤੋਂ ਉਤਰੇ। ਔਰ ਪ੍ਰੈਜ਼ੀਡੈਂਟ ਬਾਈਡਨ ਹੋਸਟ ਦੇ ਨਾਤੇ ਉਹਨਾਂ ਤੋਂ ਪਹਿਲਾਂ ਪਹੁੰਚ ਕੇ ਉਹਨਾਂ ਦੀ ਇੰਤਜ਼ਾਰ ਕਰ ਰਹੇ ਸੀ। ਸੋ ਜਦੋਂ ਸ਼ੀ ਜਿਨਪਿੰਗ ਆਏ, ਔਰ ਪਹਿਲਾਂ ਜਿਹੜੀ ਵਾਰਮਥ ਹੁੰਦੀ ਹੈ ਜਾਂ ਕਿਸੇ ਵੀ ਗੱਲਬਾਤ ਦਾ ਜਿਹੜੀ ਹੈ ਨਿੱਘ, ਉਹ ਹੁੰਦਾ ਘੁੱਟ ਕੇ ਹੱਥ ਫੜਨਾ। ਕਈ ਵੈਸੇ ਸਾਡੇ 'ਚ ਵੀ ਹੁੰਦਾ ਵੀ ਹੱਥ ਫੜਨਾ ਤਾਂ ਐਂ ਉਂਗਲੀ ਫੜਾ ਦਿੰਦੇ, ਤੇ ਕਈ ਅੱਜ ਕੱਲ੍ਹ ਇਹ ਵੀ ਹੁੰਦਾ ਵੀ ਐਂ ਹੀ ਦੋਵੇਂ ਹੱਥ ਕੀਤੇ ਹੁੰਦੇ ਨੇ, ਹੱਥ ਖੋਲ੍ਹਦੇ ਹੀ ਨਹੀਂ, ਪਤਾ ਨਹੀਂ ਕੀ ਹੁੰਦਾ। ਲੇਕਿਨ ਇਹ ਵੀ ਇੱਕ ਜੈਸਚਰ ਹੁੰਦਾ ਹੈ ਜਦੋਂ ਤੁਸੀਂ ਵਾਰਮਥ ਦੇ ਨਾਲ। ਸੋ ਜਿਹੜੇ ਪਹਿਲੇ ਜੈਸਚਰ ਨਜ਼ਰ ਆਏ ਪ੍ਰੈਜ਼ੀਡੈਂਟ ਬਾਈਡਨ ਦਾ ਪਹਿਲਾਂ ਪਹੁੰਚਣਾ ਰੈੱਡ ਕਾਰਪੇਟ ਤਾਂ ਓਬਵੀਅਸਲੀ ਹੈ ਹੀ ਸੀ, ਔਰ ਸ਼ੀ ਜਿਨਪਿੰਗ ਦਾ ਮਜ਼ਬੂਤੀ ਨਾਲ ਹੱਥ ਫੜਨਾ। ਵੈਸੇ ਦੋਨਾਂ ਨੂੰ ਫੜਨਾ ਵੀ ਚਾਹੀਦਾ,
ਬਾਈਡਨ 80 ਸਾਲਾਂ ਦਾ ਬਾਬਾ ਹੈ, ਸ਼ੀ ਇਜ਼ ਇਨ 70 ਸਾਲਾਂ ਦਾ ਬਾਬਾ ਹੈ। ਸੋ ਜੇ ਬਾਬੇ ਨਾਲ ਹੱਥ ਫੜਨਗੇ ਤਾਂ ਕੋਈ ਇੱਧਰ ਸਲਿਪ ਕਰੇਗਾ, ਕੋਈ ਉਧਰ ਕਰੇਗਾ। ਵੈਸੇ ਵੀ ਗਲੋਬਲ ਸਟੇਜ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਦੋਨੋਂ ਹੀ ਵੱਡੀਆਂ ਤਾਕਤਾਂ, ਇੱਕ ਏਸ਼ੀਆ ਦਾ ਜਾਇੰਟ ਅਮਰੀਕਾ, ਦੁਨੀਆ ਦੀ ਸੁਪਰ ਪਾਵਰ, ਔਰ ਉਹਨਾਂ ਦਾ ਨੇੜੇ ਆਉਣਾ, ਜਿੱਥੇ ਬਹੁਤ ਸਾਰਾ ਕ੍ਰਾਈਸਿਸ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ, ਹੁਣ ਅਸੀਂ ਜਿਹੜੀਆਂ 2-3 ਯੂਕਰੇਨ ਕ੍ਰਾਈਸਿਸ ਇਸ ਪੀਰੀਅਡ 'ਚ ਹੀ ਆਇਆ, ਮਿਡਲ ਈਸਟ ਵਾਲਾ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ, ਉਸ ਦੀ ਗੱਲ ਕਰਦੇ ਹਾਂ, ਤਕਲੀਫ ਹੁੰਦੀ ਹੈ। ਅੱਜ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ 1 ਘੰਟੇ ਦੀ ਮੇਰੀ ਗੁਫ਼ਤਗੂ ਹੁੰਦੀ ਹੈ, ਔਰ ਮੈਂ ਉਹਦੇ 'ਚ ਵੀ ਇਹੀ ਕਿਹਾ ਕਿ ਵੀ ਇੱਕ ਜ਼ਮਾਨਾ ਸੀ ਜਦੋਂ ਅਸੀਂ ਸਕੂਲ ਡੇਜ਼ ਦੇ ਵਿੱਚ ਸੀ ਤੇ ਨਾਜ਼ੀਆਂ ਦੇ ਜਾਂ ਫਾਸ਼ਿਸਟ ਮੁਸੋਲਿਨੀ ਦੇ ਪੀਰੀਅਡ ਨੂੰ ਉਹਨਾਂ ਦੀਆਂ ਕਹਾਣੀਆਂ ਪੜ੍ਹਦੇ ਜਾਂ ਹੋਲੋਕਾਸਟ ਔਰ ਦੂਸਰਾ ਦੇਖਦੇ ਜਾਂ ਸੁਣਦੇ ਸੀ, ਤੇ ਉਦੋਂ ਕਹਿੰਦੇ ਸੀ ਵੀ ਚਲੋ ਬਹੁਤ ਚੰਗਾ ਹੈ ਵੀ ਇਹ ਸਾਡੇ ਪੀਰੀਅਡ 'ਚ ਨਹੀਂ ਹੋਇਆ, ਅਸੀਂ ਉਦੋਂ ਪੈਦਾ ਨਹੀਂ ਸੀ ਹੋਏ ਹੋਏ। ਲੇਕਿਨ ਹੁਣ ਜੋ ਕੁਛ ਅਸੀਂ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ, ਬੇਸ਼ੱਕ ਕ੍ਰਾਈਸਿਸ ਤਾਂ ਉਹ ਅਫਗਾਨਿਸਤਾਨ ਦਾ ਹੋਏ ਜਾਂ ਜੋ ਯੂਕਰੇਨ ਹੋਇਆ, ਉਸ ਤਕਲੀਫ ਨੂੰ ਵੀ ਅਸੀਂ ਹਿਊਮੈਨੀਟੇਰੀਅਨ ਆਸਪੈਕਟ, ਪੋਲੀਟੀਕਲ ਨੂੰ ਜੇ ਪਾਸੇ ਵੀ ਛੱਡ ਦਈਏ, ਪਰ ਗਜ਼ਾ ਦੇ ਜੋ ਹਾਲਾਤ ਨੇ ਉਹਨਾਂ ਨੇ ਤਾਂ ਸਾਰੇ ਹੀ ਹੱਦ ਬੰਨੇ ਟੁੱਪ ਦਿੱਤੇ ਨੇ। ਔਰ ਜਿਸ ਅੰਦਾਜ਼ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ, ਅਲ ਸ਼ਫਾ ਉਹਨਾਂ ਦਾ ਹਸਪੀਟਲ ਜਿਹੜਾ ਇੱਕ 6000 ਤੋਂ ਜ਼ਿਆਦਾ ਪੇਸ਼ੈਂਟਸ ਨੂੰ ਜਿਹੜਾ ਉਹ ਅਕੋਮੋਡੇਟ ਕਰਦਾ ਸੀ, ਔਰ ਉਹਨਾਂ ਦੇ ਡੈਡੀਕੇਟਿਡ ਡਾਕਟਰਸ, ਨਰਸਿਸ, ਹੁਣ 7 ਅਕਤੂਬਰ ਤੋਂ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਕ੍ਰਾਈਸਿਸ, ਆਲਮੋਸਟ 6 ਹਫ਼ਤੇ ਹੋ ਗਏ ਨੇ। ਇਹਨਾਂ ਨੇ ਮਾਰ ਕੇ ਬੰਬ ਤੇ ਲੈਵਲ ਕੀਤਾ ਹੀ ਹੈ, ਲੇਕਿਨ ਉਸ ਹਸਪੀਟਲ 'ਚ ਇਹਦੇ ਬਾਵਜੂਦ ਕਿ ਰੈੱਡ ਕਰਾਸ ਦੀ ਵਾਰਨਿੰਗ, UN ਦੀ ਵਾਰਨਿੰਗ, ਈਵਨ ਇਹਨਾਂ ਦੀਆਂ ਆਰਡਰਡ ਏਜੰਸੀਜ਼ ਦੀ, ਲੇਕਿਨ ਉਹਨਾਂ ਨੇ ਕੋਈ ਕਸਰ ਇਜ਼ਰਾਈਲੀ ਫੌਜ ਨੇ ਨਹੀਂ ਛੱਡੀ। ਲੇਕਿਨ ਨਾਲ ਕਿਉਂਕਿ ਹੁਣ ਹਸਪਤਾਲ ਕੀ ਹੈ, ਉਹ ਇੱਕ ਖੰਡਰਾਤ ਬਣਿਆ ਹੋਇਆ ਹੈ, ਨਰਸਾਂ ਵੀ ਮਰੀਆਂ, ਛੋਟੇ ਬੱਚੇ ਜਿਹੜੇ ਨੇ ਇਨਕੂਬੇਟਰਾਂ ਦੇ ਵਿੱਚ ਔਰ ਦੂਜੇ ਮਰੇ ਪਏ ਨੇ, ਔਰ ਉਹ ਉਹਨਾਂ ਦਾ ਪ੍ਰੋਪੇਗੈਂਡਾ ਜਿਹੜਾ ਇਜ਼ਰਾਈਲੀ ਸਾਈਡ ਦਾ ਕਿ ਜੀ ਉੱਥੋਂ ਸੁਰੰਗ ਮਿਲੀ, ਉੱਪਰੋਂ ਮਿਲੀ, ਥੱਲੋਂ ਮਿਲੀ, ਕਮਾਂਡ ਸੈਂਟਰ ਮਿਲਿਆ, ਹਿਟਲਰ ਦੀ ਆਟੋਬਾਇਓਗ੍ਰਾਫੀ ਮਿਲੀ, ਇਹ ਉਹ ਮਿਲਿਆ। ਸੋ ਉਸ ਸਾਰੇ ਦੇ ਚੱਲਦੇ ਆ ਆਲਮੋਸਟ ਹੁਣ ਤਾਂ ਉਹ ਇੱਕ ਖੰਡਰਾਤ ਹੈ, ਔਰ ਜਿਵੇਂ ਰਿਪੋਰਟਸ ਨੇ ਕਿ 12 ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਨੇ, ਦੂਸਰੇ ਪਾਸੇ 10-11-12 ਹਜ਼ਾਰ ਮਰੇ ਨੇ, 20-25 ਹਜ਼ਾਰ ਜ਼ਖਮੀ ਨੇ, ਔਰ ਉਹ ਸਾਰੇ ਦੇ ਚੱਲਦੇ ਆ। ਉਸ ਨਾਲ ਰਿਲੇਟਡ ਵੀ ਜਿਹੜੀਆਂ ਈਵਨ ਯੂਨੀਸੈਫ ਦੀ ਚੀਫ ਨੇ ਅੱਜ ਫੇਰ ਕਿਹਾ ਕਿ ਸਟਾਪ ਦਿਸ ਹਾਰਰ, ਯੂਨੀਸੈਫ ਚੀਫ ਸੇਜ਼ ਔਨ ਵਿਜ਼ਿਟ ਟੂ ਗਜ਼ਾ, ਔਰ ਇਹ ਰਸਲ ਬੀਬੀ ਦਾ ਨਾਂ ਹੈ। ਉਹਨੇ ਕਿਹਾ ਕਿ ਔਨ ਆਲ ਪਾਰਟੀਜ਼ ਟੂ ਇਨਸ਼ੋਰ ਦੈਟ ਚਿਲਡਰਨ ਆਰ ਪ੍ਰੋਟੈਕਟਡ ਐਂਡ ਅਸਿਸਟਡ ਐਜ਼ ਪਰ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਲਾਅ। ਕੌਣ ਲਾਅ ਮੰਨਦਾ ਹੈ? ਕਿਨੇ? ਇਹਨਾਂ ਨੇ ਤਾਂ, ਇਜ਼ਰਾਈਲ ਨੇ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ। ਫਿਰ ਜਿਹੜਾ ਐਸੋਸੀਏਟਡ ਪ੍ਰੈਸ ਦੀ ਖਬਰ ਹੈ, Israel forces storm Gaza's largest hospital, Shifa, in targeted operation against Hamas. Soldiers enter buildings including the emergency and surgery departments, which house intensive care units. ਔਰ ਇਹ ਜਿਹੜੇ ਬਾਕੀ ਨੇ ਅਰਬ ਮੁਲਕ ਜਿਹੜੇ ਅਸੀਂ ਕਿਹਾ ਸੀ ਵੀ ਬਿਲਕੁਲ ਸਪਾਈਨਲੈਸ, ਗਟਲੈਸ, ਟਰੂਥਲੈਸ ਔਰ ਕਾਣੇ ਕੀਤੇ ਹੋਏ, ਈਰਾਨ, ਅਰਬ ਨੇਸ਼ਨਸ ਕੰਡੈਮ ਇਜ਼ਰਾਈਲੀ ਮਿਨਿਸਟਰ ਸਟੇਟਮੈਂਟ ਅਬਾਊਟ ਡ੍ਰੌਪਿੰਗ ਐ ਨਿਊਕਲੀਅਰ ਬੰਬ ਔਨ ਗਜ਼ਾ। ਤੁਸੀਂ ਉਹਨਾਂ ਨੂੰ ਕਹੋ ਜੀ ਸੁੱਟੋ ਨਿਊਕਲੀਅਰ ਬੰਬ, ਉਹਨਾਂ ਨੂੰ ਤਾਂ ਤੁਸੀਂ ਵੈਸੇ ਹੀ ਤਬਾਹ ਕਰ ਦਿੱਤਾ। ਉਸ ਨਿਊਕਲੀਅਰ ਦੀਆਂ ਵੇਵਸ ਨੂੰ ਫਿਰ ਤੁਸੀਂ ਇਜ਼ਰਾਈਲ 'ਚ ਐਂਟਰ ਕਰਨ ਤੋਂ ਚਾਦਰਾਂ ਲਾ ਕੇ ਰੋਕ ਲਈਓ। ਲੇਕਿਨ ਇਹ ਹੈ, ਔਰ ਇਹ ਠੀਕ ਕਿਹਾ ਫਲਸਤੀਨ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਨੇ ਕਿ ਗਜ਼ਾ ਵਾਰ ਅਗੇਂਸਟ ਐਗਜ਼ਿਸਟੈਂਸ ਆਫ ਫਲਸਤੀਨੀਅਨਸ, ਕਿ ਉਹਦਾ ਮਕਸਦ ਹੀ ਇਹ ਹੈ ਵੀ ਉੱਥੋਂ ਫਲਸਤੀਨੀਅਨਸ ਨੂੰ ਜਿਹੜਾ ਬੇਘਰੇ ਕਰਕੇ ਕੱਢਣਾ, ਉਹਦਾ ਕੋਈ ਹੋਰ ਮਕਸਦ ਹੀ ਨਹੀਂ ਹੈ। ਸੋ ਇਸ ਸਭ ਦੇ ਚੱਲਦੇ ਆ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਮੋਸਟ 8 ਹਫ਼ਤੇ ਹੁਣ ਇਸ ਜਿਹੜੀ ਆ ਬਾਰਬੈਰਿਟੀ ਨੂੰ ਹੋ ਗਏ ਨੇ। ਤੇ ਜਿਹੜਾ ਇੱਕ ਫੀਅਰ ਪਹਿਲੇ 2 ਹਫ਼ਤਿਆਂ 'ਚ ਸੀ ਕਿ ਜੀ ਈਰਾਨ ਔਰ ਸਾਊਦੀ ਅਰੇਬੀਆ ਨੂੰ ਚੀਨ ਨੇ ਨੇੜੇ ਲਿਆਂਦਾ ਹੈ, ਆਪਸੀ ਸਮਿਟ ਹੋਈ ਹੈ, ਜਾਂ ਚਾਈਨਾ, ਰਸ਼ੀਆ ਔਰ ਈਰਾਨ ਇੱਕ ਪੇਜ ਤੇ ਨੇ ਔਰ ਇਹ ਕੋਈ ਕਾਊਂਟਰ ਨਾ ਕਰ, ਉਹ ਸਾਰਾ ਹੋ ਗਿਆ ਵੀ ਉਹਨਾਂ ਨੇ ਵੀ ਹਰ ਇੱਕ ਨੇ, ਹਰ ਧਿਰ ਨੇ ਜੇ ਕਹਿਣਾ ਹੋਏ ਇਸਲਾਮਿਕ ਵਰਲਡ ਸਮੇਤ ਸਾਰਿਆਂ ਨੇ ਦੇ ਹੈਵ ਵਾਸ਼ देयर ਹੈਂਡਸ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਆਪਣੇ ਹਾਲ ਤੇ ਨਹੀਂ, ਇਹਨਾਂ ਨੂੰ ਮਰਨ ਲਈ ਛੱਡ ਦਿਓ, ਤਬਾਹੀ ਲਈ ਛੱਡ ਦਿਓ। ਸੋ ਉਹਨਾਂ ਹਾਲਾਤਾਂ 'ਚ ਵੀ ਇਹ ਮੀਟਿੰਗ ਤਾਂ ਬੇਸ਼ੱਕ
ਪਹਿਲਾਂ ਤੋਂ ਆਰਗੇਨਾਈਜ਼ ਕੀਤੀ ਹੋਈ ਇਹ ਤਾਂ ਨਹੀਂ ਹੈ ਵੀ 6 ਹਫ਼ਤੇ ਪਹਿਲਾਂ ਇਹ ਪਲਾਨ ਕੀਤੀ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਅਮਰੀਕਨ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਉਹ ਚਾਈਨਾ ਵੀ ਗਏ ਔਰ ਇਸ ਗੱਲ ਨੂੰ ਉਹਨਾਂ ਨੇ ਜ਼ਰੂਰ ਯਕੀਨੀ ਬਣਾਇਆ ਕਿ ਵੀ ਚਾਈਨਾ ਨੂੰ ਜਿਹੜਾ ਥੋੜਾ ਜਿਹਾ ਠੰਡਾ ਵੀ ਰੱਖਿਆ ਜਾਏ ਤਾਂ ਕਿ ਚਾਈਨਾ ਦੀ ਕੋਈ ਅਗਰੈਸਿਵ ਇਸ ਦੇ ਉੱਤੇ ਲਾਈਨ ਨਾ ਹੋਏ। ਹਾਲਾਂਕਿ ਇਸਲਾਮਿਕ ਵਰਲਡ ਦਾ ਆਪਣਾ ਵੀ ਪਾਰਟ ਜੇ ਉਹਨਾਂ ਦੀ ਕਿਸੇ ਨੇ ਉਹਨਾਂ ਦਾ ਆਪਣਾ ਵੀ ਕੋਈ ਸਟੈਂਡ ਨਹੀਂ ਹੈ ਇਸ ਸਾਰੇ ਦੇ ਉੱਤੇ, ਔਰ ਰਸ਼ੀਆ ਤਾਂ ਵੈਸੇ ਹੀ ਉਹ ਫਸਿਆ ਹੋਇਆ ਯੂਕਰੇਨ ਵਾਲੇ 'ਚ, ਉਹਨੂੰ ਤਾਂ ਇੰਨੀ ਕੀ ਤਸੱਲੀ ਹੈ ਵੀ ਚਲੋ ਇਹ ਪਹਿਲਾਂ ਅਮਰੀਕਾ ਔਰ ਵੈਸਟਰਨ ਯੂਰਪ ਔਰ ਨੈਟੋ ਮੇਰੇ ਸਿਰ ਤੇ ਸਵਾਰ ਸੀ, ਹੁਣ ਘੱਟੋ ਘੱਟ ਮੈਂ ਸੈਕੰਡ ਫੇਜ਼ ਦੇ ਆ ਗਿਆ ਔਰ ਜ਼ੈਲੈਂਸਕੀ ਵੀ ਚੀਕਾਂ ਮਾਰ ਰਿਹਾ ਕਿ ਜੀ ਇਹ ਜਿਹੜੀ ਮਿਡਲ ਈਸਟ ਕ੍ਰਾਈਸਿਸ ਹੈ ਉਹਨੇ ਯੂਕਰੇਨੀਅਨ ਵਾਰ ਨੂੰ ਪਿਛਲੇ ਬਰਨਰ ਤੇ ਰੱਖ ਦਿੱਤਾ, ਉੱਥੇ ਉਹਨਾਂ ਦੀ ਆਪਣੀ ਤਬਾਹੀ ਚੱਲ ਰਹੀ ਹੈ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਵੀ ਸਾਨੂੰ ਇਸ ਦੇ ਉੱਤੇ ਪੁੱਛਿਆ, 2-3 ਹੋਰ ਵੀ ਅੱਜ ਕਾਲ ਸੀ ਕਿ ਵੀ ਇਹ ਜਿਹੜਾ ਹੈ ਵਾਟ ਡੂ ਯੂ ਥਿੰਕ ਅਬਾਊਟ ਦਿਸ ਮੀਟ, ਹਾਊ ਇਟ ਕੁਡ ਬੀ ਹੈਲਪਫੁਲ ਫॉर ਸਾਊਥ ਈਸਟ ਏਸ਼ੀਆ ਐਂਡ ਗਲੋਬਲੀ ਟੂ ਆਲ ਸਪੈਸ਼ਲੀ ਦ ਸਿੱਖਸ। ਔਰ ਇਹ ਉਹਨਾਂ ਨੇ ਫਿਰ ਸੁਝਾਅ ਵੀ ਦਿੱਤਾ ਕਿ ਭਾਈ ਜੇ ਇਹ ਦੋਵੇਂ ਨੇਸ਼ਨ ਅਮਰੀਕਾ ਔਰ ਚਾਈਨਾ ਇਹ ਹਿੰਦੂ ਸ਼ੈਤਾਨ ਦੇ ਉਸ ਟੈਰਰਿਜ਼ਮ ਵਾਲਾ ਜਿਹੜਾ ਹੈ ਉਹਨਾਂ ਦਾ ਰੋਲ ਹੈ ਉਹਨੂੰ ਸਮਝਣ ਔਰ ਇਹ ਜੇ ਇੱਕ ਦੂਜੇ ਦੇ ਨੇੜੇ ਆਣ ਤੇ ਇਸ 'ਚ ਈਵਨ ਖਾਲਿਸਤਾਨ ਦੀ ਕਾਇਮੀ ਜਿਹੜੀ ਹੈ ਉਹ ਵੀ ਇੱਕ ਮਜ਼ਬੂਤ ਰੋਲ ਅਦਾ ਕਰ ਸਕਦੀ ਹੈ ਫਿਊਚਰ 'ਚ ਉਸ ਖਿੱਤੇ ਦੇ ਵਿੱਚ। ਔਰ ਇਸ ਬੈਕਡ੍ਰੌਪ ਦੇ ਵਿੱਚ ਐਕਚੁਅਲੀ ਸਿੱਖਸ ਫਾਰ ਜਸਟਿਸ ਨੇ ਇੱਕ ਲੈਟਰ ਵੀ ਲਿਖਿਆ ਜਿਹੜਾ ਜਿਸ ਦਾ ਲੁਬੇ ਲਬਾਬ ਤਾਂ ਇਹੀ ਹੈ ਕਿ ਵੀ ਪ੍ਰੈਜ਼ੀਡੈਂਟ ਦੋਨੋਂ ਹੀ ਪ੍ਰੈਜ਼ੀਡੈਂਟਸ ਨੂੰ ਐਡਰੈਸ ਕਰਦੇ ਆ ਅਮਰੀਕਾ ਦੇ ਔਰ ਚਾਈਨਾ ਦੇ ਕਿ ਵੀ US ਚਾਈਨਾ ਸ਼ੁੱਡ ਜੁਆਇਨ ਫੋਰਸਿਸ ਟੂ ਸਪੋਰਟ ਖਾਲਿਸਤਾਨ ਟੂ ਕਾਊਂਟਰ ਇੰਡੀਆ ਹੈਜਮਨੀ, ਕਿ ਜਿਹੜਾ ਭਾਰਤ ਦਾ ਗਲਬਾ ਹੈ ਔਰ ਉਸ ਖਿੱਤੇ ਦੇ ਵਿੱਚ ਇਹ ਜੇ ਦੋਨੋਂ ਹੀ ਮੁਲਕ ਨੇੜੇ ਆਉਂਦੇ ਨੇ ਔਰ ਇਹ ਖਾਲਿਸਤਾਨ ਦੀ ਹਮਾਇਤ ਕਰਨ ਤੇ ਇੰਡੀਆ ਦੀ ਹੈਜਮਨੀ ਟੁੱਟਦੀ ਹੈ। India's ambitions directly collide with economic prosperity of the American people, territorial integrity of China and Sino-American goal of maintaining peace in Asia। ਤਿੰਨੋਂ ਹੀ ਨੁਕਤੇ ਉਹਨਾਂ ਨੇ ਇੱਕ ਵਾਈਜ਼ਰ ਸਟੇਟਮੈਂਟ ਹੈ ਜਿੱਥੇ ਦੋਨਾਂ ਨੂੰ ਹੀ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕੀਤੀ ਹੈ ਔਰ ਆਪਣਾ ਕੇਸ ਵੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਕਿਵੇਂ ਜਿਹੜੀ ਹੈ ਸਾਂਝ ਹੋ ਸਕਦੀ ਹੈ। ਅਕੋਰਡਿੰਗ ਟੂ ਆਫਿਸ ਆਫ ਯੂਨਾਈਟਿਡ ਸਟੇਟਸ ਟ੍ਰੇਡ ਰਿਪਰੈਜ਼ੈਂਟੇਟਿਵ ਉਹਨਾਂ ਨੇ ਕੋਟ ਕੀਤਾ ਹੈ ਕਿ US goods and services trade deficit with India was 45.7 billion in 2022। ਹਾਲਾਂ ਚਾਈਨਾ ਦੇ ਨਾਲ ਕਾਫੀ ਵੱਡਾ ਜ਼ਿਆਦਾ ਟ੍ਰੇਡ ਡੈਫਿਸਿਟ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਪਾਰਟ ਜਿਹੜਾ ਉਸ ਦੇ ਵਿੱਚ ਜਿਹੜਾ ਜੇ ਇਹ ਆਪਸੀ ਸਾਂਝਾਂ ਹੁੰਦੀਆਂ ਨੇ ਤੇ ਫਿਰ ਜਿਹੜਾ ਇੰਡੀਆ ਦਾ ਐਕਸਪੈਂਸ਼ਨਿਜ਼ਮ ਡਿਜ਼ਾਈਨ ਹੈ ਜਿਹਦੇ ਥੱਲੇ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਪੰਜਾਬ ਨੂੰ, ਕਸ਼ਮੀਰ ਨੂੰ, ਅਰੁਣਾਚਲ ਪ੍ਰਦੇਸ਼ ਨੂੰ ਡਿਨਾਈ ਕੀਤਾ ਹੋਇਆ ਔਰ ਉਹਦੇ 'ਚ ਉਹਨਾਂ ਨੇ ਅਗੇਨ ਦੋਵਾਂ ਪ੍ਰੈਜ਼ੀਡੈਂਟਸ ਨੂੰ ਇਹ ਕਿਹਾ ਕਿ ਵੀ ਜੇ ਇੰਡੀਪੈਂਡੈਂਟ ਸੋਵਰਨ ਸਿੱਖ ਹੋਮਲੈਂਡ ਕ੍ਰੀਏਟ ਹੋਇਆ ਤੇ ਇਹ ਦੋਨਾਂ ਹੀ ਮੁਲਕਾਂ ਦੇ ਮਫਾਦ ਦੇ ਵਿੱਚ ਹੋਏਗਾ ਔਰ ਇਸ ਦੇ ਚੱਲਦਿਆਂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਅਰਜ ਦੈਟ ਡਿਊਰਿੰਗ ਦਾ ਅਪਕਮਿੰਗ ਮੀਟਿੰਗ ਕੰਸੀਡਰ ਇੰਡੀਆਜ਼ ਹੈਜਮਨੀ ਇਨ ਦਾ ਰੀਜਨ ਟੂ ਬੀ ਅ ਥ੍ਰੈਟ ਟੂ ਦਾ ਪੀਸ and join hands in supporting the creation of ਖਾਲਿਸਤਾਨ। ਔਰ ਇਹ ਜਿਹੜਾ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈਆਂ ਨੂੰ ਇਹ ਲੱਗੇਗਾ ਕਿ ਜੀ ਇਹ ਤਾਂ ਵੱਡੇ ਜਾਇੰਟਸ ਦੇ ਵੱਡੇ ਮਸਲਿਆਂ ਦੀ ਗੱਲ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ 'ਚੋਂ ਕੀ ਨਿਕਲੇਗਾ। ਹਾਲਾਂ ਜਿਹੜੀ ਇਹ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੀਟਿੰਗ ਹੈ ਉਸ ਤੋਂ ਪਹਿਲਾਂ 4 ਨਵੰਬਰ 2023 ਨੂੰ ਇਹ ਦੋਨੋਂ ਹੀ ਪ੍ਰੈਜ਼ੀਡੈਂਟ ਇੰਡੋਨੇਸ਼ੀਆ ਬਾਲੀ ਦੇ ਵਿੱਚ G20 ਮੀਟ ਦੇ ਵਿੱਚ ਮਿਲੇ ਸੀ। ਜਿਹੜੀ G20 ਮੀਟ ਹੁਣ ਇੰਡੀਆ 'ਚ ਹੋਈ ਉਹਦੇ 'ਚ ਸ਼ੀ ਜਿਨਪਿੰਗ ਨਹੀਂ ਆਇਆ ਪ੍ਰੈਜ਼ੀਡੈਂਟ ਚਾਈਨਾ ਦਾ, ਇਸ ਲਈ ਉਹਦੀ ਤਾਂ ਫੂਕ ਨਿਕਲ ਗਈ, ਹੋਰ ਵੀ ਮੁਲਕ ਨਹੀਂ ਆਏ। ਸੋ ਇਸ ਤੋਂ ਪਹਿਲਾਂ ਜਿਹੜੀ ਇਸ ਲੈਵਲ ਦੀ ਆਫੀਸ਼ੀਅਲ ਵਿਜ਼ਿਟ ਹੈ ਸ਼ੀ ਜਿਨਪਿੰਗ ਦੀ ਇਹ 5 ਸਾਲ ਬਾਅਦ ਹੈ, ਉਦੋਂ ਪ੍ਰੈਜ਼ੀਡੈਂਟ ਟਰੰਪ ਦੇ ਪੀਰੀਅਡ 'ਚ ਔਰ ਉਹ ਵੀ ਮੀਟਿੰਗ ਐਸੀ ਸੀ ਜਦੋਂ ਕਿ ਆਲਰੇਡੀ ਚਾਈਨਾ ਔਰ ਅਮਰੀਕਾ ਦੇ ਜਿਹੜੇ ਸਬੰਧ ਨੇ ਉਹ ਡਿਟੀਰੀਓਰੇਟ ਹੋ ਰਹੇ ਸੀ, ਉਹ ਖਰਾਬ ਹੋ ਰਹੇ ਸੀ। ਪਰ ਹੁਣ ਜਿਹੜੇ ਮੇਨ ਇਸ਼ੂ ਸਾਨੂੰ ਲੱਗਦਾ ਹੈ ਕਿ ਵੀ ਇਹ ਟੇਬਲ ਦੇ ਉੱਤੇ ਹੋਣਗੇ ਉਹਨਾਂ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਕਿਉਂਕਿ ਇਸ ਪੀਰੀਅਡ 'ਚ ਇਹ ਵੀ ਹੋਇਆ
कि चाइना का एक बैलून जिहड़ा अमरीका ने डाउन किया, अमरीका ने कहा सी जी स्पाई बैलून है। इस तरह चाइना नूं शिकायत है कि अमरीका ताइवान नूं जिहड़ा है मिलीटैरली और अदरवाइज जिहड़ा स्ट्रैंथन कर रहा है और वो ताइवान की फुल इंडिपेंडेंट नेशन वजों हमायत ना करे। इस तरह जिहड़ा अमरीका का कंसर्न है कि भाई चाइना नूं जिथे असी मिडल ईस्ट और यूक्रेन के मामले च देखा कि भी उन्हें चाइना नूं चैक करके रखे, उत्थे अमरीका का कहना है कि भी चाइना जिहड़ा है उन्होंने हैकर उन्होंने प्रेजिडेंट बाइडन दियां ईमेल्स भी हैक कीतियां ने। और जिहड़े असी दोवें बिल यूएस हाउस और सैनेट होण दी गल करदे हैं ट्रांसनैशनल रिप्रैशन दे उत्ते, इनफैक्ट ट्रांसनैशनल रिप्रैशन इंडिया तो हुण ज्वाइन होया जदों जस्टिन ट्रूडो ने प्राइम मिनिस्टर ने 18 सितंबर को इंकशाफ किया कि किवें हरदीप सिंह निज्जर के मर्डर दे विच जिम्मेवार ने। लेकिन प्रमुख तौर के उत्ते जो ट्रांसनैशनल रिप्रैशन की गल हुंदी है तो ये जिहड़ा एडमिनिस्ट्रेशन है वो चाइना नूं, रशिया नूं और ईरान नूं निशाने ते लैंदा है। सो ज़ाहिर है भी ये भी एक इशू जिहड़ा है इस दे उत्ते डिस्कस होएगा। और ये नाल बिजनेस इंटरेस्ट, क्योंकि चाइना बेशक उन्होंने 360 के 70 बिलियन डॉलर वन बेल्ट वन रोड इनिशिएटिव ਲਈ ਦਿੱਤਾ, 140 ਤੋਂ ਜ਼ਿਆਦਾ ਮੁਲਕਾਂ ਨੇ ਜੁਆਇਨ ਕੀਤਾ, ਪਰ ਹਕੀਕਤ ਦੇ ਵਿੱਚ ਚਾਈਨਾ ਦੀ ਇਕਨੋਮੀ ਵੀ ਸਾਰੇ ਪੀਰੀਅਡ ਦੇ ਵਿੱਚ ਕਾਫੀ ਉਹਨੇ ਸਫਰ ਕੀਤਾ ਹੈ, ਡੈਟ ਦੇ ਥੱਲੇ ਵੀ ਚਲੇ ਗਏ ਨੇ, ਇਨਵੈਸਟਮੈਂਟ ਵੀ ਰੁਕੀ ਹੈ ਔਰ ਅਨਐਮਪਲੋਇਮੈਂਟ ਰੇਟ ਅੱਗੇ ਹੁੰਦਾ ਸੀ ਕਿ ਵੀ ਉਹ हर साल इशू करते सी कि जी इन्ना घट गया जां दूजा। हुण उन्होंने अपने स्टैटिस्टिक्स वाले नूं कहा कि भी तुसीं जिहड़ा है वो ना करो। सो इस वेले उत्थे अनएम्पलॉयमेंट भी काफ़ी ज़्यादा है। और दूसरा पार्ट असी देखते हैं कि जिहड़ी बाहरली, क्योंकि अमरीका ने इन्नियां पाबंदियां लाइयां ने कि जिहड़े इन्वैस्टर देखो वो मैक्सीको च होए जदों नाफ्ता का जिक्र हुंदा है कि नॉर्थ अमेरिकन जिहड़ी है वो ट्रेड ट्रीटी, तो बेशक ये दूजा होए अल्टीमेटली है तो अमेरिकन इन्वैस्टर ही ने। जो इंडिया च भी हुंदा जी इकॉनमी बड़ी उही है जी, उत्थे फोर्ड चला गया कि उत्थे अपने वो एप्पल वाला चला गया जां दूजा बिल गेट्स चला गया, पैसा इन्हां दा ही है। ये भी देखते हैं भी कित्थे इन्वैस्ट करके सस्ती लेबर कित्थे है की है। सो इहदे च भी कोई शक नहीं है कि अमरीका दियां रिस्ट्रिक्शनस दोनों पासे जिहड़ियां उन्होंने लाइया ट्रेड के उत्ते जो उत्थों आने वाले ने उहदे ते तुसीं एक्स्ट्रा टैरिफ लाते हो। सो ये भी उन्होंने चाइना का इंटरस्ट इस गल च होएगा कि वो अमरीका नूं ये मैसेज दे कि भी ये असीं हॉस्टिलिटी नहीं चाहते, ये सारे नूं असीं रिजॉल्व करना चाहते हैं। दूजे पासे एश्योरेंस भी चाहेगा भी एवें ताइवान नूं ना चंबड़ाओ। और बेशक इस सारे दे विच एक इशू जिवें इस मुलाकात तो पहला दोनों ही सैकटरी ऑफ स्टेट और सैकटरी ऑफ डिफेंस अमरीका दे दिल्ली दे विच सन, लेकिन उहदे च इंडो पैसिफिक का जिक्र भी होया क्योंकि इस पीरीयड च जदों कि स्ट्रेंड रिलेशनशिप सी, ट्रंप ने क्वाड खड़ा किया, उहदे च आस्ट्रेलिया और जापान और इंडिया और अमेरिका, फिर उस चों ही फर्दर अमेरिका ने इंडिया नूं बाहर रख के जिहड़ा वो आस्ट्रेलिया और यूके दे नाल उन्होंने जिहड़ा वो 3 मुल्कां दा अलायंस क्रिएट किया जिहड़ा इंटैलीजेंस शेयरिंग दा सी। सो इस सब दे चलदे हैं इंडो पैसिफिक इशू, क्योंकि जब जे असीं इंडिया जां सिखां दी गल करिए अदरवाइज जिहड़े बाकी इशू ने उन्हां 'च तां ना इंडिया किते स्टैंड करदा ना सिख किते स्टैंड करदे ने। हाँ जदों इंडो पैसिफिक दी गल होएगी उदों ये जरूर होया, क्योंकि ओवरऑल मैटर्स दे बारे तां कल ही जिहड़े इन्हां दे नैशनल सिक्योरिटी एडवाइजर ने अमरीका दे मिस्टर जेक सलीवान उन्होंने अपने प्रेस कॉन्फ्रेंस दे विच कहा कि भाई ये जिहड़ा जे चीन और अमरीका विचाले असीं ये कन्फ्लिक्ट जिहड़ा दिस इज कंपलैक्स एंड कंपीटिटिव, और जे असीं टाइज विद चाइना कैन ईजीली वेयर टूवर्ड्स कन्फ्लिक्ट इफ नॉट मैनेज्ड, कि ये मैनेजमेंट है इन्हां दोनों दे विच जिहड़ी बिटरनेस है उन्होंने रिलेशनशिप्स की, ये चो ये एक्सपैक्ट करना कि कोई बड़ी ब्रेक थ्रू होएगी जदों तक दोवें इकट्ठे कोई प्रेस कॉन्फ्रेंस करनगे या ना करनगे, ऐसा कुछ नहीं है, ब्रेक थ्रू नहीं है, ये मैनेजिंग द सिचुएशन है, काम डाउन करना है सिचुएशन नूं। दोनों ने अपनी अपनी स्ट्रेंथ भी दिखाई है। अमरीका ने ज़ाहिर है कि जे किसी नूं ये लगदा सी कि जी अमरीका की फॉरन पॉलिसी दे विच हुण उहदे कोल कोई क्लाउट नहीं है, तो ये गल भी ठीक नहीं है, क्योंकि
ਅਮਰੀਕਾ ਦੇ ਜਿਹੜੇ ਫੋਰਨ ਮਿਨਿਸਟਰ ਨੇ ਜਾਂ ਫੋਰਨ ਸੈਕਟਰੀ ਨੇ ਬਲਿੰਕਨ, ਉਹ ਆਲਮੋਸਟ ਮਿਡਲ ਈਸਟ ਦੇ ਸਾਰੇ ਮੁਲਕਾਂ 'ਚ ਗਏ ਔਰ ਯੂਰਪ ਤੋਂ ਪਹਿਲਾਂ ਹੀ ਉਹਨਾਂ ਦੇ ਪਾਰਟ 'ਚ ਹੈ। ਸੋ ਉਹਨਾਂ ਨੇ ਚਾਈਨਾ ਨੂੰ ਵੀ ਇਹ ਮੈਸੇਜ ਦਿੱਤਾ ਹੈ ਕਿ ਅਸੀਂ ਕੋਈ ਸਪੈਂਟ ਫੋਰਸ ਨਹੀਂ ਹੈਗੇ ਕਿ ਜੇ ਤੁਸੀਂ 140 ਮੁਲਕਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਸਾਰਾ ਪਾਰਟ ਇਹ ਹੈ। ਹੁਣ ਇੰਡੋ ਪੈਸੀਫਿਕ ਦੇ ਹਵਾਲੇ ਨਾਲ ਇੰਡੀਆ ਨੂੰ ਜ਼ਰੂਰ ਫਿਕਰ ਹੈ। ਇੰਡੀਆ ਇਹ ਸਮਝਦਾ ਸੀ ਕਿ ਜੀ ਇਹ ਉਹਨੂੰ ਸੂਟ ਕਰਦਾ ਸੀ ਕਿ ਵੀ ਚਾਈਨਾ ਔਰ ਅਮਰੀਕਾ ਦੀ ਹੌਸਟਿਲਿਟੀ ਹੋਏ। ਉਹਨਾਂ ਨੂੰ ਲੱਗਦਾ ਸੀ ਕਿ ਜੀ ਸਾਨੂੰ ਫਿਰ ਥਾਪੀ ਮਿਲਦੀ ਰਹੇਗੀ ਔਰ ਵਿਦਨ ਦਾ ਰੀਜਨ ਜਿਹੜਾ ਸਾਡੀ ਸਪੋਰਟ ਹੋਏਗੀ। ਲੇਕਿਨ ਇਸ ਸਾਰੇ ਦੇ ਨਾਲ ਜੋ ਚੱਲ ਰਿਹਾ ਹੈ, ਜੇ ਇਸ ਵੇਲੇ ਸਭ ਤੋਂ ਜ਼ਿਆਦਾ ਕੋਈ ਵਰਿਡ ਹੈ ਤੇ ਉਹ ਇੰਡੀਆ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਫੋਰਨ ਅਫੇਅਰਸ ਐਂਡ ਡਿਫੈਂਸ ਦੇ ਐਕਸਪਰਟ ਨੇ ਪ੍ਰਵੀਨ ਸਾਨੀ, ਜਿਹੜੇ ਇਹਨਾਂ ਦੇ ਫੌਜ ਦਾ ਹੀ ਹਿੱਸਾ ਰਹੇ, ਉਹਨਾਂ ਦਾ ਜਿਹੜਾ ਅੱਜ ਬਾਟਮ ਲਾਈਨ ਦੇ ਵਿੱਚ ਆਰਟੀਕਲ ਹੈ ਐਲੀਫੈਂਟ ਇਜ਼ ਇਨ ਦਾ ਰੂਮ, ਅਸੀਂ ਉਹਦੇ ਚੋਂ ਹੀ ਉਹਨਾਂ ਦਾ ਹੈਡ ਨੂੰ ਚੁਣਿਆ। As the US tries to normalize ties with China, India worries about its commitments to Indo-Pacific strategy। ਕਿਉਂਕਿ ਜਿਹੜਾ ਡਾਇਲੌਗ ਹੋ ਰਿਹਾ ਹੈ ਇਹਨੂੰ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਕਿਹਾ ਜਾ ਰਿਹਾ ਹੈ। ਏਪੈਕ ਸਮਿਟ ਹੈ ਦੋਨਾਂ ਦੇ ਵਿਚਾਲੇ। ਉਹਨਾਂ ਨੇ ਕਿਹਾ ਵੀ ਜਦੋਂ ਕਿ ਹੁਣ ਇਹ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇੰਡੀਆ ਨੂੰ ਇਹ ਫਿਕਰ ਪਿਆ ਕਿ ਵੀ ਹੁਣ ਤੱਕ ਤਾਂ ਸਾਨੂੰ ਜਿਹੜੀ ਹੈ ਫਰਮ ਬਾਰਡਰ ਮੁੱਦੇ ਦੇ ਉੱਤੇ US ਦੀ ਬੈਕਿੰਗ ਸੀ ਔਰ ਇਸ ਸਾਰੇ 'ਚ ਹਾਲਾਂਕਿ ਮੈਂ ਇਸ ਆਰਟੀਕਲ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਟੈਕਨੀਕੈਲਿਟੀ 'ਚ ਡਿਸਕਸ ਕੀਤਾ ਹੈ ਪ੍ਰਵੀਨ ਸਾਨੀ ਨੇ, ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ ਨੇ ਇੰਡੀਆ ਦੀ ਔਕਾਤ ਵੀ ਚੰਗੀ ਤਰ੍ਹਾਂ ਦੇਖ ਲਈ। ਜੇ ਬਾਰਡਰ ਦੇ ਉੱਤੇ ਫੌਜ, ਮਾਈਟੀ ਆਰਮੀ, ਸੈਕੰਡ ਲਾਰਜੈਸਟ ਇਨ ਦਾ ਵਰਲਡ, ਉਹ ਜੋ ਕੁਛ 15 ਜੂਨ 2020 ਨੂੰ ਗਲਵਾਨ ਵੈਲੀ 'ਚ, ਪੈਂਗੋਂਗ ਸੋ ਲੇਕ, ਡੈਪਚੋਂਗ, ਉਸ ਤੋਂ ਪਹਿਲਾਂ 2017 'ਚ ਡੋਕਲਾਮ 'ਚ ਹੋਇਆ, ਉਹਨਾਂ ਨੇ ਦੇਖਿਆ ਵੀ ਇਹਨਾਂ ਦੀ ਫੌਜ ਦੇ ਪੱਲੇ ਕੁਛ ਨਹੀਂ ਹੈ। ਫਿਰ ਜਦੋਂ ਅਸੀਂ 2019 ਦੇ ਵਿੱਚ ਦੇਖਦੇ ਹਾਂ ਜਿਹੜੀ ਮਿੰਟ ਡੇਢ ਮਿੰਟ ਦੀ ਡੌਗ ਫਾਈਟ ਪਾਕਿਸਤਾਨ ਦੀ 에ਅਰ ਫੋਰਸ ਨਾਲ, ਜਿਹੜਾ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਇਹਨਾਂ ਦਾ ਮਿਗ ਵੀ ਥੱਲੇ ਡੇਗ ਲੈਂਦੇ ਨੇ, ਅਭਿਨੰਦਨ ਵੀ ਥੱਲੇ ਆ ਜਾਂਦਾ ਹੈ ਔਰ ਉਹ ਗ੍ਰਿਫਤਾਰ, ਉਹਨਾਂ ਨੇ ਦੇਖ ਲਿਆ ਵੀ ਇਹਨਾਂ ਦੇ 에ਅਰ ਫੋਰਸ ਦੇ ਪੱਲੇ ਵੀ ਕੁਛ ਨਹੀਂ ਹੈ। ਔਰ ਬਾਕੀ ਗਰਾਊਂਡ ਦੇ ਉੱਤੇ ਜੋ ਕੁਛ ਮਨੀਪੁਰ 'ਚ ਹੋਇਆ, ਨਾਰਥ ਈਸਟ, ਔਰ ਜਿਹੜੀ ਇਸ ਵੇਲੇ ਇੱਕ ਅਨਸਟੇਬਿਲਿਟੀ ਹੈ ਔਰ ਜ਼ਾਹਰ ਹੈ ਸਿੱਖਾਂ ਦਾ ਇਸ਼ੂ ਜਿਸ ਲੈਵਲ ਤੇ ਗਿਆ ਔਰ ਉਹ ਸਾਰੇ ਦੇ ਚਲਦੇ ਆ 5 I ਕੰਟਰੀਜ਼ ਨੇ ਜਿਵੇਂ ਇੰਡੀਆ ਨੂੰ ਰੋਗ ਸਟੇਟ ਵਾਲੀ ਕੈਟਾਗਰੀ 'ਚ ਜਿਹੜਾ ਹੈ ਉਹ ਡਿਫਾਈਨ ਕਰਨਾ ਸ਼ੁਰੂ ਕੀਤਾ। ਸੋ ਇਹ ਔਰ ਜਦੋਂ ਤੁਸੀਂ ਕੈਨੇਡੀਅਨ ਸੋਇਲ ਦੇ ਉੱਤੇ ਆ ਕੇ ਉਹ ਜੀ ਕਰਤੂਤ ਕਰਦੇ ਹੋ ਔਰ ਅਮਰੀਕਾ 'ਚ ਤੁਹਾਡੀਆਂ ਕਰਨ ਦੀਆਂ ਜਿਹੜੀਆਂ ਨੇ ਉਹ ਸੰਭਾਵਨਾਵਾਂ ਮੌਜੂਦ ਸਨ, ਜਿਸ ਨੂੰ ਹਾਲ ਦੀ ਘੜੀ ਇਹਨਾਂ ਨੇ ਡੈਟਰ ਕੀਤਾ। ਸੋ ਸਾਨੂੰ ਲੱਗਦਾ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਜਿਹੜਾ ਹੈ ਉਸ ਦਾ ਕਲਾਊਟ ਜਿਹੜਾ ਵਕਤੀ ਤੌਰ ਤੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਮਰੀਕਾ ਦੀ ਲੋੜ ਚੋਂ ਅਸੀਂ ਐਜ਼ ਏ ਬੁਲਵਾਕ ਬਣੇ, ਉਹ ਥੱਲੇ ਜਾਏਗਾ। ਸਿੱਖ ਫੈਕਟਰ ਦੀ ਅਹਿਮੀਅਤ ਸ਼ਾਇਦ ਇਸ ਮੀਟਿੰਗ ਦਾ ਤਾਂ ਹਿੱਸਾ ਨਹੀਂ ਹੋਏਗੀ, ਲੇਕਿਨ ਅਸੀਂ ਸਮਝਦੇ ਹਾਂ ਵੀ ਜੇ ਲੌਂਗ ਟਰਮ ਅਮਰੀਕਾ ਚਾਈਨਾ ਇਹਨਾਂ ਦਾ ਬਿਟਰਨੈਸ ਘਟਦੀ ਹੈ ਤੇ ਇੱਕ ਨਾਰਮਲ ਹਾਲਾਤ ਦੇ ਵਿੱਚ, ਕਿਉਂਕਿ ਅਸੀਂ ਤਾਂ ਜੋ ਕੁਝ ਮੰਗ ਰਹੇ ਹਾਂ ਉਹ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਦੇ ਥੱਲੇ ਹੈ, ਉਸ ਦੇ ਥੱਲੇ ਜਿਹੜੇ ਕੁਝ ਮੁਲਕ ਜਿਵੇਂ ਕੈਟਾਲੋਨੀਆ, ਉਹਨਾਂ ਨੇ ਇੰਡੀਪੈਂਡੈਂਸ ਰੈਫਰੈਂਡਮ ਕੀਤਾ, ਉਹਨਾਂ ਨੂੰ ਭਜਾਇਆ ਗਿਆ, ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਲੀਡਰ ਸੀ ਉਹ ਦੂਜੇ ਮੁਲਕਾਂ 'ਚ ਕੋਈ ਜਾ ਕੇ ਕਿਤੇ ਜਨੀਵਾ ਬੈਠਾ ਹੈ, ਕੋਈ ਬ੍ਰਸਲਸ ਬੈਠਾ ਹੈ। ਹੁਣ ਜਿਹੜੀ ਕਰੰਟ ਗਵਰਨਮੈਂਟ ਹੈ ਸਪੇਨ ਦੀ, ਉਹਨਾਂ ਨੇ ਕਿਹਾ ਜੀ ਅਸੀਂ ਜਨਰਲ ਐਮਨੈਸਟੀ ਨੂੰ ਦੇਣ ਨੂੰ ਤਿਆਰ ਹੈ, ਉਹਨਾਂ 'ਚੋਂ ਕੁਛ ਨੂੰ ਉਹ ਵਾਪਸ ਸੱਦ ਰਹੇ ਨੇ। ਸੋ ਮਤਲਬ ਇਹ ਹੈ ਵੀ ਜੇ ਵਕਤੀ ਤੌਰ ਤੇ ਕੋਈ ਮੂਵਮੈਂਟ ਸੁਪਰੈਸ ਵੀ ਹੁੰਦੀ ਹੈ ਤੇ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਲੰਬਾ ਵਕਤ ਦਬਾ ਨਹੀਂ ਸਕਦੇ। ਸੋ ਅਮਰੀਕਾ ਚਾਈਨਾ ਦੇ ਇਹ ਸਾਰੇ ਚੋਂ ਇਹ ਠੀਕ ਹੈ ਵੀ ਮੋਰ ਇੱਕ ਮੈਨੇਜਿੰਗ ਦਾ ਜਿਹੜਾ ਐਗਰਾਵੇਸ਼ਨ ਆਫ ਸਿਚੁਏਸ਼ਨ ਹੀ ਹੈ, ਇਸ ਚੋਂ ਬਿਯੋਂਡ ਮੈਨੂੰ ਨਹੀਂ ਲੱਗਦਾ ਕਿ ਕੋਈ ਨਿਕਲਣ ਵਾਲਾ ਹੋਏਗਾ। ਲੇਕਿਨ ਇਸ ਸਾਰੇ 'ਚ ਆਲਰੇਡੀ ਕਿਉਂਕਿ ਸਿੱਖ ਫੈਕਟਰ ਤਾਂ ਹੁਣ ਆਲਰੇਡੀ ਫਰੰਟ ਬਰਨਰ ਤੇ ਹੈ ਹੀ ਹੈ ਔਰ ਅਲਟੀਮੇਟਲੀ ਇੱਕ ਬਫਰ ਸਟੇਟ ਦੇ ਤੌਰ ਤੇ ਖਾਲਿਸਤਾਨ ਦੀ ਕਾਇਮੀ ਇਹਨਾਂ ਤਿੰਨੋਂ ਹੀ ਇੰਡੀਆ, ਪਾਕਿਸਤਾਨ, ਚਾਈਨਾ ਨਿਊਕਲੀਅਰ ਸਟੇਟ ਦੇ ਵਿੱਚ ਇਹੀ ਪਰਮਾਨੈਂਟ ਗਾਰੰਟੀ ਹੈ ਆਫ ਦਾ ਸਟੇਬਿਲਿਟੀ, ਪੀਸ ਐਂਡ ਪ੍ਰੋਸਪੈਰਿਟੀ ਆਫ ਦਾ ਰੀਜਨ। ਇਹ ਜੇ ਅਮਰੀਕਾ ਨੂੰ ਵੀ ਚੰਗੀ ਤਰ੍ਹਾਂ ਸਮਝ ਆ ਜਾਏ, ਚਾਈਨਾ ਨੂੰ ਵੀ ਆ ਜਾਏ, ਤਾਂ ਫਿਰ ਜਮਨਾ ਪਾਰ ਵਾਲੇ ਆਪਣਾ ਜਿਹੜਾ ਉਹ ਗਊ ਮੂਤਰ ਔਰ ਗੋਬਰ ਔਰ ਉਸ ਸਾਰੇ ਦੀ ਮਾਰਕੀਟਿੰਗ ਕਰੀ ਜਾਣ ਔਰ ਖਾਲਿਸਤਾਨ ਇੱਕ ਫਸਟ ਵਰਲਡ ਕੰਟਰੀ ਦੇ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਸੱਚ, ਹੱਕ, ਇਨਸਾਫ ਦੀਆਂ ਵੈਲਿਊਜ਼ ਦੇ ਪਹਿਰੇਦਾਰ ਦੇ ਤੌਰ ਤੇ ਓਵਰਆਲ ਹਿਊਮਨ
ਹਿਸਟਰੀ ਦੇ ਵਿੱਚ अपना रोल अदा कर सकते। जी राज साहब तुहाडा बहुत बहुत शुक्रिया। सो हत्थ लैने ब्रेक और ब्रेक ते जाण तो पहला सिर्फ दर्शकों के स्रोतिਆਂ ਨੂੰ अपील ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਲ ਖਾਲਸਾ ਜਥੇਬੰਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਜੇ ਭਾਰਤ ਸਰਕਾਰ ਹਰਦੀਪ ਸਿੰਘ ਨਿੱਜਰ ਕਤਲ ਕੇਸ ਮਸਲੇ ਵਿੱਚ ਸਹਿਯੋਗ ਨਹੀਂ ਕਰ ਰਹੀ ਤਾਂ ਕੈਨੇਡਾ ਇਸ ਕੇਸ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਕੇ ਜਾਵੇ। ਸੋ ਇਸ ਦੀਆਂ ਕਿੰਨੀਆਂ ਸੰਭਾਵਨਾਵਾਂ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? देखो अजकल जस्टिन ट्रूडो इंटरनेशनल खबरों च भी जिहड़ा है वो प्रमुखता दे नाल छा जांदे ने जी। हालां कईयां नूं तां लगदा होएगा फॉर द रॉन्ग रीजनस, लेकिन मैं समझदा भी कई बार बेशक तुसीं अपनी रवायती फॉरेन पॉलिसी नूं फॉलो करदे हो, लेकिन जे तुहाडे अंदर इंसानियत दे लई धड़कदा दिल है और ईमानदार तुहाडा दिल है तो तुसीं उस सारे दे बावजूद भी अपने अंदरले दा किते ना किते प्रगटावा करदे हो। बिल्कुल क्योंकि जो गजा दे विच चल रहा है, जो जिस कन्फ्लिक्ट दे विच अमरीका, कैनेडा, फाइव आइज कंट्रीज समेत सारा वैसटर्न यूरोपीयन कंट्रीज खुल के इजराइल की पिठ ते आई हैं, क्योंकि पहली स्टेज दे उत्ते इजराइल विक्टिम सी क्योंकि हमास ने 1200-1300 के करीब इजराइलियां नूं मारिया और 250 जिहड़े ने वो किडनैप कीते जां अगवा कीते। सो उदों इस गल दा ध्यान रहे कि ये जिहड़ा जदों असीं फाइव आइज नेशनस की गल करदे तो 75 साल तो आलमोस्ट 1945 तो ज़्यादा 77 साल हो गए हुण तक ये अलायंस है और ये कल्ला शेयरिंग ऑफ इंटैलीजेंस नहीं है, ये टुगैदरनैस दे नाल किसी भी इशू ते ये नहीं होया कि भी इन्हां ने एक दूसरे दे अगेंस्ट फॉरेन पॉलिसी लाइन लई हुए। हालां फ्रांस अड़ जांदा है जदों असीं यूरोप की गल करते हैं, जिवें 2003 की इराक वॉर वेले फ्रांस ने नहीं सी सपोर्ट किया, लेकिन इन्हां दा अलायंस जिहड़ा है वो तुसीं टाइम टेस्टेड कह लो, इंटरस्ट बॉन्ड कह लो, क्योंकि उन्हां चों 3 मुल्क तां उही ने आस्ट्रेलिया, न्यूजीलैंड और कैनेडा जिहड़े ब्रिटिश बादशाह की मलकीयत ही है, तो यूके का इंटरस्ट हमेशा अमरीका दे नाल ही हुंदा। इराक वॉर वेले भी टोनी ब्लेयर मूरे सी उस सारे नूं। अच्छा। और यही कारण है कि जदों ये जिहड़ा 18 जून नूं हरदीप सिंह निज्जर का मर्डर हुंदा है तो जस्टिन ट्रूडो ने ये बजाए कि खुद करन दे सब तो पहला इन्हां राहीं G20 मुल्कां तक जिहड़ा G20 की समिट दे वेले इन्हां मुल्कां दे हैड्स ने जां इंडिया नूं ये कहा कि भी इस लाइन दे उत्ते कोऑपरेट करो इस मर्डर च, और जदों इसका असर नहीं होया कोई भी फिर ही वापस आके G20 तो ट्रूडो ने कैनेडियन पार्लीमेंट दे विच इंकशाफ किया। हुण इजराइल दे जिहड़ा जदों उन्हें काउंटर किया पहली स्टेज ते इन्हां सारे फाइव आइज कंट्रीज
ਦਾ ਅਮਰੀਕਾ ਦੇ ਨਾਲ ਹੀ ਖੁੱਲ੍ਹ ਕੇ ਪੱਕਾ ਸਟੈਂਡ ਸੀ ਕਿ ਵੀ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ, ਰਾਈਟ ਟੂ ਡਿਫੈਂਸ, ਔਰ ਇਸ ਲਈ ਜਿਹੜਾ ਹੈ ਉਹਨੂੰ ਹੱਕ ਹੈ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰੇ, ਯਾਨੀ ਸਪੋਰਟ ਆਫ ਦਾ ਅਟੈਕ ਸੀ। ਐਂ ਲੱਗਦਾ ਸੀ ਵੀ ਇਜ਼ਰਾਈਲ ਦੇ ਨਾਲ ਬਿਲਕੁਲ ਨੰਗੇ ਧੜ ਖਲੋ ਗਏ ਨੇ। ਹਾਲਾਂਕਿ ਨਜ਼ਰ ਆ ਰਿਹਾ ਸੀ ਕਿ ਹਮਾਸ ਕੋਈ ਜਿਹੜਾ ਹੈ ਉਹ ਉਹਨਾਂ ਦੀ ਕੋਈ ਇਸ ਕਿਸਮ ਦੀ ਕੋਈ ਥਾਂ ਤਾਂ ਹੈ ਨਹੀਂ, ਉਹਨਾਂ ਦੇ ਕਿੱਥੇ ਨੇ, ਕਿਵੇਂ ਨੇ, ਕੌਣ ਕਿਲਰ ਨੇ, ਕੌਣ ਨਹੀਂ। ਲੇਕਿਨ ਇਹਨਾਂ 6 ਹਫ਼ਤਿਆਂ ਦੇ ਬਾਅਦ ਖਾਸ ਤੌਰ 'ਤੇ ਜਦੋਂ ਕਿ ਪਹਿਲੀ ਸਟੇਜ ਤੋਂ ਜਿਉਂ-ਜਿਉਂ ਕੈਜੂਅਲਟੀਜ਼ ਵੱਧਦੀਆਂ ਚਲੀਆਂ ਗਈਆਂ ਔਰ ਹਸਪਤਾਲਾਂ ਨੂੰ, ਸਕੂਲਾਂ ਨੂੰ ਔਰ ਈਵਨ ਉਹ ਪਨਾਹਗਾਹ ਜਿੱਥੇ ਦੌੜ ਕੇ UN ਦੇ ਰੈਫਿਊਜੀ ਨੇ, ਇਜ਼ਰਾਈਲ ਨੇ ਆਪਣੀ ਬੰਬਾਰੀ ਦਾ ਨਿਸ਼ਾਨਾ ਬਣਾਇਆ ਔਰ ਗਰਾਊਂਡ ਟਰੂਪਸ ਵੀ ਜਦੋਂ ਵਾੜੇ ਤੇ ਉਹ ਬਾਰਬੈਰਿਟੀ ਦੇ ਨਾਲ ਫਿਊਲ ਸਪਲਾਈ ਕੱਟ ਦੇਣਾ, ਵਾਟਰ ਸਪਲਾਈ ਨਹੀਂ ਹੈ, ਆਕਸੀਜਨ ਨਹੀਂ ਹੈ, ਉਹ ਸਾਰੇ ਨਾਲ। ਸੋ ਇਸ ਦੇ ਬਾਵਜੂਦ ਵੀ ਅਮਰੀਕਾ ਦਾ ਜਿਹੜਾ ਬਾਈਡਨ ਦਾ ਕਹਿਣਾ ਤਾਂ ਇਸ ਕਿਸਮ ਦਾ ਹੀ ਸੀ ਕਿ ਜੀ ਅਸੀਂ ਹੁਣ ਉਹ 4 ਘੰਟੇ ਦਾ ਵਿੱਚੋਂ ਉਹ ਗੈਪ ਦੇ ਰਹੇ ਨੇ, ਵੀ ਹੈਵ ਆਸਕਡ ਇਜ਼ਰਾਈਲ ਕਿ ਜੀ ਉਹ ਜਿਹੜਾ ਇਵੇਂ ਕਰੇ, ਲੇਕਿਨ ਉਹਦੇ 'ਚੋਂ ਕੁਛ ਨਹੀਂ ਸੀ ਨਿਕਲਦਾ। ਹੁਣ ਮੈਂ ਇਸ ਲਈ ਕਹਿੰਦਾ ਵੀ ਜਿਹੜਾ ਬੰਦੇ ਦੇ ਅੰਦਰ ਉਹ ਦਿਲ ਧੜਕਦਾ ਹੁੰਦਾ, ਨੋ ਮੈਟਰ ਇਹ ਕਹਿਣਾ ਵੀ ਉਹਨਾਂ ਨੂੰ ਮਹਿੰਗਾ ਪਏਗਾ ਆਪਣੇ ਵਿਦਨ ਅੰਦਰੂਨੀ ਦਾਇਰੇ ਦੇ, ਕਿ ਜਸਟਿਨ ਟਰੂਡੋ ਨੇ ਪਿਛਲੇ ਕੱਲ੍ਹ ਬ੍ਰਿਟਿਸ਼ ਕੋਲੰਬੀਆ 'ਚ ਇੱਕ ਜਿਹੜੀ ਹੈ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਿਹਾ, ਜਿਹਦਾ ਹੈਡਲਾਈਨ ਅੱਜ ਦੁਨੀਆ ਭਰ ਦੇ ਮੀਡੀਆ 'ਚ ਹੈ, ਕੈਨੇਡੀਅਨ PM ਟੈਲਸ ਇਜ਼ਰਾਈਲ ਕਿਲਿੰਗ ਆਫ ਬੇਬੀਜ਼ ਮਸਟ ਸਟਾਪ। ਔਰ ਇਹ ਬੜੇ ਮਜ਼ਬੂਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ, ਔਰ ਉਹਨਾਂ ਦੇ ਮੈਂ ਐਗਜ਼ੈਕਟ ਲਫ਼ਜ਼ ਜੇ ਮੈਂ ਦੁਹਰਾਣੇ ਹੋਣ ਤਾਂ ਨੇ ਕਿ ਉਹਨਾਂ ਨੇ The world is watching on TV, on social media. We are hearing the testimonies of doctors, family members, survivors, kids who lost their parents, Mr. Trudeau said at an event in British Columbia province. The world is witnessing this killing of women, of children, of babies. This has to stop. ਹੁਣ ਇਹ ਬੜੀ ਮਜ਼ਬੂਤ ਸਟੇਟਮੈਂਟ ਹੈ ਔਰ ਜਿਹੜੀ ਲਾਈਨ ਅਸੀਂ ਪਹਿਲੇ ਦਿਨ ਤੋਂ ਲਈ ਕਿ ਪੋਲੀਟੀਕਲੀ 2 ਨੇਸ਼ਨ 2 ਸਟੇਟ ਫਾਰਮੂਲਾ, ਪਰ ਹਿਊਮੈਨੀਟੇਰੀਅਨ ਮੁੱਦੇ ਦੇ ਉੱਤੇ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਐਟਲੀਸਟ ਅਦਰਵਾਈਜ਼ ਸਾਡੇ ਲਈ ਡਿਫੈਂਡ ਇੱਕ ਪਾਸਿਓਂ ਅਸੀਂ ਐਡਮਾਇਰ ਕਰ ਰਹੇ ਹਾਂ ਜਸਟਿਨ ਟਰੂਡੋ ਨੂੰ ਕਿ ਜੀ ਉਹਨੇ ਸਿੱਖਾਂ ਦੇ ਮਾਮਲੇ ਸਟੈਂਡ ਲਿਆ, ਪਰ ਜੇ ਇੰਨੇ ਵੱਡੇ ਹਿਊਮੈਨੀਟੇਰੀਅਨ ਕ੍ਰਾਈਸਿਸ 'ਚ ਉਹ ਚੁੱਪ ਕਰਕੇ ਬੈਠਾ ਜਾਂ ਇਜ਼ਰਾਈਲ ਦੀ ਹਮਾਇਤ 'ਤੇ ਹੁੰਦਾ ਤਾਂ ਫਿਰ ਸਾਡਾ ਵੀ ਡਬਲ ਸਟੈਂਡਰਡ ਲੱਗਣਾ ਸੀ। ਮੈਂ ਸਮਝਦਾ ਵੀ ਉਸ ਨੇ ਖੁੱਲ੍ਹ ਕੇ ਕਿਹਾ ਕਿ ਜੀ ਆ ਜਿਹੜਾ ਇਹਨੂੰ ਬੰਦ ਕਰੋ, ਜੋ ਤੁਸੀਂ ਔਰਤਾਂ ਨੂੰ, ਬੱਚਿਆਂ ਨੂੰ ਔਰ ਦੂਸਰਿਆਂ ਨੂੰ, ਦੁਨੀਆ ਤੁਹਾਨੂੰ ਦੇਖ ਰਹੀ ਹੈ। ਹਾਲਾਂਕਿ ਇਸ ਦੇ ਫੌਰਨ ਬਾਅਦ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਤਨਯਾਹੂ ਨੇ ਹਿੱਟ ਬੈਕ ਕੀਤਾ, ਉਹਨੇ ਕਿਹਾ ਜੀ ਅਸੀਂ ਨਹੀਂ ਕਰ ਰਹੇ, ਹਮਾਸ ਕਰ ਰਹੀ ਹੈ, ਉਹਨਾਂ ਨੇ ਸਿਵਲੀਅਨਸ ਨੂੰ ਸਾੜ ਦਿੱਤਾ, ਵਰਸਟ ਹਾਰਰ ਕੀਤੇ, ਹੌਲੋਕਾਸਟ ਤੋਂ ਬਾਅਦ ਜੂਜ਼ ਦੇ ਉੱਤੇ ਇੰਨੇ ਜ਼ੁਲਮ ਹੋਏ ਨੇ, while Israel is doing everything to keep civilian out of harm's way, Hamas is doing everything to keep them in the harm's way. ਹੁਣ ਇਸ ਤੋਂ ਵੱਡਾ ਝੂਠ ਤਾਂ ਸੈਂਚਰੀਜ਼ ਕੀ ਮਿਲੇਨੀਅਮਸ ਦਾ ਵੀ ਨਹੀਂ ਹੋਏਗਾ। ਹੁਣ ਇਹ ਤਾਂ ਇਸ ਆਸਪੈਕਟ ਦੇ ਉੱਤੇ ਅਗੇਨ ਜਸਟਿਨ ਟਰੂਡੋ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਏ ਨੇ, ਉਹ ਇਜ਼ਰਾਈਲ ਦਾ ਹੋਏ ਜਾਂ ਹੋ ਸਕਦਾ ਹੈ ਅਮਰੀਕਾ ਨੇ ਵੀ ਅੰਦਰ ਵਾੜ ਕੇ ਕਿਹਾ ਹੋਏ ਕਿ ਜੀ ਥੋੜੀ ਬਹੁਤ ਟੇਪ ਲਾ ਲਓ ਮੂੰਹ ਨੂੰ। ਪਰ ਦੂਜੇ ਪਾਸੇ ਅਸੀਂ ਸਮਝਦੇ ਹਾਂ ਕਿ ਦਲ ਖਾਲਸਾ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਅਸੀਂ ਉਸ ਦੀ ਵੀ ਵਿਚਾਰ ਚਰਚਾ ਕਰਨਾ ਚਾਹੁੰਦੇ, ਕਿਉਂਕਿ ਲਗਾਤਾਰਤਾ ਨਾਲ 18 ਸਤੰਬਰ ਤੋਂ ਬਾਅਦ 2-3 ਮੌਕਿਆਂ ਦੇ ਉੱਤੇ ਖੁੱਲ੍ਹ ਕੇ ਜਸਟਿਨ ਟਰੂਡੋ ਨੇ ਲਾਈਨ ਲਈ, ਔਰ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਆਟਵਾ ਦੇ ਵਿੱਚ ਰਿਪੋਰਟਰਸ ਦੇ ਨਾਲ ਗੱਲ ਕਰਦਿਆਂ ਬਿਲਕੁਲ ਸਪਸ਼ਟ ਸਟੈਂਡ ਲਿਆ ਕਿ ਭਾਈ ਇੰਡੀਆ ਕੰਪਲਿਸਿਟ ਹੈ, ਉਹ ਫੁਲੀ ਕੋਆਪਰੇਟ ਕਰੇ। ਔਰ ਠੀਕ ਉਸ ਪੀਰੀਅਡ 'ਚ ਜਦੋਂ ਜਸਟਿਨ ਟਰੂਡੋ ਇਹ ਸਟੈਂਡ ਲੈ ਰਹੇ ਸੀ, ਉਹਦੇ ਐਂਟਨੀ ਬਲਿੰਕਨ ਦਿੱਲੀ ਦੇ ਵਿੱਚ ਖਲੋ ਕੇ ਇੰਡੀਆ ਨੂੰ ਕਹਿ ਰਹੇ ਸੀ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ ਔਨ ਹਰਦੀਪ ਸਿੰਘ ਨਿੱਜਰਜ਼ ਮਰਡਰ ਇਨਵੈਸਟੀਗੇਸ਼ਨ। ਹੁਣ ਜੇ ਤੁਸੀਂ ਅਮਰੀਕਾ ਦੇ ਵਰਡ ਵੀ ਦੇਖੋ, ਸ਼ੁਰੂ 'ਚ ਸੀ ਕਿ ਜੀ ਬੋਥ ਆਰ ਆਵਰ ਐਲਾਈਜ਼ ਐਂਡ ਵੀ ਰਿਕੁਐਸਟ ਈਚ ਅਦਰ ਟੂ ਕੋਆਪਰੇਟ ਇਨ ਦਿਸ। ਫਿਰ ਉਹਨਾਂ ਨੇ ਜਿਹੜਾ ਨੈਕਸਟ ਸਟੈਪ ਲਿਆ ਕਿ ਜੀ now as investigation is going on, India should cooperate with, ਪਰ ਦਿੱਲੀ ਖਲੋ ਕੇ ਐਂਟਨੀ ਬਲਿੰਕਨ ਦਾ ਕਹਿਣਾ ਇੰਡੀਆ ਮਸਟ। ਹੁਣ ਐਡਵਾਈਜ਼ਰੀ ਫਰੈਂਡਲੀ ਸ਼ੁੱਡ ਤੋਂ ਮਸਟ ਤੱਕ ਆਉਣਾ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਜਸਟਿਨ ਟਰੂਡੋ ਨੇ ਵੀ ਜਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਵੀ ਤੁਸੀਂ ਬਾਕੀ ਗੱਲਾਂ ਤਾਂ ਜੋ ਕਰ ਰਹੇ ਹੋ ਉਹ ਕਰੀ ਜਾਓ, ਲੇਕਿਨ ਇਸ ਮੁੱਦੇ ਦੇ ਉੱਤੇ ਕੋਈ ਜਿਹੜਾ ਇੰਡੀਆ ਨੂੰ ਅਸੀਂ ਆਫ ਦਾ ਹੁੱਕ ਨਹੀਂ ਹੋਣ ਦੇਣਾ।
ਔਰ ਇਹ ਬਲਿੰਕਨ ਤੋਂ ਬਾਅਦ ਹੀ ਜਿਹੜਾ ਉਹ ਟਰੂਡੋ ਨੇ ਜਦੋਂ ਅਗੇਨ ਇਹ ਕਿਹਾ ਕਿ ਵੀ ਇੰਡੀਆ ਨੇ ਵਿਆਨਾ ਕਨਵੈਨਸ਼ਨ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਦੇ ਥੱਲੇ ਸੋਵਰਨਿਟੀ ਵਾਇਲੇਟ ਕੀਤੀ ਹੈ, ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਤੇ ਮਾਰਿਆ ਔਰ ਜੇ ਵੱਡੇ ਮੁਲਕ ਇਸ ਲੈਵਲ ਤੇ ਕਰਨਗੇ ਤਾਂ ਵਰਲਡ ਵਿਲ ਬੀ ਅ ਡੇਂਜਰਸ ਪਲੇਸ। ਹੁਣ ਉਹਦੇ ਜਵਾਬ 'ਚ ਇੰਡੀਆ ਨੇ ਅਸੀਂ ਜ਼ਿਕਰ ਕੀਤਾ ਸੀ ਕਿ ਹਿਊਮਨ ਰਾਈਟ ਕਾਉਂਸਲ 'ਚ ਜਿੱਥੇ ਕੁਝ ਮੁਲਕਾਂ ਦਾ ਹਰ 4 ਸਾਲ ਬਾਅਦ ਰਿਵਿਊ ਹੁੰਦਾ, 43 ਮੈਂਬਰ ਨੇ ਹਿਊਮਨ ਰਾਈਟ ਕਾਉਂਸਲ ਦੇ, ਉਹਦੇ ਵਿੱਚ ਜਿਹੜਾ ਇੰਡੀਅਨ ਰਿਪਰੈਜ਼ੈਂਟੇਟਿਵ ਉੱਥੇ ਮੁਸਲਮਾਨ ਰੱਖਿਆ ਹੋਇਆ ਹੈ ਇਹ ਦੱਸਣ ਲਈ ਜਿਵੇਂ ਮਾਈਨੋਰਟੀ ਸਾਡੇ ਬਹੁਤ ਮਹਿਫੂਜ਼ ਨੇ, ਉਹਨੇ 3-4 ਨੁਕਤਿਆਂ ਦੇ ਉੱਤੇ ਆਪਣੇ ਰਿਵਿਊ ਦੇ ਵਿੱਚ ਕੈਨੇਡਾ ਨੂੰ ਟਾਰਗੇਟ ਕੀਤਾ ਔਰ ਉਹਦੇ ਵਿੱਚ ਕਿ ਸੀ ਜੀ ਇਹ ਫਰੀडम ਆਫ ਐਕਸਪ੍ਰੈਸ਼ਨ ਦਾ ਮਤਲਬ ਜਿਹੜਾ ਉਹ ਹੇਟ ਸਪੀਚ ਨਹੀਂ ਹੈ ਜਿਹਦੇ ਥੱਲੇ ਵਾਇਲੈਂਸ ਹੋ ਰਹੀ ਹੈ, ਮੰਦਰਾਂ ਤੇ ਅਟੈਕ ਹੋ ਰਿਹਾ ਹੈ ਔਰ ਪੋਲੀਟੀਕਲੀ ਜਿਹੜਾ ਉਹ ਉਹਨਾਂ ਨੇ ਈਵਨ ਕੈਨੇਡਾ ਨੇ ਇੰਡੀਜਨਸ ਆਪਣੇ ਬੱਚਿਆਂ ਨਾਲ ਕਿਵੇਂ ਡੀਲ ਕੀਤਾ ਉਹਦੇ ਤੇ ਵੀ ਟਾਰਗੇਟ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਜਿਹਨੂੰ ਤੁਸੀਂ ਟਿਟ ਫॉर ਟੈਟ ਕਹਿ ਲਓ ਜਾਂ ਇੰਡੀਆ ਦੀ ਐਰੋਗੈਂਸ ਕਹਿ ਲਓ ਜਾਂ ਉਹਨਾਂ ਦਾ ਕੀ ਉਹਨਾਂ ਦੇ ਹੈ ਜਾਂ ਉਹਨੂੰ 2024 ਦੀਆਂ ਚੋਣਾਂ ਤੱਕ ਖਿੱਚਣਾ ਚਾਹੁੰਦੇ ਨੇ ਪੋਲੀਟੀਕਲ ਮਫਾਦ ਲੈਣ ਲਈ ਔਰ ਦਲ ਖਾਲਸਾ ਨੇ ਇਸ ਦੇ ਉੱਤੇ ਖਾਸ ਤੌਰ ਤੇ ਇੰਡੀਆ ਦੀ ਇਸ ਲਾਈਨ ਤੋਂ ਬਾਅਦ ਉਹਨਾਂ ਨੇ ਕਿਹਾ ਔਰ ਮੀਡੀਆ ਜਿਹੜੀ ਰਿਪੋਰਟਿੰਗ ਹੈ ਦਲ ਖਾਲਸਾ ਟੂ ਕੈਨੇਡੀਅਨ ਪ੍ਰਾਈਮ ਮਿਨਿਸਟਰ ਕੰਸੀਡਰ ਟੇਕਿੰਗ ਨਿਜਰਸ ਕੇਸ ਟੂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਫ ਇੰਡੀਆ ਇਜ਼ ਨਾਟ ਲਿਸਨਿੰਗ ਟੂ ਯੂ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਨਵੋਲਵ ਹੈ ਇੰਡੀਅਨ ਸਟੇਟ ਕਿਲਿੰਗ 'ਚ ਵੀ ਕੈਨੇਡਾ 'ਚ ਤਾਂ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਅਸੀਂ ਤਾਂ ਜਿਹੜਾ ਸ਼ੁਰੂ ਤੋਂ ਹੀ ਸਾਨੂੰ ਇਹ ਪਤਾ ਹੈ ਕਿ ਵੀ ਇਹ ਦੇ ਹੈਵ ਰੀਜ਼ਨਸ ਟੂ ਬਿਲੀਵ ਕਿ ਵੀ ਇਹ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਇਟਸ ਟਰੂ ਐਂਡ ਏ ਫੈਕਟ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਕਿਨੇ ਮਾਸਟਰਮਾਈਂਡ ਕੀਤਾ ਹੈ ਨਿੱਜਰ ਦਾ ਮਰਡਰ ਇਹ ਵੀ ਬੜਾ ਕਲੀਅਰ ਹੈ ਔਰ ਇਹ ਉਹਦੇ ਤੇ ਉਹਨਾਂ ਨੇ ਹੀ ਕੌਸ਼ਨ ਮੋਦੀ ਨਾਟ ਟੂ ਅੰਡਰ ਐਸਟੀਮੇਟ ਜਸਟਿਨ ਟਰੂਡੋ ਮੋਰ ਓਵਰ ਪ੍ਰਾਈਮ ਮਿਨਿਸਟਰ ਆਫ ਏ ਮੈਚੁਰ ਡੈਮੋਕ੍ਰੇਸੀ ਡਜ਼ਨਟ ਲਾਈ ਬਿਫੋਰ ਹਿਸ ਪਾਰਲੀਮੈਂਟੇਰੀਅਨਸ ਹੀ ਐਡਡ ਕਿ ਵੀ ਉਹ ਟਰੂਡੋ ਨੇ ਇਸ ਲੈਵਲ ਤੇ ਜੋ ਕਿਹਾ ਉਹ ਬਿਨਾਂ सबूतों तो नहीं किया और ये जो उन्हें किया there are serious reasons to believe that agents of the government of India could have been involved in the killing of Nijjar। उन्होंने कहा कि भी ये कनाडा वो मुल्क है which stand up for the rule of the law because it might start to make right again if bigger countries can ये उन्होंने कोट किया जो मैं already किया ही है और ये सारे दे चलते हैं। फिर उन्होंने कहा कि भाई ये जे इंडिया रेफरिंग टू Indian High Commissioner Verma's interview with Canadian media stating that neither Canada nor its allies have shown concrete evidence वो तो यही कहते evidence नहीं है उन्होंने कहा कि भाई ये जड़ा असी अपील करते हैं कि भी जे इंडिया रीजनेबल जड़ा इस दे उत्ते कोऑपरेट नहीं करता तो फिर जड़ा इस केस नूं इंटरनेशनल कोर्ट ऑफ जस्टिस च लिजाया जाए। ਉਹਦੇ 'ਚ ਅਸੀਂ ਇਹ ਦੱਸਦੇ ਹੀ ਹੈ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨਸ ਦੀ ਕਾਰਮ ਹੈ ਅੰਡਰ ਦਾ UN ਐਕਟ ਜਾਂ ਉਹਨਾਂ ਦੇ ਚਾਰਟਰ ਦੇ ਥੱਲੇ ਇਹ ਆਉਂਦਾ ਹੈ ਔਰ ਉਹਦੇ 'ਚ ਇੱਕ ਵੱਖਰਾ ਪ੍ਰੋਸੀਜਰ ਇਹ ਇੰਟਰਨੈਸ਼ਨਲਾਈਜ਼ ਤਾਂ ਕਰਦਾ ਹੈ ਉਹ ਇੱਕ ਕਿਉਂਕਿ ਇੰਡੀਆ ਵੀ ਸਿਗਨੇਟਰੀ ਹੈ ਉਸ ਚਾਰਟਰ ਦਾ ਔਰ ਇਨ ਫੈਕਟ ਜਿਨ੍ਹਾਂ ਨੂੰ ਉਹਨਾਂ ਦੇ ਆਪਣਾ ਸਪਾਈ ਮਾਸਟਰ ਜਿਹੜਾ ਪਾਕਿਸਤਾਨ ਨੇ ਰੰਗੇ ਹੱਥੀ ਫੜਿਆ ਕਿਵੇਂ ਜਿਹੜਾ ਉਸਨੇ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਪੂਰੇ ਸਪਾਈ ਸੈਂਟਰ ਬਣਾਏ ਹੋਏ ਸੀ ਰਾਹ ਦੇ ਔਰ ਇਹ ਸਾਰੇ ਦੇ ਕੁਲਭੂਸ਼ਣ ਜਾਧਵ ਔਰ ਉਹਨੂੰ ਪਾਕਿਸਤਾਨੀ ਕੋਰਟ ਨੇ ਡੈਥ ਸੈਂਟੈਂਸ ਦਿੱਤੀ ਕਿ ਭਾਈ ਉਹਨੇ ਜਿਹੜਾ ਪਾਕਿਸਤਾਨ ਦੇ ਵਿੱਚ ਕਿੰਨੀਆਂ ਵਾਇਲੈਂਟ ਇਨਸੀਡੈਂਟਸ ਕਰਵਾਈਆਂ ਔਰ ਦੂਸਰੀਆਂ ਸੋ ਇੰਡੀਆ ਕੁਲਭੂਸ਼ਣ ਜਾਧਵ ਨੂੰ ਇਨੋਸੈਂਟ ਕਹਿ ਕੇ ਉਹਦਾ ਕੇਸ ICJ ਜਿਹਨੂੰ ਬਰੀਫ ਕਿਹਾ ਜਾਂਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਗਿਆ ਜਿੱਥੇ ਆਲਰੇਡੀ ਉਹਦੀ ਪ੍ਰੈਜੈਂਟੇਸ਼ਨ ਇੰਡੀਆ ਦੇ ਵਕੀਲ ਨੇ ਵੀ ਦਿੱਤੀ ਪਾਕਿਸਤਾਨ ਦੀ ਹਕੂਮਤ ਨੇ ਵੀ ਦਿੱਤੀ ਔਰ ਥੋੜਾ ਬਹੁਤ ਉਹਨੂੰ ਜਿਹੜੀ ਹੈ ਕਾਉਂਸਲਰ ਐਕਸੈਸ ਕੁਲਭੂਸ਼ਣ ਜਾਧਵ ਨੂੰ ਮਿਲੀ ਔਰ ਉਹ ਕਿਉਂਕਿ ICJ ਦੇ ਵਿੱਚ ਕੇਸ ਹੈ ਇਸ ਲਈ ਉਹਦੀ ਫਾਂਸੀ ਰੁਕੀ ਹੋਈ ਹੈ। ਪਾਕਿਸਤਾਨ ਵੀ ਉਹਨੂੰ ਐਜ਼ ਏ ਲੀਵਰੇਜ ਯੂਜ਼ ਕਰਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਰਨ ਦੇ ਲਈ। ਹੁਣ ਵੀ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਅੱਗੋਂ ਕੀ ਕਰੇਗਾ ਜੇ ਕਤਰ ਵਾਲਾ ਮਾਮਲਾ ਸਾਹਮਣੇ ਆਇਆ ਕਿ 8 ਉਹਨਾਂ ਦੇ ਕਮਾਂਡੈਂਟ ਲੈਵਲ ਦੇ ਆਫੀਸਰ ਨੇਵੀ ਦੇ ਜਿਹੜੇ ਰੰਗੇ ਹੱਥੀ ਫੜੇ ਗਏ ਹਾਇਰ ਤਾਂ ਕੀਤਾ ਸੀ ਕਤਰ ਦੇ ਸ਼ੇਖ ਨੇ ਇਹਨਾਂ ਨੂੰ ਕਿ ਜੀ ਤੁਸੀਂ ਟ੍ਰੇਨਡ ਕਰੋ ਸਾਡੀ ਨੇਵੀ ਨੂੰ ਔਰ ਜਿਹੜੀ ਸਬਮਰੀਨ ਇੱਕ ਇਟਲੀ ਤੋਂ ਲੈਣੀ ਹੈ ਉਹਦੀ ਟੈਕਨੀਕੈਲਿਟੀ
ਤੇ ਉਹ ਤਾਂ ਇਜ਼ਰਾਈਲ ਦੇ ਲਈ ਜਿਹੜੀ ਹੈ ਉਹਨਾਂ ਦੀ ਖੁਫੀਆ ਏਜੰਸੀ ਮੋਸਾਦ ਦੇ ਲਈ ਜਸੂਸੀ ਕਰ ਰਹੇ, ਉਹਨਾਂ ਨੂੰ ਵੀ ਡੈਥ ਸੈਂਟੈਂਸ ਹੈ। ਸੋ ਹੁਣ ਉੱਥੇ ਕੁਲਭੂਸ਼ਣ ਯਾਦਵ ਦਾ ਕੇਸ ਵੀ ਲਟਕ ਰਿਹਾ, ਹਾਲਾਂ ਇਸ ਗੱਲ ਨੂੰ ਸ਼ਾਇਦ 7-8 ਸਾਲ ਹੋ ਗਏ ਨੇ ਜੇ ਮੈਂ ਗਲਤ ਨਾ ਹੋਵਾਂ। ਸੋ ਇਹ ਠੀਕ ਹੈ ਕਿ ਵੀ ਜਦੋਂ ਇਸ ਲੈਵਲ ਦਾ ਕੋਈ ਵੀ ਟਕਰਾਅ ਹੁੰਦਾ ਤੇ ICJ ਫਾਈਨਲ ਹੈ, ਪਰ ਉੱਥੋਂ 20 ਸਾਲਾਂ ਬਾਅਦ ਕੁਛ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੁੰਦਾ। ਹਾਂ ਇਹ ਜ਼ਰੂਰ ਹੁੰਦਾ ਕਿ ਵੀ ਸਾਰੇ ਦੇ ਚੱਲਦਿਆਂ ਭਾਰਤ ਔਰ ਜਿਹੜਾ ਕੈਨੇਡਾ ਉਹ ਹੁਣ ਇੱਕ ਪਲੇਟਫਾਰਮ ਤੇ ਨਹੀਂ ਨੇ, ਬਹੁਤ ਸਾਰੇ ਮੁੱਦਿਆਂ 'ਚ ਟ੍ਰੇਡ ਪੈਕਟ ਵੀ ਰੁਕ ਗਿਆ, ਉਹਨਾਂ ਦੇ ਮਿਸ਼ਨ ਵੀ ਰੋਕਤੇ ਗਏ, ਉਹਨਾਂ ਨੇ ਉਹਨਾਂ ਦਾ ਇੱਕ ਡਿਪਲੋਮੈਟ ਕੱਢਿਆ ਸੀ, ਉਹਨਾਂ ਨੇ ਉਹਨਾਂ ਦੇ 41 ਵੈਸੇ ਪੁਸ਼ ਕੀਤੇ ਬਾਹਰ, 42 ਉਹਨਾਂ ਦੇ ਡਿਪੈਂਡੈਂਟ ਪੁਸ਼ ਕੀਤੇ, ਵੀਜ਼ਾ ਰੈਸਟ੍ਰਿਕਸ਼ਨ ਲਾਤੀਆਂ, ਹੋਰ ਜਿਹੜੀ ਹੈ ਇਲਜ਼ਾਮਬਾਜ਼ੀ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਜੀ UN ਹਿਊਮਨ ਰਾਈਟ ਕਾਉਂਸਲ ਦੀ ਰਿਵਿਊ ਕਮੇਟੀ 'ਚ ਇੰਡੀਆ ਨੇ ਕਿਸ ਕਿਸਮ ਦੀ ਲਾਈਨ ਲਈ। ਹਾਲਾਂ ਨੈਕਸਟ ਸਟੈਪ ਜੇ ਕੋਈ ਪੁੱਛੇ ਕਿ ਵੀ ਜੇ ਇੰਡੀਆ ਨਹੀਂ ਕਰਦਾ ਜੇ ਟੈਕਨੀਕਲੀ ਵਾਟ ਇਜ਼ ਦਾ ਨੈਕਸਟ ਸਟੈਪ ਲੈਫਟ, ਤੇ ਉਹ ICJ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ। ਪਰ ਮੇਰੀ ਕੋਈ ਯਾਦ ਦਹਾਨੀ 'ਚ ਨਹੀਂ ਹੈ। ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿੱਥੇ ਜੈਨੋਸਾਈਡ ਹੁੰਦੇ ਨੇ ਜਾਂ ਦੂਜੇ ਜਿਵੇਂ ਸਰਬੀਆ ਦੇ ਮਾਮਲੇ 'ਚ ਜਿਹੜਾ ਉਹ ਮਿਲੋਸੇਵਿਚ ਉਸ ਨੂੰ ਪਨਿਸ਼ ਕੀਤਾ, ਉਹ ਸਪੈਸ਼ਲ ਕੋਰਟ ਫਿਰ ਬਣਾਏ ਜਾਂਦੇ ਨੇ। ਸੋ ਇਸ ਮਾਮਲੇ 'ਚ ਕਿੱਥੇ ਤੱਕ ਗੱਲ ਜਾ ਸਕਦੀ ਹੈ, ਕਦੋਂ ਇਹ ਜਿਹੜਾ ਉਹ ਟਰੂਡੋ ਲੈ ਕੇ ਜਾਏਗਾ ਔਰ ਕਦੋਂ ਤੱਕ ਉਹ ਜਿਹੜਾ ਉਹਨਾਂ ਦਾ ਕਿਹੜਾ ਕੋਈ ਤਾਲਿਬਾਨ ਜਸਟਿਸ ਹੈ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਹਿਣਾ ਵੀ ਅਜੀਤ ਡੋਵਲ ਨੂੰ ਘੜੀਸ ਕੇ ਲਿਆਓ ਤੇ ਇਹਨੂੰ ਫਾਹੇ ਲਾ ਦਿਓ। ਹਾਲਾਂ ਅੱਜ ਸਤਲੁਜ TV ਨੇ ਇੱਕ ਦਿਲਚਸਪ ਪੂਰੀ ਖਬਰ ਜਿਹੜੀ ਦਿੱਤੀ ਹੈ ਕਿ ਅਜੀਤ ਡੋਵਲ ਬਹੁਤ ਬੁਰੀ ਤਰ੍ਹਾਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ, ਉਹਦਾ ਮਿਸ਼ਨ ਫੇਲ ਹੋਇਆ ਹੈ, ਮੋਦੀ ਵੀ ਉਹਨੂੰ ਘੂਰ ਰਿਹਾ, ਉਹ ਫਲਾਂ ਦਵਾਈ ਖਾ ਰਿਹਾ, ਸਾਈਕਾਇਟਰੀ ਦੀ ਧਮਕੀ ਖਾ ਰਿਹਾ, ਉਹਦੀ ਜਿਹੜੀ ਹੈ ਕੋਗਨੀਟਿਵ ਜਿਹੜੀ ਹੈ ਉਹ ਸੈਂਸ ਉਹ ਚੱਲ ਜਾਂਦੀ ਲੱਗੀ ਹੈ, ਰਾਤ ਨੂੰ ਚੀਕਾਂ ਮਾਰਦਾ, ਉੱਠ ਉੱਠ ਕੇ ਕੰਨ 'ਚ ਸਿਰ ਮਾਰਦਾ। ਅਜੇ ਤਾਂ ਉਹਨੂੰ ਸਿਰ ਸਿੱਖ ਮਰਵਾਉਣਗੇ, ਪਰ ਇਹ ਵੀ ਆਪਣੇ ਆਪ 'ਚ ਮੈਨੂੰ ਦਿਲਚਸਪੀ ਲੱਗਾ। ਮੈਂ ਕਿਹਾ ਵੀ ਚਲੋ ਇਹ ਵੀ ਦੱਸਦਾ ਵੀ ਸਾਡੀ ਵੀ ਤੁਹਾਡੇ ਮੈਡੀਕਲ ਰਿਕਾਰਡ ਤੱਕ ਐਕਸੈਸ ਹੈ ਕਿ ਅਜੀਤ ਡੋਵਲ ਦੀਆਂ ਅਸੀਂ ਦਵਾਈਆਂ ਵੀ ਲੱਭ ਲਈਆਂ ਵੀ ਦਵਾਈਆਂ ਕਿਹੜੀਆਂ ਖਾ ਰਹੇ। ਲੇਕਿਨ ਦਲ ਖਾਲਸਾ ਨੇ ਘੱਟੋ ਘੱਟ ਉੱਥੇ ਬੈਠਿਆਂ ਜਦੋਂ ਇਸ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਤੇ ਇਹਨਾਂ ਦੀਆਂ ਖੁਫੀਆ ਏਜੰਸੀਆਂ ਵੀ ਕੈਨੇਡਾ ਦੀਆਂ ਜਾਂ ਉਹਨਾਂ ਦੇ ਪੋਲੀਟੀਕਲ ਵੀ ਜਿਹੜੇ ਨੇ ਇਹਦਾ ਨੋਟਿਸ ਲੈਂਦੇ ਨੇ ਕਿ ਸਿੱਖ ਕੌਮ ਜਿਹੜੀ ਹੈ ਇਸ ਕੇਸ ਦੇ ਵਿੱਚ ਪੂਰੀ ਦਿਲਚਸਪੀ ਰੱਖਦੀ ਹੈ ਤੇ ਅਸੀਂ ਇਸ ਨੂੰ ਠੀਕ ਤਰ੍ਹਾਂ ਫੋਲੋ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਐਤਵਾਰ ਬੰਦੀ-ਛੋੜ ਦਿਵਸ ਸੀ ਔਰ ਇਸ ਵਿਸ਼ੇ ਤੇ ਭੈਣ ਕਿਰਨਜੀਤ ਕੌਰ ਅਤੇ ਬੀਬੀ ਅਮਨਜੋਤ ਕੌਰ ਨੇ ਸਾਨੂੰ ਕੁਝ ਸੁਝਾਅ ਭੇਜੇ ਨੇ ਜਿਹੜੇ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰ ਨੇ? ਦੇਖੋ ਬੀਤੇ ਐਤਵਾਰ ਜਿਸ ਨੂੰ ਹਿੰਦੂਆਂ ਦੀ ਦੀਵਾਲੀ ਕਿਹਾ ਜਾਂਦਾ ਹੈ, ਅਸੀਂ ਘੱਟੋ ਘੱਟ ਕੰਮ ਤਾਂ ਉਹੀ ਕਰਦੇ ਹਾਂ ਜੋ ਉਹਨਾਂ ਦਾ ਹੈ, ਲੇਕਿਨ ਉਹਦਾ ਨਾਂ ਅਸੀਂ ਜ਼ਰੂਰ ਬੰਦੀ ਛੋੜ ਦਿਵਸ ਰੱਖ ਦਿੱਤਾ ਹੈ। ਔਰ ਇਹ ਵੈਸੇ ਜਦੋਂ ਅਸੀਂ ਆਪਣੇ ਬਚਪਨ ਤੋਂ ਵੀ ਯਾਦ ਕਰੀਏ ਤੇ ਇਹ ਕਹਾਣੀ ਜਦੋਂ ਰਾਮਚੰਦਰ ਜੀ ਅਯੁੱਧਿਆ ਆਏ ਲੰਕਾ ਤੋਂ ਤੇ ਦੀਪਮਾਲਾ ਕੀਤੀ ਗਈ, ਉਸ ਤੋਂ ਬਾਅਦ ਦੂਸਰਾ ਜੁਮਲਾ ਇਹੀ ਹੁੰਦਾ ਸੀ ਕਿ ਸਿੱਖ ਇਸ ਨੂੰ ਇਸ ਲਈ ਮਨਾਉਂਦੇ ਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ 52
ਸਿਆਸੀ ਕੈਦੀਆਂ ਨੂੰ, ਰਾਜਿਆਂ ਨੂੰ, ਰਾਜਪੂਤ ਰਾਜਿਆਂ ਨੂੰ ਛਡਾ ਕੇ ਗਵਾਲੀਅਰ ਦੇ ਕਿਲੇ ਤੋਂ ਜਿਹੜਾ ਉਹਨਾਂ ਨੂੰ ਆਜ਼ਾਦੀ ਦਾ ਉਹਨਾਂ ਨੇ ਸਾਹ ਦਵਾਇਆ ਸੀ। ਹਾਲਾਂਕਿ ਬੋਧੀ ਔਰ ਜੈਨੀ ਵੀ ਇਹਨੂੰ ਡਿਫਰੈਂਟ ਰੀਜ਼ਨਸ ਕਰਕੇ ਮਨਾਉਂਦੇ ਨੇ। ਲੇਕਿਨ ਜਦੋਂ ਜੋ ਸਿੱਖ ਖਾਸ ਤੌਰ ਤੇ ਜੂਨ 84 ਤੋਂ ਬਾਅਦ ਸਾਡੇ ਬੌਧਿਕ ਲੈਵਲ ਦੇ ਉੱਤੇ ਵੀ ਇੱਕ ਪਾਰਟ ਤਾਂ ਹੋਇਆ ਕਿ ਭਾਈ ਅਸੀਂ ਕਿਵੇਂ ਹੌਲੀ 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 ਇਹ ਸਾਰੇ ਦੇ ਵਿੱਚ ਜਜ਼ਬ ਹੋ ਰਹੇ ਔਰ ਉਸ ਸਾਰੇ ਚੋਂ ਕਿ ਭਾਈ ਕਈ ਵਾਰ ਤਾਂ ਜਿਹੜਾ ਈਵਨ ਕਿਉਂਕਿ ਸਾਡਾ ਇਤਿਹਾਸ ਜਾਂ ਤਾਂ ਇਹਨਾਂ ਦੇ ਹੀ ਲੋਕਾਂ ਨੇ ਲਿਖਿਆ ਜਾਂ ਕੋਰਟ ਰਿਕਾਰਡ ਜੋ ਪਰਸ਼ੀਅਨ ਨੇ ਆਪਣੇ ਓਰੀਜਨਲ ਸਾਡਾ ਜਿਹੜਾ ਕੋਈ ਨਾ ਕੋਈ ਇਸ ਕਿਸਮ ਦੀ ਡੇਟਸ ਦੇ ਮਾਮਲੇ 'ਚ ਅਸੀਂ ਕਾਫੀ ਪਛੜੇ ਆਏ। ਨਹੀਂ ਪਹਿਲਾਂ ਅੱਜ ਵੀ ਜੇ ਅਸੀਂ ਇਹਨਾਂ 4 ਦਹਾਕਿਆਂ ਦਾ ਖਾਲਿਸਤਾਨ ਦਾ ਇਤਿਹਾਸ ਵੀ ਦੇਖੀਏ ਤੇ ਤੁਹਾਨੂੰ ਸਕੈਟਰਡ ਇੱਧਰ ਉੱਧਰ ਮਿਲੇਗਾ। ਜਾਂ ਜੇ ਹੁਣ 100 ਕਿਤਾਬਾਂ ਏਜੰਸੀਆਂ ਦੇ ਬੰਦਿਆਂ ਨੇ ਜਾਂ ਦੂਸਰਿਆਂ ਨੇ ਲਿਖੀਆਂ ਨੇ ਜੂਨ 84 ਘੱਲੂਕਾਰਾ ਜਾਂ ਦੂਜਿਆਂ ਤੇ ਤੁਹਾਨੂੰ ਆਪਣਿਆਂ ਦੀਆਂ 2-4 ਤੋਂ ਵੱਧ ਕੇ ਨਹੀਂ ਮਿਲਦੀਆਂ। ਸੋ ਇੱਕ ਆਪਣੀ ਇੱਕ ਵੱਖਰਾ ਇਸ਼ੂ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਇੱਕ ਵੱਡੀ ਪ੍ਰਾਪਤੀ ਸੀ, ਜਿਹੜਾ ਇੱਕ ਮੀਲ ਪੱਥਰ ਵੀ ਸੀ, ਜਿਹੜਾ ਸਾਨੂੰ ਇਹਨਾਂ ਦੇ ਹਿੰਦੂ ਮੇਨ ਸਟ੍ਰੀਮ ਚੋਂ ਜਜ਼ਬ ਹੋਣ ਤੋਂ ਰੋਕਦਾ ਸੀ। ਪਲੱਸ ਉਹ ਵੈਲ ਰਿਸਰਚਡ ਵੀ ਸੀ ਕਿ ਭਾਈ ਐਕਚੁਅਲੀ ਕਿਉਂਕਿ ਉਹਨਾਂ ਨੇ ਹਿਜਰੀ ਸੰਮਤ ਵੀ ਔਰ ਦੂਸਰੀਆਂ ਬਿਕਰਮੀ ਸੰਮਤ ਉਹਨਾਂ ਨੂੰ ਸਟੱਡੀ ਕੀਤਾ ਹੋਇਆ ਸੀ ਸਰ ਪਾਰ ਸਿੰਘ ਫਰੇਵਾਲ ਨੇ, ਔਰ ਇੱਕ ਪ੍ਰੋਪਰ ਡਿਬੇਟ ਦੀ ਪ੍ਰੋਸੈਸ ਚੋਂ ਉਹ ਸਾਰਾ ਪਾਰਟ ਨਿਕਲਿਆ। ਔਰ ਉਸ ਸਾਰੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਵੀ ਇਹ ਜਿਹੜਾ ਇਨਫੈਕਟ ਐਕਚੁਅਲ ਬੰਦੀ ਛੋੜ ਦਿਵਸ ਹੈ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਆਏ 52 ਰਾਜਿਆਂ ਨੂੰ ਉਹਨਾਂ ਨੇ ਬਾਹਰ ਕੱਢਿਆ, ਕਿਲੇ ਤੋਂ ਬਾਹਰ ਆਏ, ਤੇ ਉਹ ਪਹਿਲੀ ਫੱਗਣ ਦਾ ਦਿਨ ਸੀ ਜਿਹੜਾ 12 ਫਰਵਰੀ ਬਣਦਾ ਸੀ, ਜਿਹੜੇ ਕੈਲੰਡਰ 'ਚ 14-15 ਦਿਨ ਬਾਅਦ 'ਚ ਐਡ ਹੋਏ ਜਾਂ ਉਹਨਾਂ ਸਾਰਿਆਂ ਨੂੰ ਕਰਕੇ। ਸੋ ਇਹ ਉਹਦੇ 'ਚ ਮੈਂਸ਼ਨ ਵੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਹਾਲਾਂ ਇਹ ਕਿਹਾ ਗਿਆ ਕਿ ਭਾਈ ਇੰਨੇ ਤੱਕ ਵੀ 2020 ਤੱਕ ਜਦੋਂ ਇਹ 2003 'ਚ ਲਾਗੂ ਹੋਇਆ ਕਿ ਜੀ ਇਹ ਜੋ ਰਵਾਇਤੀ ਢੰਗ ਹੈ ਕੱਤਕ ਦੀ ਪੁੰਨਿਆ ਜਾਂ ਦੂਸਰਾ, ਲੇਕਿਨ ਇਹ ਸਾਡੇ ਦਿਵਸ ਨੇ। ਇਸੇ ਤਰ੍ਹਾਂ ਈਵਨ ਜਿਹੜਾ ਮਾਘੀ ਦਾ ਮੇਲਾ ਖਾਸ ਤੌਰ ਤੇ ਪਪੂਲਰ ਉਹ ਜਨਵਰੀ ਦੇ ਮਹੀਨੇ 'ਚ ਹੋਇਆ, 14 ਜਨਵਰੀ ਲੋਹੜੀ ਤੋਂ ਅਗਲੇ ਦਿਨ, ਕਿਉਂਕਿ ਮੁਕਤਸਰ 'ਚ ਦੀ ਮਾਘੀ ਉਸ ਨਾਲ ਜੁੜੀ ਹੋਈ ਹੈ। ਹਾਲਾਂਕਿ ਇਹ ਜਿਹੜੀ ਜੰਗ ਹੈ ਮੁਕਤਸਰ ਦੀ ਉਹ ਕਈ ਮਹੀਨੇ ਪਹਿਲਾਂ ਜੂਨ ਦੇ ਮਹੀਨੇ 'ਚ ਹੋਈ, ਗਰਮੀਆਂ ਦੇ ਵਿੱਚ। ਅਸੀਂ ਪਾਣੀ ਦੀ ਤੰਗੀ ਜਾਂ ਦੂਸਰੇ ਦੇ ਨਾਲ ਜੋੜ ਕੇ ਦੇਖਦੇ ਹਾਂ। ਇਸੇ ਤਰ੍ਹਾਂ ਜਿਹੜਾ ਹੋਲਾ ਮਹੱਲਾ ਵੀ ਹੈ, ਹੋਲੀ ਦੇ ਨਾਲ ਉਹਨੂੰ ਉਹਦਾ ਵਿਆਹ ਕਰਤਾ ਗਿਆ ਜੀ, ਹੋਲੀ ਤੋਂ ਅਗਲੇ ਦਿਨ ਹੋਣਾ ਉਹਨੇ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਉਸ ਦਾ ਜਿਹੜਾ ਤਰੀਕ ਜਾਂ ਦਿਨ ਵੀ ਸੀ ਉਸ ਦਾ ਕੋਈ ਉਹਦੇ ਨਾਲ ਤਾਲੁਕ ਨਹੀਂ ਸੀ। ਪਰ ਇਹ ਬਦਕਿਸਮਤੀ ਹੈ ਕਿ ਬਾਦਲਾਂ ਦੀ ਕਮਾਂਡ ਥੱਲੇ, ਜਿਵੇਂ ਆਰ.ਐਸ.ਐਸ ਦੇ ਪ੍ਰਭਾਵ ਥੱਲੇ 2010 ਤੱਕ ਪਹੁੰਚਦੇ ਆ, ਸੋਧਾਂ ਦੇ ਨਾਂ ਥੱਲੇ ਪਾਰਸ਼ੀਅਲ ਤੇ ਹੁਣ ਫੁੱਲ ਫਲੈਜ ਦਾ ਨਾਂ ਹੀ ਨਾਨਕਸ਼ਾਹੀ ਕੈਲੰਡਰ ਹੈ, ਬਾਕੀ ਜਿਹੜਾ ਉਸ ਦਾ ਸਾਰਾ ਹਿੰਦੂਕਰਨ ਕਰ ਦਿੱਤਾ ਗਿਆ। ਹੁਣ ਸਾਡੀ ਪ੍ਰੋਬਲਮ ਇਹ ਹੈ, ਹਾਲਾਂ ਅਸੀਂ ਜਦੋਂ 2012 ਦਸੰਬਰ ਦੇ ਵਿੱਚ TV 84 ਸ਼ੁਰੂ ਕੀਤਾ, ਅਸੀਂ ਬਿਲਕੁਲ ਕਲੀਅਰ ਕੀਤਾ ਔਰ ਇਹਨੂੰ ਅਸੀਂ ਫੋਲੋ ਵੀ ਕਰਦੇ ਹਾਂ ਕਿ ਅਸੀਂ ਦਿਨ ਜਿਹੜੇ ਆ ਉਹ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਰੈਕਗਨਾਈਜ਼ ਕਰਾਂਗੇ। ਇਸ ਲਈ ਅਸੀਂ ਉਹੀ ਡਿਸਕਸ ਕਰਦੇ ਹਾਂ। ਔਰ ਧਾਰਮਿਕ ਸਵਾਲ ਜਿਹੜੇ ਨੇ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ, ਉਹ ਜਿਹੜਾ ਕੋਈ ਉਹਨੂੰ ਭਾਵੇਂ ਖਰੜਾ ਕਹੀ ਜਾਏ ਜਾਂ ਅਸੀਂ ਉਹਦੇ ਮੁਤਾਬਕ, ਔਰ ਅਸੀਂ ਉਹਨੂੰ ਸਟਿਕ ਵੀ ਕਰਦੇ ਹਾਂ। ਪਰ ਕਿਉਂਕਿ ਕਈ ਵਾਰ ਜਦੋਂ ਅਸੀਂ ਇਸ ਸਾਰੇ ਪ੍ਰਵਾਹ ਨੂੰ ਦੇਖਦੇ ਹਾਂ, ਜੇ ਹੁਣ ਦਰਬਾਰ ਸਾਹਿਬ 'ਚ ਜਾਂ ਬਾਕੀ ਥਾਵਾਂ ਦੇ ਉੱਤੇ ਜਦੋਂ ਕਿਸੇ ਦਿਨ ਨਾਲ ਜੁੜਿਆ ਹੋਇਆ ਕੋਈ ਚੱਲ ਰਿਹਾ ਹੁੰਦਾ, ਇਹ ਨਹੀਂ ਹੈ ਵੀ ਅਸੀਂ ਇਹ ਮੰਨਦੇ ਹਾਂ ਵੀ ਤਰੀਕਾਂ ਇਹੀ ਨੇ ਜੋ ਮੂਲ ਨਾਨਕਸ਼ਾਹੀ ਕੈਲੰਡਰ ਦੀਆਂ ਨੇ। ਪਰ ਜੇ ਕੋਈ ਹੋਰ ਮੌਕੇ ਤੇ ਵੀ ਗੁਰਪੁਰਬ ਸੈਲੀਬ੍ਰੇਟ ਕਰਦਾ ਹੈ, ਜੇ ਹੁਣ ਗੁਰੂ ਅਰਜਨ ਸਾਹਿਬ ਦਾ 16 ਜੂਨ ਫਿਕਸ ਹੈ, ਪਾਕਿਸਤਾਨ ਕਮੇਟੀ 16 ਜੂਨ ਨੂੰ ਕਰਦੀ ਹੈ, ਅਸੀਂ ਵੀ 16 ਜੂਨ ਨੂੰ ਡਿਸਕਸ ਕਰਦੇ ਹਾਂ। ਪਰ ਜੇ ਪਹਿਲਾਂ ਸਮਾਗਮ ਕਰਕੇ ਕੋਈ ਸਾਨੂੰ ਇਨਵਾਈਟ ਕਰਦਾ ਕਿ ਜੇ ਅਸੀਂ ਜਿਹੜਾ ਉਹ 6 ਜੂਨ ਦਾ ਜਾਂ ਦੂਜਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਅਸੀਂ ਉਹਦਾ ਹਿੱਸਾ ਨਹੀਂ ਹੋਣਾ ਜਾਂ ਅਸੀਂ ਉਹਨੂੰ ਜਿਹੜਾ ਉਸ ਦੇ ਉੱਤੇ ਗੱਲ ਨਹੀਂ ਕਰਨੀ। ਸੋ ਸਾਡੀ ਇਹ ਕਈ ਵਾਰ ਇਸ ਚੋਂ ਇਹ ਵੀ ਨਿਕਲਦਾ ਹੈ ਵੀ ਸ਼ਾਇਦ ਅਸੀਂ ਉਹ ਦੋਵੇਂ ਪਾਸੇ ਬੋਥ ਸਾਈਡ ਆਫ ਦਾ ਆਇਲ ਪਲੇ ਕਰ ਨਹੀਂ। ਕੁਝ ਚੀਜ਼ਾਂ ਸਿਧਾਂਤਕ ਨੇ, ਕੁਝ ਚੀਜ਼ਾਂ ਫਿਰ ਵਿਹਾਰਕ ਤੌਰ ਤੇ ਵੀ ਤੁਸੀਂ ਦੇਖਦੇ ਹੋ। ਔਰ ਅਸੀਂ ਕਿਉਂਕਿ ਪਿਛਲੇ ਸੰਡੇ ਸਾਊਥ ਬੈਂਡ ਇੰਡੀਆਨਾ ਸੀ, ਆਪਣੇ ਉਹੀ ਦਿਨ ਬੰਦੀ-ਛੋੜ ਦਿਵਸ ਦੇ ਨਾਲ ਦੀਵਾਲੀ ਨਾਲ ਵੀ ਜੁੜਿਆ ਹੋਇਆ ਸੀ। ਸੋ ਅਸੀਂ ਜਿਹੜਾ ਉਹ ਉਸ ਦੀ ਜਦੋਂ ਗੱਲ ਕਰਦੇ ਹਾਂ, ਕਈ ਵਾਰ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੰਗਤ ਨੂੰ, ਪਰ ਤੁਸੀਂ ਇਹ ਦੇਖੋ ਕਿ ਵੀ ਗੁਰੂ ਸਾਹਿਬ ਨੇ ਤਾਂ 4 ਸਦੀਆਂ ਪਹਿਲਾਂ 52 ਰਾਜੇ ਛਡਾਏ, ਉਹਨਾਂ ਦੀ ਅਕਿਰਤ ਘਣਤਾ ਦੀ ਕਹਾਣੀ ਵੱਖਰੀ ਹੈ, ਪਰ ਕੀ ਅਸੀਂ ਆਪਣੇ ਬੰਦੀ ਛੁਡਾ ਲਏ? ਸੋ ਜਿਹੜਾ ਐਮਫੈਸਿਸ ਸੀ ਉਹ ਇਸ ਦੇ ਉੱਤੇ ਨਹੀਂ ਸੀ ਜਾਂ ਨਹੀਂ ਹੈ ਕਿ ਵੀ ਅਸੀਂ
ਕੋਈ ਦੀਵਾਲੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਜਾਂ ਉਹਨੂੰ ਹੀ ਬੰਦੀ ਛੋੜ ਦਿਵਸ ਕਹਿ ਰਹੇ ਹਾਂ, ਲਫ਼ਜ਼ ਜ਼ਰੂਰ ਇਸਤੇਮਾਲ ਹੋ ਰਿਹਾ। ਹੁਣ ਸਾਡੇ ਭੈਣ ਜੀ ਕਰਨਜੋਤ ਕੌਰ ਉਹਨਾਂ ਨੇ ਇੱਕ ਪੋਸਟ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਕਿ ਬਈ ਇਹ ਦੀਵਾਲੀ ਬੰਦੀ ਛੋੜ ਦਿਵਸ ਨਹੀਂ ਸੀ, ਦੀਵਾਲੀ ਇਕੱਤਰਤਾ ਸੀ, ਦੀਵਾਲੀ ਪੰਥਕ ਇਕੱਠ ਸੀ, ਸਰਬੱਤ ਖਾਲਸਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਵੀ ਦੀਵਾਲੀ ਮਨਾਇਆ ਕਰਨ, ਇਸ ਲਈ ਬਾਅਦ ਵਿੱਚ ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜ ਦਿੱਤਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਬੰਦੀ ਛੋੜ ਦਿਵਸ 1 ਫੱਗਣ 12 ਫਰਵਰੀ ਨੂੰ ਹੈ। ਅਸੀਂ ਛੋਟੇ ਹੁੰਦੇ ਤੋਂ ਹਿੰਦੂਆਂ ਦੇ ਤਿਉਹਾਰ ਦੁਸਹਿਰਾ, ਦੀਵਾਲੀ ਵਗੈਰਾ ਮਨਾਉਂਦੇ ਰਹੇ ਜੋ ਕਿ ਸਾਡੇ ਲਈ ਸ਼ੁਗਲ ਮੇਲਾ ਹੀ ਸਨ। ਪਰ ਜਦੋਂ ਤੋਂ ਸਮਝ ਲੱਗੀ ਕਿ ਤਿਉਹਾਰਾਂ ਦੇ ਪਿਛੋਕੜ ਬਾਰੇ ਤਾਂ ਕੁਝ ਸਵਾਲ ਮਨ 'ਚ ਉੱਠਣੇ ਸੁਭਾਵਿਕ ਹਨ। ਸਭ ਕੌਮਾਂ ਦੇ ਨਾਲ ਮਿਲ ਕੇ ਤਿਉਹਾਰ ਮਨਾਉਣੇ, ਉਹਨਾਂ ਨੂੰ ਇਸ ਖੁਸ਼ੀ ਮੌਕੇ ਸ਼ੁਭ ਇੱਛਾਵਾਂ ਦੇਣੀਆਂ ਚੰਗੀ ਗੱਲ ਹੈ। ਸਾਡੀਆਂ ਸਮਾਜਿਕ ਰਵਾਇਤਾਂ ਇਸ ਤਰ੍ਹਾਂ ਹੀ ਚੱਲਦੀਆਂ ਆ ਰਹੀਆਂ ਨੇ, ਪਰ ਸਾਨੂੰ ਆਪਣੇ ਦਿਨ ਤਿਉਹਾਰ ਆਪਣੀ ਆਜ਼ਾਦ ਸੋਚ ਅਨੁਸਾਰ ਢੁਕਵੇਂ ਸਮੇਂ ਤੇ ਹੀ ਮਨਾਉਣੇ ਚਾਹੀਦੇ ਨੇ ਅਤੇ ਇਤਿਹਾਸਕ ਗਲਤੀਆਂ ਤਰੁੱਟੀਆਂ ਵੀ ਸੁਧਾਰ ਲੈਣੀਆਂ ਚਾਹੀਦੀਆਂ। ਇਸ ਦੀ ਲੋੜ ਪਹਿਲਾਂ ਤਾਂ ਸ਼ਾਇਦ ਮਹਿਸੂਸ ਨਹੀਂ ਸੀ ਕੀਤੀ ਗਈ, ਪਰ ਜਿਵੇਂ ਜਿਵੇਂ ਹਿੰਦੂ ਰਾਸ਼ਟਰ ਦਾ ਰਾਗ ਅਲਾਪਿਆ ਜਾਣ ਲੱਗਾ ਹੈ, ਸਭ ਕੌਮਾਂ ਨੂੰ ਇਸ ਦਾ ਅੰਗ ਦੱਸਿਆ ਜਾਣ ਲੱਗਾ, ਤਾਂ ਇਸ ਆਜ਼ਾਦ ਸੋਚ ਨਾਲ ਵਿਚਰਨ ਦੀ ਲੋੜ ਪਹਿਲਾਂ ਨਾਲੋਂ ਵੀ ਵੱਧ ਮਹਿਸੂਸ ਹੋਣ ਲੱਗੀ ਹੈ। ਵਿਸਾਖ ਦੇ ਮਹੀਨੇ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੋਂ ਕੱਤਕ ਵਿੱਚ ਆਉਣ ਲੱਗਿਆ। ਮਈ 'ਚ ਖਿਦਰਾਣੇ ਦੀ ਢਾਬ ਤੇ ਹੋਈ ਲੜਾਈ ਨੂੰ ਮਾਘੀ ਨਾਲ ਜੋੜਨ, ਬੰਦੀ ਛੋੜ ਦਿਵਸ ਨੂੰ ਦੀਵਾਲੀ ਨਾਲ ਜੋੜਨ ਦੇ ਪਿੱਛੇ ਕੀ ਸੋਚ ਹੈ, ਕਿਸੇ ਤੋਂ ਕੋਈ ਲੁਕੀ ਛਿਪੀ ਨਹੀਂ। ਭੈਣ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਅਸੀਂ ਤੁਹਾਡੇ ਵਿਚਾਰਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤੀ ਰੱਖਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਮੈਂ ਤਾਂ ਜਦੋਂ ਈਵਨ ਨਾਨਕਸ਼ਾਹੀ ਕੈਲੰਡਰ ਦੀ ਉਹਨਾਂ ਨੇ ਤਾਂ ਪੂਰਾ ਕੈਲਕੂਲੇਟ ਕੀਤਾ, ਮੈਂ ਤਾਂ ਉਦੋਂ ਇੱਕ ਇਕੱਠ ਦੇ ਵਿੱਚ ਇੱਥੇ ਹਿਊਸਟਨ ਸੀ, ਮੈਂ ਕਿਹਾ ਚਲੋ ਜੇ ਤੁਹਾਨੂੰ ਇਹ ਲੱਗਦਾ ਜੀ ਉਹ ਸੂਰਜ ਹੈ, ਮੈਂ ਕਿਹਾ ਵੈਸੇ ਹੀ ਕੋਈ ਦਿਨ ਮਿਥ ਲਓ, ਇਤਿਹਾਸਕਾਰਾਂ ਨੂੰ ਡਿਬੇਟ ਕਰਨ ਦਿਓ ਵੀ ਕਿਹੜੀ ਡੇਟ ਠੀਕ ਹੈ, ਤੁਸੀਂ ਤਰੀਕਾ ਮਿਥ ਲਓ ਜੀ, ਅਸੀਂ ਆਹ ਦਿਨ ਨੂੰ ਉਹਨਾਂ ਤੋਂ ਅੱਡ ਕਰੋ ਹਿੰਦੂ ਤਵੀਆਂ ਤੋਂ। ਔਰ ਇਹਨਾਂ ਨੇ ਠੀਕ ਕਿਹਾ ਵੀ ਪਹਿਲਾਂ ਤਾਂ ਇੱਕ ਨੋਰਮ ਬਣਿਆ ਹੋਇਆ ਸੀ, ਹੁਣ ਜਦੋਂ ਅਸੀਂ ਉਹਨੂੰ ਫੇਸ ਕਰ ਰਹੇ ਹਾਂ ਸਾਨੂੰ ਲੱਗਦਾ ਕਿ ਵੀ ਇਹਨਾਂ ਨੇ ਸਾਨੂੰ ਕਿਵੇਂ ਆਪਣੇ 'ਚ ਜਜ਼ਬ ਕੀਤਾ। ਤੇ ਕਈ ਸਾਡੇ ਵੀ ਮੂਹਰੇ ਹੁਣ ਕੱਲਾ ਦੀਵਾਲੀ ਤੱਕ ਨਹੀਂ ਰਿਹਾ, ਲక్ష్ਮੀ ਪੂਜਣ, ਔਰ ਇਹ ਤਾਂ ਮੈਂ ਦੇਖਿਆ ਹੀ ਨਹੀਂ ਵੀ ਹੁਣ ਲక్ష్ਮੀ ਜਿਹੜੀ ਹੈ ਮਾਇਆ ਦੀ ਦੇਵੀ। ਔਰ ਠੀਕ ਇੱਕ ਸਿੱਖ ਪ੍ਰਚਾਰਕ ਕਹਿ ਰਿਹਾ ਸੀ, ਉਹਨੇ ਕਿਹਾ ਜੀ ਦੁਨੀਆ 'ਚ ਜਦੋਂ ਇਹ ਜਾਣਗੇ ਇੰਡੀਆ ਵਾਲੇ ਤਾਂ ਕਹਿਣਗੇ ਕਿ ਜੀ ਅਸੀਂ ਬੜੇ ਅਧਿਆਤਮਵਾਦੀ ਹੈ, ਰੂਹਾਨੀਅਤ ਨੂੰ ਮੰਨਣ ਵਾਲੇ। ਉਹਨੇ ਕਿਹਾ ਜੀ ਦੁਨੀਆ ਦੇ ਵਿੱਚ ਕੋਈ ਮੁਲਕ ਐਸਾ ਨਹੀਂ ਹੈ ਜਿੱਥੇ ਪੈਸੇ ਦੀ ਪੂਜਾ ਹੁੰਦੀ ਹੋਵੇ, ਤੇ ਇੱਥੇ ਤਾਂ ਪੈਸੇ ਦੀ ਦੇਵੀ ਬਣਾ ਕੇ ਉਹਦੀ ਪੂਜਾ ਕਰਦੇ ਨੇ। ਔਰ ਇਹ ਮੈਨੂੰ ਨਹੀਂ ਸੀ ਪਤਾ ਵੀ ਕਿ ਜਿਹੜੀ ਲక్ష్ਮੀ ਹੈ ਉਹਦਾ, ਇਹ ਤਾਂ ਮੈਨੂੰ ਪਤਾ ਸੀ ਵੀ ਉਹਦਾ ਜਿਹੜਾ ਵਹੀਕਲ ਹੈ, ਜਿਵੇਂ ਗਣੇਸ਼ ਚੂਹੇ ਦੀ ਸਵਾਰੀ ਕਰਦਾ ਐਵੇਂ ਲక్ష్ਮੀ ਦਾ ਉੱਲੂ ਹੈ। ਔਰ ਈਵਨ ਇਸ ਦਿਨ ਉੱਲੂਆਂ ਨੂੰ ਵੀ ਮਾਰਿਆ ਜਾਂਦਾ। ਔਰ ਇਹ ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਥੋੜਾ ਜਿਹਾ ਓਪੀਨੀਅਨ, ਉਹਨਾਂ ਨੇ ਕਿਹਾ ਵੀ ਅਸੀਂ ਦੀਵਾਲੀ ਨੂੰ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਰੱਖੀਏ, ਬਜਾਏ ਕਿ ਅਸੀਂ ਹਿੰਦੂਆਂ ਦੇ ਬਲੈਕ ਮੈਜਿਕ, ਲక్ష్ਮੀ ਪੂਜਾ ਜਾਂ ਉੱਲੂ ਮਾਰਨ ਦਾ ਕੰਮ ਕਰੀਏ। ਸੋ ਮੈਂ ਉਹਨਾਂ ਨੇ ਕਿਹਾ ਵਾਈ ਬੰਦੀ ਛੋੜ ਦਿਵਸ ਇਜ਼ ਡਿਫਰੈਂਟ, ਉਹਨਾਂ ਨੇ ਆਰਗੂਮੈਂਟ ਲਿਆ। ਲੇਕਿਨ ਇਸੇ ਹੀ ਐਂਗਲ ਤੋਂ ਫਸਟ ਆਫ ਆਲ ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਉਹਨਾਂ ਦੀਆਂ ਮੇਲਸ ਡਿਸਕਸ ਕੀਤੀਆਂ ਨੇ। I would like to point out that we should also own Bandi-Chhor Divas, and it's not just cover we took. Unlike Hindus, we Sikhs do not black magic or totke or spells on Diwali. Hindus do most totke on Diwali, which coincides on new moon, and there are most black magic spells done on that night, and every crossroad is filled with diyas or lemons or coconuts, and it is difficult to drive around. Hindus also sacrifice owls that night because owl is considered to be vehicle of goddess Lakshmi, and they hope killing owls will bring them wealth. ਇਹ ਚੰਗੀ ਮਾਤਾ ਦੀ ਪੂਜਾ ਕਰਦੇ ਨੇ ਲక్ష్ਮੀ ਦੀ, ਵੀ ਉਹਦੀ ਸਵਾਰੀ ਜਿਹੜੀ ਹੈ ਉਹਦੇ ਉਹ ਟਾਇਰ ਪੰਚਰ ਕਰ ਦਿਓ, ਉਹਨੂੰ ਮਾਰ ਦਿਓ, ਟਾਇਰ ਪੰਚਰ ਕੀ ਹੁੰਦਾ ਹੈ, ਲక్ష్ਮੀ ਆਪਣੇ ਆਪ ਹੀ ਆਇਆ ਨਹੀਂ, ਹਾਂ ਵਹੀਕਲ ਨੇ ਤੁਰਨਾ ਕੋਈ ਹੈ ਨਾ, ਬਸ ਇਹ ਐਂਗਲ ਹੋਣਾ ਵੀ ਉੱਲੂ ਮਾਰੋ ਉਹਦਾ ਵਹੀਕਲ, ਨਹੀਂ ਤਾਂ ਲక్ష్ਮੀ ਜਾਏ, ਲక్ష్ਮੀ ਆਪਣੇ ਆਪ ਹੀ ਆ ਜਾਏਗੀ ਨਾ, ਉੱਥੇ ਹੀ ਬੈਠੀ ਰਹੇ, ਉੱਥੇ ਬੈਠੀ ਜਾਏਗੀ ਕਿ ਮੈਨੂੰ ਰਾਈਡ ਨਹੀਂ ਮਿਲਦੀ, ਮੈਂ ਕਿੱਧਰ ਜਾਵਾਂ। ਇਹ ਬਿਲਕੁਲ ਠੀਕ ਤੁਸੀਂ ਲੌਜਿਕ ਦਿੱਤਾ। ਉਹਨੇ ਕਿਹਾ ਵੀ ਅਸੀਂ ਨਾ ਤਾਂ ਕੋਈ ਟੋਟਕੇ ਕਰਦੇ ਆ, ਨਾ ਬਲੈਕ ਮੈਜਿਕ ਹੈ, ਨਾ ਕੋਈ ਦੀਵੇ ਤੇ ਦੂਜੇ ਜਗਾ ਕੇ ਜਿਹੜਾ ਸਾਰੀ ਡਰਾਈਵਿੰਗ ਡਿਫਿਕਲਟ ਬਣਾਈ ਹੋਈ ਹੈ ਜੀ। We Sikhs do not do black magic, do not kill owls, nor do we have tradition of gambling or playing cards on Diwali.
Hindus have tradition of gambling, playing cards and dice on Diwali, and every year police burst gambling rackets worth lakhs on Diwali. ਲੱਖਾਂ ਜਿਹੜੇ ਨੇ ਇਸ ਕਿਸਮ ਦੇ ਸਕੈਂਡਲ ਜੂਏ ਦੇ ਜਿਹੜੇ ਨੇ ਉਹ ਬਸਟ ਕਰ ਦੇਣ. Just run one Google search on terms like Diwali, black magic, owl sacrifice, red alert on Diwali, high alert, playing cards on Diwali, gambling on Diwali. You will get plenty of reports on what all they do in the name of tradition. ਰਵਾਇਤ ਕਿ ਵੀ ਤੁਸੀਂ ਗੂਗਲ ਸਰਚ ਕਰੋ, ਮੈਂ ਕਰਾਂਗਾ ਉੱਲੂ ਮਾਰਨ ਦਾ, ਇਹਨਾਂ ਨੂੰ ਪਤਾ ਨਹੀਂ ਕਿੰਨੇ ਉੱਲੂ ਮਾਰਤੇ ਨਹੀਂ. ਵੈਸੇ ਹੀ ਦੇਖੋ ਕਿੱਥੋਂ ਲੱਭੇ ਹੋਣਗੇ, ਪਤਾ ਨਹੀਂ, ਇਹ ਜੰਗਲਾਂ 'ਚ ਲੱਭੇ ਉੱਲੂ ਦੇ ਪੱਠਿਆਂ ਨੂੰ ਲੱਭ ਜਾਂਦੇ ਨੇ, ਇਹਨਾਂ ਦੇ ਹੀ ਪੂਰਵਜ ਉਹ ਨੇ. ਔਰ ਉਹ ਸਾਰੇ ਦੇ ਉੱਤੇ ਹੀ ਜਿਹੜਾ ਉਹ ਇਹਨਾਂ ਨੇ ਉਹ ਸਾਰਾ ਲਾਈਨ ਖੜੀ ਕੀਤੀ ਹੋਈ ਹੈ. ਅੱਛਾ. ਔਰ ਫਿਰ ਉਹ ਕਹਿੰਦਾ Sikhs must know it's not our tradition to do gambling, black magic or betting, playing cards on Diwali or making sacrifice of humans or animals or birds on Diwali. ਕਿ ਸਾਡਾ ਇਹ ਸਾਰੇ ਕਿਸੇ ਨਾਲ ਕੋਈ ਤਾਲੁਕ ਨਹੀਂ. We follow Guru who liberated other rajas along with him and showed us that real leader not only works for self but also liberates others along with them. ਕਿ ਭਾਈ ਗੁਰੂ ਸਾਹਿਬ ਨੇ ਸਾਨੂੰ ਸਬਕ ਦਿੱਤਾ ਹੈ ਕਿ ਜਿਹੜਾ ਅਸਲ ਲੀਡਰ ਉਹ ਹੈ ਜਿਹੜਾ ਸਿਰਫ ਆਪਣੇ ਆਪ ਲਈ ਨਹੀਂ ਦੂਸਰਿਆਂ ਦੇ ਹੱਕਾਂ ਲਈ ਵੀ ਖਲੋਂਦਾ ਹੈ ਔਰ ਕੁਰਬਾਨੀ ਕਰਦਾ ਹੈ. Instead of Sikhs blindly following Brahminical rituals and majority culture which is rampant in India and worse in Sikhs living outside Punjab, Sikhs should follow their own Guru and realize only holding his cape will get us liberated from our shackles. ਕਿ ਉਹਨਾਂ ਦਾ ਪੱਲਾ ਫੜ ਕੇ ਹੀ ਅਸੀਂ ਇਹਨਾਂ ਸੰਗਲਾਂ ਚੋਂ ਨਿਕਲ ਸਕਦੇ ਹਾਂ ਜੋ ਬ੍ਰਾਹਮਣਵਾਦ ਦੇ ਰਿਚੁਅਲਿਜ਼ਮ ਨੇ ਵੀ ਪਾਏ ਹੋਏ ਨੇ ਔਰ ਅੱਜ ਬ੍ਰਾਹਮਣਿਕਲ ਸਿਸਟਮ ਪੋਲੀਟੀਕਲ ਪਾਵਰ ਦੇ ਨਾਲ ਵੀ ਸਾਡੇ ਤੇ ਥੋਪ ਰਿਹਾ. We do not have traditions of worshipping wealth or cleaning and renovating house only in hope of impressing Lakshmi, nor we have tradition of exchanging expensive gifts and sweets or buying new clothes or having drinking parties which puts burden on pocket of common person. ਇਹ ਸਾਰਾ ਇਹਨਾਂ ਦਾ ਹੀ ਕਿਉਂਕਿ ਲక్ష్ਮੀ ਦੇ ਪੂਜਕ ਨੇ ਤੇ ਉਹਦੇ ਨਾਲ ਜੁੜਿਆ ਹੋਇਆ ਕੰਮ ਹੈ, ਸਾਡਾ ਨਹੀਂ ਹੈ. Diwali nights have highest incidents of drunk driving, injuries through fire hazards, fireworks, drunken brawls, gambling, losing money in India, and in some extreme cases people have put their wife or kids and house and car on stake in their gambling card parties on Diwali. ਉਹ ਇਹਨਾਂ ਦੇ ਯੁਧਿਸ਼ਟਰ ਤੋਂ ਵੱਡਾ 5 ਪਾਂਡਵ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਜੂਏ ਦੇ ਉੱਤੇ ਦਾਅ ਤੇ ਲਾਇਆ ਸੀ, ਹੋਰ ਕੋਈ ਵੱਡੀ ਐਗਜ਼ਾਮਪਲ ਅੱਜ ਵੀ ਇਹ ਹੋ ਰਿਹਾ ਹੋਏਗਾ ਉਹਨਾਂ ਨੇ ਕਿਹਾ, ਤੇ ਜ਼ਰੂਰ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਹੋਣਗੀਆਂ. ਪਰ ਇਹ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਇਸ ਸਾਰੇ ਨੂੰ ਕੀ ਰੰਗ ਦਿੱਤਾ ਜਾਂਦਾ ਔਰ ਜਿਹੜੀਆਂ ਉਹਨਾਂ ਦੀਆਂ ਹੁਣ ਜੇ ਇਸ ਵੇਲੇ ਪੋਲਿਊਸ਼ਨ ਲੈਵਲ ਦਿੱਲੀ ਦਾ ਦੂਜਾ, ਉਹ ਇਹ ਨਹੀਂ ਕਹਿ ਰਹੇ ਵੀ ਇਹ ਦੀਵਾਲੀ ਨੂੰ ਤੁਸੀਂ ਪਟਾਕੇ ਸਾੜ ਕੇ ਜਾਂ ਦੂਜਾ ਕੀਤਾ, ਉਹ ਪਰਾਲੀ ਵੀ ਪੰਜਾਬ ਦੇ ਫਾਰਮਰ ਦੋਸ਼ ਤੁਸੀਂ ਸਿੱਖਾਂ ਨੂੰ ਦੇ ਰਹੇ ਹੋ. ਕਿ ਕਿਸੇ ਨੇ ਠੀਕ ਕਿਹਾ, ਉਹਨੇ ਕਿਹਾ ਜੀ ਇਹ ਵੀ ਚੰਗੀ ਗੱਲ ਹੈ, ਇਕੱਠੀ ਕਰਕੇ ਸਾਰੀ ਪਰਾਲੀ ਲੈ ਜਾਓ ਦਿੱਲੀ ਤੇ ਉੱਥੇ ਹੀ ਸਾੜ ਦਿਓ. ਮੈਂ ਕਿਹਾ ਵੀ ਇਹ ਵੀ ਸਿੱਖਾਂ ਦੇ ਕੋਲੇ ਨਿਊਕਲੀਅਰ ਬੰਬ ਹੈ, ਵੀ ਤੁਸੀਂ ਵੈਸੇ ਸਾਨੂੰ ਮਾਰਨਾ ਚਾਹੁੰਦੇ ਹੋ, ਆ ਲੋ ਧੂਆਂ ਤੁਸੀਂ ਵੀ ਲਓ. Google it and you will see report of such incidents and accidents from all parts of India. Women also complain how much their workload is increased on Diwali with these endless cleaning, pujas, feeding priests, people misbehaving in gambling and drinking parties. ਔਰਤਾਂ ਵਿਚਾਰੀਆਂ ਪਹਿਲਾਂ ਘਰ ਸਾਫ਼ ਕਰਨ ਤੇ ਰਹਿੰਦੀਆਂ ਨੇ, ਫਿਰ ਉਹ ਪਾਰਟੀਆਂ, ਫਿਰ ਉਹਨਾਂ ਦੇ ਝੂਠੇ ਜਿਹੜੇ ਨੇ ਸ਼ਰਾਬੀਆਂ ਨੂੰ ਸਾਂਭਣਦੇ ਹੋਣਗੀਆਂ, ਅਗਲੇ ਦਿਨ ਲੱਸੀ ਖੱਟੀ ਪਿਆ ਰਹੀਆਂ ਹੁੰਦੀਆਂ ਉਹਨਾਂ ਨੂੰ ਕਿ ਬਈ ਰਾਤ ਵਾਲੀ ਲੱਥ ਜਾਏ ਜਿਹੜੀ ਹੈ ਉਹ ਚੜੀ ਹੋਈ. I have seen Sikhs join their majority friends in such parties for social reasons or indulge in totke or gambling themselves or foolishly put Lakshmi idols along with Shri Guru Granth Sahib Prakash at their homes and have so-called evening puja on Diwali like Hindus or renovate and paint their house only on Diwali. Sikhs da bhi majority culture da jo prabhav hai. Sikh why no other time of year to renovate or clean house? Tusi kise vele bhi ਹੋਰ ਕੋਈ ਟਾਈਮ ਕਰੋ. ਵਾਈ ਸੁਪਰਸਟੀਸ਼ਨ ਔਨ ਵੈਦਰ ਵੀ ਸ਼ੁਡ ਪੁੱਟ ਆਇਲ ਔਰ ਘੀ ਇਨ ਦੀਆਸ ਔਰ ਲਾਈਟ ਇਲੈਕਟ੍ਰਿਕ ਲਾਈਟਸ ਔਰ ਅਰਦਨ ਲੈਂਪਸ, ਕਿ ਜੀ ਤੁਸੀਂ ਬਿਜਲੀ ਦੀਆਂ ਲੜੀਆਂ ਲਾਉਣੀਆਂ ਨੇ ਕਿ ਮਿੱਟੀ ਦੇ ਜਿਹੜੇ ਦੀਵੇ ਨੇ ਉਹ ਇਸਤੇਮਾਲ. ਵਾਈ ਇਸ ਦੇ ਉੱਤੇ the way even Sikhs buy new utensils on Tanetras or follow Hindu rituals after reading Hindi newspapers
or watching TV serials or news channels on YouTube channels of Hindus, it is embarrassing ਕਿ ਸਾਡੇ ਲਈ ਵੀ ਇਹ ਸ਼ਰਮਨਾਕ ਹੁੰਦਾ ਜਾ ਰਿਹਾ ਹੈ ਕਿ ਇਹਨਾਂ ਦੇ ਪ੍ਰਚਾਰ ਉਹ TV YouTube ਕੁਝ ਛਠ ਪੂਜਾ ਤੇ ਕੋਈ ਫਲਾਣਾ ਇਹ ਸਭ ਉਹਨਾਂ ਨੇ ਭਾਂਡੇ ਵੀ ਆ ਖਰੀਦਣੇ ਨੇ, ਇਸ ਦਿਨ ਖਰੀਦਣੇ ਨੇ, ਲੋਹਾ ਇਸ ਦਿਨ ਨਹੀਂ ਖਰੀਦਣਾ। ਫਿਰ ਸਿੱਖਾਂ ਦਾ ਇੱਕ ਵੱਡਾ ਤਬਕਾ ਖਾਸ ਤੌਰ ਤੇ ਜਿਹੜੇ ਕਾਰੀਗਰੀ ਪਰਿਵਾਰਾਂ ਨਾਲ ਉਹ ਵਿਸ਼ਵਕਰਮਾ ਦੀ ਪੂਜਾ ਦੀਵਾਲੀ ਤੋਂ ਅਗਲੇ ਦਿਨ ਕਿਸੇ ਨੇ ਠੀਕ ਪੁੱਛਿਆ, ਉਹਨੇ ਕਿਹਾ ਵੀ ਤੁਸੀਂ ਤਾਂ ਇੱਕ ਮੰਜੇ ਤੋਂ ਬਿਨਾਂ ਕੋਈ ਚੀਜ਼ ਨਹੀਂ ਬਣਾਈ, ਕੋਈ ਕਾਰਡ ਨਹੀਂ ਕੱਢੀ, ਤੇ ਜਿਨ੍ਹਾਂ ਨੇ ਦੁਨੀਆ ਭਰ 'ਚ ਟੈਕਨੋਲੋਜੀ ਦਿੱਤੀ ਉਹਨਾਂ ਦਾ ਕਿਹੜਾ ਵਿਸ਼ਵਕਰਮਾ ਹੈ? ਅਮਰੀਕਾ ਤੋਂ ਲੈ ਕੇ ਯੂਰਪ ਤੱਕ ਵੀ ਉਹ ਕਿਹੜੇ ਦੇਵਤੇ ਨੂੰ ਪੂਜਦੇ ਨੇ ਵੀ ਤੁਸੀਂ ਤਾਂ ਔਜ਼ਾਰ ਰੱਖ ਕੇ ਬੈਠੇ ਹੁੰਦੇ ਹੋ ਜੀ। ਵਿਸ਼ਵਕਰਮਾ ਨੇ ਉਹੀ ਤੀਸਾ ਰੱਖ ਲਿਆ, ਥੋੜੀ ਰੱਖ ਲਈ, ਦੂਜਾ ਮੰਜੀ ਤੁਸੀਂ ਠੋਕੀ ਹੈ, ਉਹੀ, ਹੋਰ ਤਾਂ ਤੁਹਾਡੀ ਕੋਈ ਕਾਢ ਨਹੀਂ ਹੈ। ਲੇਕਿਨ ਤੁਸੀਂ ਦੇਖੋਗੇ ਵੀ ਹਾਲਾਂ ਤੁਹਾਨੂੰ ਬੰਗਾਲ, ਬਿਹਾਰ, ਉੜੀਸਾ ਦੇ ਕੋਈ ਜਿਹੜੇ ਤਰਖਾਣ ਜਾਂ ਉਹਨਾਂ ਦੇ ਕਾਰਪੈਂਟਰ ਉਹ ਤੁਹਾਨੂੰ ਵਿਸ਼ਵਕਰਮਾ ਦੀ ਪੂਜਾ ਕਰਦੇ ਨਹੀਂ ਮਿਲਣਗੇ। ਇੱਧਰ ਕਈ ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਅਗਲੇ ਦਿਨ ਉਹ ਵਿਸ਼ਵਕਰਮਾ ਦੀ ਪੂਜਾ ਦੇ ਲਈ ਕਿ ਜੀ ਦੇਖੋ ਇਹ ਤਾਂ ਸਾਡੀ ਬਰਾਦਰੀ ਦਾ ਮਾਮਲਾ ਹੈ। ਫਖਰ ਕਰੋ ਜੱਸਾ ਸਿੰਘ ਰਾਮਗੜੀਆ ਤੇ, ਫਖਰ ਕਰੋ ਭਾਈ ਲਾਲੋ ਡੇ ਮਨਾਓ ਸਾਲ 'ਚ, ਉਹਨਾਂ ਨੂੰ ਕਹੋ ਜੀ ਇਹ ਕਿਰਤ ਦਾ ਦਿਨ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵਡਿਆਇਆ ਸੀ ਕਿ ਭਾਈ ਆਹ ਕਿਰਤੀ ਸਿੱਖਾਂ ਦੀ ਕਮਾਈ ਦੁੱਧ ਹੈ। ਲੇਕਿਨ ਇਹ ਇੱਕ ਵੱਡਾ ਰੁਝਾਨ ਹੈ ਔਰ ਉਹਦੇ 'ਚ ਇੱਕ ਸਾਬਕਾ ਜਥੇਦਾਰ ਅਕਾਲ ਤਖਤ ਰਿਹਾ ਵੀ ਉਹ ਦਿੱਲੀ 'ਚ ਕੁਛ ਸਾਲ ਪਹਿਲਾਂ ਮੈਂ ਦੇਖੀ ਫੋਟੋ, ਉਹ ਵੀ ਵਿਸ਼ਵਕਰਮਾ ਡੇ ਤੇ ਐਡਰੈਸ ਕਰ ਰਹੇ। ਮੈਂ ਕਿਹਾ ਵੀ ਫਿਰ ਤਾਂ ਤੁਹਾਡਾ ਸਰਿਆ ਹੋਇਆ ਇਹ ਹਿੰਦੂ ਇਨਫਲੂਐਂਸ ਦਾ ਨਤੀਜਾ ਹੈ। ਆਈ ਸੀ ਈਵਨ ਇੰਡੀਅਨ ਮੁਸਲਿਮ ਸਲੋਲੀ ਫਾਲ ਇਨ ਸਚ ਟ੍ਰੈਪਸ and attend Diwali card parties or gambling parties or put up lights or exchange sweets. Why this pressure to conform? ਹਾਲਾਂ ਮੈਂ ਸਮਝਦਾ ਵੀ ਮੁਸਲਮਾਨ ਬੇਸ਼ੱਕ ਬਹੁਤ ਜ਼ਿਆਦਾ ਗਰੀਬੀ ਗੁਰਬਤ 'ਚ ਨੇ ਪਰ ਉਹ ਇੰਨਾ ਨਹੀਂ ਡਿਗੇ ਹੋਏ ਜਿੰਨਾ ਕਿ ਸਾਡਾ ਇੱਕ ਤਬਕਾ ਖਾਸ ਤੌਰ ਤੇ ਖਾਂਦਾ ਪੀਂਦਾ ਤਬਕਾ ਜਿਹੜਾ ਹੈ ਉਹ ਉਹਨਾਂ ਦੇ ਪ੍ਰਭਾਵ ਦੇ ਵਿੱਚ ਹੈ। ਫਿਰ ਉਹਨਾਂ ਨੇ ਕਿਹਾ we do not celebrate arrival of Ram back to Ayodhya nor believe in such mythical gods who used unfair means to win battle as Ram did through Vibhishan or abandoned his own wife during her pregnancy and left her in forest even after making her prove her chastity through trial by fire। ਉਹਨੂੰ ਕਿਹਾ ਜੀ ਸਾਡੇ ਇਹਦੇ ਨਾਲ ਕੀ ਤਾਲੁਕ ਹੈ, ਰਾਮ ਨੇ ਕੀ ਕੀਤਾ, ਉਹਦੇ ਵਿਭੀਸ਼ਣ ਭਰਾ ਨੂੰ ਧੋਖੇ ਨਾਲ ਆਪਣੇ ਨਾਲ ਲਾ ਲਿਆ ਕਿ ਵੀ ਚੱਲ ਤੈਨੂੰ ਮਲਬਾ ਦੇ ਦਿਆਂਗੇ ਲੰਕਾ ਦਾ ਜਦੋਂ ਤਬਾਹ ਹੋਇਆ, ਔਰ ਸੀਤਾ ਨੂੰ ਪ੍ਰੈਗਨੈਂਟ ਹਾਲਤ ਛੱਡਤਾ, ਕੋਈ ਪੁੱਛਿਆ ਨਹੀਂ, ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ। ਇਹਦੇ ਬਾਵਜੂਦ ਕਿ ਉਹ ਵਿਚਾਰੀ ਜਿਹੜੀ ਅਗਨੀ ਪ੍ਰੀਖਿਆ 'ਚੋਂ ਵੀ ਪਾਸ ਹੋ ਕੇ ਨਿਕਲੀ। We have not a single Sikh character who doubted his wife's character or made her go through Agni Pariksha to prove her chastity. Why not uphold our superior and better values and assert it confidently? ਕਿ ਅਸੀਂ ਆਪਣੇ ਤੇ ਫਖਰ ਕਰੀਏ ਕਿ ਭਾਈ ਅਸੀਂ ਕਿਸੇ ਨੂੰ ਇਸ 'ਚੋਂ ਨਹੀਂ ਗੁਜ਼ਾਰਦੇ ਹਾਂ। I have also seen women take medication to delay periods so that they can do puja and rituals on Diwali or else they are banned from it। ਇਹ ਮੈਂ ਵੈਸੇ ਪਹਿਲੀ ਵਾਰ ਮੇਰੇ ਨੋਟਿਸ ਆਇਆ, ਇਹ ਠੀਕ ਹੋਏਗਾ ਕਿਉਂਕਿ ਗਰਾਊਂਡ ਤੇ ਇਹਨਾਂ ਸਾਨੂੰ ਤਾਂ 30-35 ਸਾਲ ਹੋ ਗਏ ਮੁਲਕ ਛੱਡਿਆ, ਇਹ ਕਈ ਕੁਛ ਹੀ ਉੱਥੇ ਜਿਹੜਾ ਹਿੰਦੂਤਵਾ ਦਾ ਪ੍ਰਭਾਵ ਹੈ। Sikhs have no such restrictions at all for women. Sikh women can easily do part or celebrate festivals without feeling self-conscious about her ਨੈਚੁਰਲ ਬਾਡੀ ਸਾਈਕਲਸ। ਚਲੋ ਇਹ ਹਿੰਦੂ ਵਮਨ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਔਰ ਲੇਕਿਨ ਸਾਡੀਆਂ ਵੀ ਬੀਬੀਆਂ ਜੋ ਵਰਤ, ਕਰਵਾ ਚੌਥ, ਟਿੱਕੇ, ਪੂਜਾ, ਇਧਰ ਉਧਰ ਕਾਫੀ ਕੁਛ ਜਿਹੜਾ ਹੈ ਉਹ ਦੇਖਣ। ਆਈ ਬਿਲੀਵ ਸਿੱਖ ਸ਼ੁੱਡ ਸੈਲੀਬ੍ਰੇਟ ਬੰਦੀ-ਛੋੜ ਦਿਵਸ ਔਨ देयर ओन, assert own different and unique beliefs. We just pray and put up lights। ਔਰ ਮੈਂ ਸਮਝਦਾ ਕਿ ਜਿਵੇਂ ਭੈਣ ਜੀ ਕਰਨਜੀਤ ਕੌਰ ਉਹਨਾਂ ਨੇ ਕਿਹਾ ਇਹ ਕੋਈ ਵੀ ਆਉਣ ਵਾਲੇ ਪੀਰੀਅਡ ਜਿਹੜੀ ਤਬਦੀਲੀ ਹੈ ਉਹ 1 ਫੱਗਣ 12 ਫਰਵਰੀ ਨੂੰ ਬੰਦੀ ਛੋੜ ਦਿਵਸ ਵਜੋਂ ਸਿੱਖ ਨੂੰ ਯਾਦ ਕਰਨ ਉਸੇ ਤਰੀਕੇ ਨਾਲ ਜੋ ਸਾਡੀ ਰਵਾਇਤ ਹੈ। ਇਟਸ ਫਾਈਨ ਟੂ ਡੈਕੋਰੇਟ ਹਾਊਸ ਐਂਡ ਗੁਰਦੁਆਰਾਸ ਬਟ ਵੀ ਡੂ ਨਾਟ ਸੈਲੀਬ੍ਰੇਟ ਇਟ ਫॉर ਰਾਮਾ ਔਰ ਲక్ష్ਮੀ and do not have traditions of gambling and card parties or black magic or owl and human sacrifices etc. The more Sikhs emphasize own difference and live by it the better it is। ਔਰ ਉਹ ਉਹਨਾਂ ਨੇ ਕਿਹਾ ਕਿ ਭਾਈ ਸ਼ੁਕਰ ਹੈ ਵੀ ਅਸੀਂ ਇਹਨਾਂ ਰਿਗਰੈਸਿਵ ਟ੍ਰੈਡੀਸ਼ਨ ਤੋਂ ਬਚੇ ਹੋਏ ਹਾਂ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਦਾ ਸਭ ਤੋਂ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰ.ਐਸ.ਐਸ ਦੀ ਇੱਕ ਸਾਧਵੀ ਨੇ ਬਿਆਨ ਦਿੱਤਾ ਹੈ ਕਿ ਮਹਾਤਮਾ ਗਾਂਧੀ ਦੀ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਰਾਸ਼ਟਰਪਿਤਾ ਯਾਨੀ ਕਿ ਫਾਦਰ ਆਫ ਦਾ ਨੇਸ਼ਨ ਐਲਾਨਿਆ ਜਾਵੇ। ਸੋ ਇਹ ਆਰ.ਐਸ.ਐਸ ਵੱਲੋਂ ਛੱਡਿਆ ਗਿਆ ਇੱਕ ਨਵਾਂ ਸ਼ੋਸ਼ਾ ਹੈ, ਪਰ ਧੁਰ ਅੰਦਰ ਇਸ ਦਾ ਮਕਸਦ ਸਿੱਖਾਂ ਨੂੰ ਹਿੰਦੂਆਂ ਵਿੱਚ ਜਿਹੜਾ ਹੈ ਉਹ ਜਜ਼ਬ ਕਰਨਾ ਹੈ। ਸੋ ਜਿਵੇਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਕਹਿ ਕੇ ਛੁਟਿਆਇਆ ਗਿਆ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੀ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ, ਕਿਸੇ ਅਖੌਤੀ ਭਾਰਤ ਦੇਸ਼ ਦੇ ਰਾਸ਼ਟਰਪਿਤਾ ਨਹੀਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅੰਗਰੇਜ਼ 1849 ਤੋਂ ਬਾਅਦ ਪੰਜਾਬ ਉਹਨਾਂ ਦੇ ਪੇਟੇ ਪਿਆ, ਕੁਛ ਦੇਰ ਉਹਨਾਂ ਦੀ ਕਾਫੀ ਹੌਸਟਿਲਿਟੀ ਰਹੀ। ਫਿਰ ਹੌਲੀ ਹੌਲੀ ਜਦੋਂ ਸੈਂਸਸ ਫਿਗਰਸ, ਪਹਿਲੀ ਸੈਂਸਸ ਹੋਈ, ਦੂਸਰੀ ਤੀਸਰੀ ਤੱਕ ਪਹੁੰਚਦੇ ਆ, ਉਹਨਾਂ ਨੇ ਵੀ ਦੇਖਿਆ ਕਿ ਬੜੀ ਤੇਜ਼ੀ ਨਾਲ ਜਿਹੜਾ ਬ੍ਰਾਹਮਣਵਾਦੀ ਕਰਮਕਾਂਡ ਹੈ ਉਹ ਤਾਂ ਸਿੱਖਾਂ 'ਚ ਆ ਹੀ ਰਿਹਾ ਹੈ। ਉਹਨਾਂ ਦੇ ਵੱਡੇ ਸੈਂਟਰਾਂ ਦੇ ਵੀ ਉਸ ਕਿਸਮ ਦੇ ਲੋਕ ਬਿਠਾਏ ਗਏ, ਜਿਹੜਾ ਅੰਗਰੇਜ਼ਾਂ ਨੇ ਵੀ ਸ਼ੁਰੂ 'ਚ ਐਨਕਰੇਜ ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਜਿਹੜਾ ਇੱਕ ਬੜਾ ਯੂਨੀਕ ਮਾਡਰਨ ਵੈਲਿਊਜ਼ ਵਾਲਾ ਧਰਮ ਹੈ, ਇਸ ਨੂੰ ਜਿਹੜਾ ਬ੍ਰਾਹਮਣਵਾਦ ਦਾ ਦੈਂਤ ਹੈ ਉਹ ਨਿਗਲ ਰਿਹਾ ਹੈ ਸਲੋਲੀ। ਔਰ ਉਹਨਾਂ ਦਾ ਹੀ ਕਮੈਂਟ ਸੀ ਕਿ ਜਿਸ ਤੇਜ਼ੀ ਨਾਲ ਸਿੱਖ ਜਾ ਰਹੇ ਨੇ, ਉਹਨਾਂ ਜਿਹੜੀਆਂ ਨੇ ਬ੍ਰਾਹਮਣਵਾਦ ਵਾਲੇ, ਬਹੁਤ ਜਲਦੀ ਇਹਨਾਂ ਦਾ ਸਾਨੂੰ ਜਿਹੜਾ ਕਾਲਮ ਲਿਖਣ ਦੀ ਲੋੜ ਹੀ ਨਹੀਂ ਹੋਏਗੀ। ਔਰ ਅਸੀਂ ਦੇਖਦੇ ਹਾਂ ਕਿ ਫਿਰ ਕਿਵੇਂ ਸਿੰਘ ਸਭਾ ਮੂਵਮੈਂਟ ਔਰ ਦੂਸਰਿਆਂ ਦੀ ਬਦੌਲਤ ਇਹ ਸਾਰੀ ਧਾਰਨਾ ਚੇਂਜ ਹੋਈ। 1947 ਤੱਕ ਪਹੁੰਚਦੇ ਹਾਂ, ਸਾਡੀ ਆਪਣੀ ਹੋਂਦ ਔਰ 1935-36 ਦੀਆਂ ਇਲੈਕਸ਼ਨ, ਸੈਪਰੇਟ ਇਲੈਕਟੋਰੇਟ, ਸਿੱਖ ਕੱਢ ਮਜ਼ਹਬ, ਟ੍ਰਾਂਸਫਰ ਆਫ ਪਾਵਰ ਵੇਲੇ ਅਸੀਂ ਤੀਸਰੀ ਧਿਰ, ਔਰ ਸਾਡੀਆਂ ਆਪਣੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ, ਆਪਣੀ ਹੋਂਦ, ਇਸ ਸਾਰੇ ਨੇ ਸਾਨੂੰ ਇੱਕ ਬਰਾਬਰ ਦੀ ਧਿਰ ਦੇ ਤੌਰ ਦੇ ਉੱਤੇ ਅੰਗਰੇਜ਼ਾਂ ਨੇ ਸਾਨੂੰ ਮਾਨਤਾ ਵੀ ਦਿੱਤੀ ਸੀ। ਲੇਕਿਨ 47 'ਚ ਅਸੀਂ ਮੌਕਾ ਗਵਾਇਆ ਔਰ ਫਿਰ ਅਸੀਂ ਉਸ ਹਿੰਦੂ ਸਟੇਟ ਦਾ ਹਿੱਸਾ ਬਣ ਗਏ ਜਿਨ੍ਹਾਂ ਦੇ ਆਰਟੀਕਲ 25B ਨੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਖਾਤੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਪਾ ਦਿੱਤਾ। 37 ਸਾਲ ਅਸੀਂ ਆਪਣੀ ਅਡਰੀ ਹੋਂਦ, ਆਪਣੀ ਜ਼ਬਾਨ, ਆਪਣਾ ਸੂਬਾ, ਆਪਣੀ ਤਹਿਜ਼ੀਬ ਉਹਦੇ ਲਈ ਪੀਸਫੁਲ ਸਟਰਗਲ ਕੀਤੀ। ਫਿਰ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜੋ ਉਹਨਾਂ ਨੇ ਟੋਟਲ ਵਾਰ ਸਾਡੇ ਤੇ ਭਰਪਾ ਕੀਤੀ। 39 ਸਾਲਾਂ ਤੋਂ ਅਸੀਂ ਉਸ ਦਾ ਜਿਹੜਾ ਸ਼ਿਕਾਰ ਹੈ, ਜਿਹੜਾ ਕਿ ਹਰ ਲੈਵਲ ਤੇ ਫਿਜ਼ੀਕਲ, ਸਪਿਰਿਚੁਅਲ, ਹਿਸਟੋਰੀਕਲ, ਆਰਕੀਓਲੋਜੀਕਲ, ਇਕਨੋਮਿਕਲ, ਕਲਚਰਲ, ਹਰ ਕਿਸਮ ਦੀ ਵਾਰ। ਔਰ ਹੁਣ ਉਹਨੂੰ ਉਹ ਦੁਨੀਆ ਦੇ ਵਿੱਚ ਜਿਹੜੀ ਕਿਲਿੰਗ ਸਪਰੀ ਉਹਨਾਂ ਨੇ ਲਾਹੌਰ, ਇੰਗਲੈਂਡ ਔਰ ਸਰੀ ਦੇ ਵਿੱਚ ਕਰਕੇ ਉਸ ਨੂੰ ਇੰਟਰਨੈਸ਼ਨਲ ਜਿਹੜਾ ਜਿਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਟਰਾਂਸਨੈਸ਼ਨਲ ਟੈਰਰਿਜ਼ਮ, ਉਸ ਦੇ ਵਿੱਚ ਭਾਰਤ ਪੂਰੀ ਤਰ੍ਹਾਂ ਮੁਲਵਸ ਹੈ। ਹੁਣ ਇੱਕ ਪਾਸੇ ਇਹ ਪ੍ਰੋਸੈਸ ਜਿਹੜੀ ਹੈ ਵਾਰ ਲਾਈਕ ਸਿਚੁਏਸ਼ਨ ਜਿਹੜੀ ਉਹਨਾਂ ਦੀ ਬਰਾਬਰ ਜਾਰੀ ਹੈ, ਦੂਸਰੇ ਪਾਸੇ ਵਿਦਨ ਇਹਨਾਂ ਨੂੰ ਕਿਵੇਂ ਡੈਥ ਕਿਸ ਦੇ ਨਾਲ ਮਾਰਨਾ ਹੈ, ਉਹਦੇ ਲਈ ਆਰ.ਐਸ.ਐਸ ਖਾਸ ਤੌਰ ਤੇ ਇਸ ਕਿਸਮ ਦੇ ਜਿਹੜਾ ਉਹ ਕੁਛ ਨਾ ਕੁਛ ਸ਼ੋਸ਼ੇ ਵੀ ਛੱਡਦਾ ਹੈ, ਕੁਛ ਉਸ ਦੇ ਉੱਤੇ ਜਿਹੜੀ ਹੈ ਉਹ ਪੇਸ਼ਕਦਮੀ ਵੀ ਕਰਦਾ ਉਹਨਾਂ ਸ਼ੋਸ਼ਿਆਂ ਤੇ। ਪਹਿਲੀ ਗੱਲ ਤਾਂ ਉਹ ਸਿੱਖਾਂ ਨੂੰ ਕਦੇ ਇੱਕ ਪੰਥ ਮੰਨਦੇ ਨੇ ਕਿ ਜੀ ਹਿੰਦੂ ਸਮੁੰਦਰ ਦੇ ਵਿੱਚ ਅੱਡ-ਅੱਡ ਕਰੰਟ ਨੇ, ਇਹ ਵੀ ਇੱਕ ਪੰਥ ਹੈ, ਪਰ ਇਹ ਹਿੰਦੂ ਸਮਾਜ ਦਾ ਹਿੱਸਾ ਹੈ। ਇਸ ਲਈ ਤੁਸੀਂ ਆਦਿੱਤਿਆਨਾਥ ਯੋਗੀ, ਮੋਦੀ, ਅਮਿਤ ਸ਼ਾਹ ਤੋਂ ਲੈ ਕੇ ਮੋਹਨ ਭਾਗਵਤ ਤੱਕ ਉਹ ਸਿੱਖਾਂ ਨੂੰ ਸਨਾਤਨ ਧਰਮ ਦੇ ਰਾਖੇ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਨੇ ਕਿ ਜੀ ਇਹਨਾਂ ਨੇ ਜਿਹੜਾ ਸਾਡੇ ਸਨਾਤਨ ਧਰਮ ਦੀ ਬਹੁਤ ਬਹਾਦਰ ਗੁਰੂ ਗੋਬਿੰਦ ਸਿੰਘ ਜਿਹੜੇ ਨੇ, ਔਰ ਈਵਨ ਕੱਲਾ ਇਹੀ ਨਹੀਂ, ਜਿਹਦੀਆਂ ਕਿਤਾਬਾਂ ਅਸੀਂ ਵੀ ਪੜ੍ਹਦੇ ਰਹੇ ਕਿਸੇ ਸਟੇਜ ਤੇ, ਬਹੁਤ ਲੋਕ ਪ੍ਰਮੋਟ ਕਰਨ ਵਾਲੇ ਸੀ, ਲਾਲਾ ਦੌਲਤ ਰਾਏ ਜਿਹਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਲਿਖੀ 20ਵੀਂ ਸਦੀ ਦੀ ਬਿਗਨਿੰਗ, ਉਹਨੂੰ
ਬੜੀਆਂ ਉਹਦੀਆਂ ਕਾਪੀਆਂ ਵੰਡੀਆਂ ਜਾਂਦੀਆਂ ਸੀ। ਉਹ ਠੀਕ ਹੈ, ਉਹਨੇ ਪਹਿਲੇ ਚੈਪਟਰ ਕੇ ਜੀ ਬ੍ਰਾਹਮਣਵਾਦ ਨੇ ਕਿਵੇਂ ਅਪੋਜ਼ ਕੀਤਾ ਸਿੱਖਾਂ ਨੂੰ, ਉਹ ਆਰੀਆ ਸਮਾਜੀ ਸੀ, ਨਾ ਮੂਰਤੀ ਪੂਜਾ 'ਚ ਆਰੀਆ ਸਮਾਜੀ ਯਕੀਨ ਕਰਦੇ ਨੇ, ਨਾ ਬ੍ਰਾਹਮਣਵਾਦ ਦੇ ਉਸ ਪਾਰਟ ਤੋਂ। ਪਰ ਅਖੀਰਲੇ ਚੈਪਟਰ 'ਚ ਉਹ ਕਹਿੰਦਾ ਕਿ ਵੀ ਉਹ ਸੱਚੇ ਹਿੰਦੂ ਸੀ ਔਰ ਉਹਨਾਂ ਨੇ ਜਿਹੜਾ ਉਹ ਉਹਨਾਂ ਵੈਦਿਕ ਵੈਲਿਊਜ਼ ਔਰ ਦੂਸਰਿਆਂ ਨੂੰ ਜਗੇ ਧਰਮ ਹਿੰਦੂ ਸਕਲ ਦਵੰਦ ਭਾਜੇ ਸਗਲ ਜਗਤ ਮੇਂ ਪੰਥ ਖਾਲਸਾ ਗਾਜੇ, ਇਸ ਕਿਸਮ ਦੀਆਂ ਤੁਕਾਂ ਨੂੰ ਕੋਟ ਕਰ ਕਰਾ ਕੇ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਅਸੀਂ ਸਾਰੇ ਪੀਰੀਅਡ 'ਚ ਦੇਖ ਰਹੇ ਹਾਂ ਲਗਾਤਾਰਤਾ ਦੇ ਨਾਲ ਆਰ.ਐਸ.ਐਸ ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦਾ ਸੰਗਠਨ ਬਣਾ ਕੇ ਉਸ ਕਿਸਮ ਦੇ ਪਗੜੀਧਾਰੀ ਵੀ ਕ੍ਰੀਏਟ ਕੀਤੇ ਜੇ। ਆਰ.ਪੀ. ਸਿੰਘ ਵਰਗੇ ਜਾਂ ਇਕਬਾਲ ਸਿੰਘ ਲਾਲਪੁਰੇ ਵਰਗੇ ਟੀਵੀਆਂ ਤੇ ਬੈਠ ਕੇ ਹਿੰਦੂ ਨੈਰੇਟਿਵ ਨੂੰ, ਹਿੰਦੂਤਵੀ ਨੈਰੇਟਿਵ ਨੂੰ ਪ੍ਰਚਾਰ ਰਹੇ ਹੁੰਦੇ ਨੇ, ਜਾਂ ਮਨਜਿੰਦਰ ਸਰਸੇ ਵਰਗੇ ਜਿਹੜੀ ਨਸਲ ਹੈ, ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਗੱਲ ਕਿੱਥੋਂ ਤੱਕ ਪਹੁੰਚ ਗਈ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਪਾਰਟ ਜਿਹੜੇ ਇਹ ਸਾਨੂੰ ਸਨਾਤਨੀ ਹਿੰਦੂ ਪ੍ਰੂਵ ਕਰਨਾ ਚਾਹੁੰਦੇ ਨੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਹੁਣ ਇੱਕ ਪਾਸੇ ਤਾਂ ਸਾਡੇ ਕੋਲ ਇਹ ਐਵੀਡੈਂਸ ਹੈ ਸੈਨਾਪਤੀ ਗੁਰੂ ਸਾਹਿਬ ਦੇ ਦਰਬਾਰੀ ਕਵੀ ਔਰ ਉਹਨਾਂ ਦਾ ਕਿ ਫਿਰ ਪ੍ਰਗਟ ਭੈ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਜਿਹੜੇ ਅਸੀਂ ਬਚਪਨ ਵਿੱਚ ਸੁਣਦੇ ਰਹੇ, ਇਹ ਕਦੋਂ ਹਿੰਦ ਦੀ ਚਾਦਰ ਬਣਾਤਾ ਗਿਆ ਕਿ ਹਿੰਦੂ ਧਰਮ ਦੀ ਰੱਖਿਆ ਦੇ ਲਈ। ਹਾਲਾਂਕਿ ਉਸ ਦੇ ਲਈ ਬੜਾ ਕਲੀਅਰਲੀ ਜਦੋਂ 10ਵੇਂ ਪਾਤਸ਼ਾਹ ਦਾ ਵੀ ਅਸੀਂ ਇਹ ਬਿਆਨ ਜਾਂ ਉਹਨਾਂ ਦੀ ਬਾਣੀ ਦੇਖਦੇ ਹਾਂ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸੱਕ, ਤਾਂਕਾ ਉਹਨਾਂ ਦਾ ਵੀ, ਇਹਨਾਂ ਦਾ ਕੋਈ ਸਿੱਖੀ ਨਾਲ ਤਾਲੁਕ ਨਹੀਂ ਹੈ। ਪਰ ਕਿਉਂਕਿ ਉਸ ਵੇਲੇ ਜਿਹੜੇ ਰੂਲਰ ਕਲਾਸ ਹੈ ਉਹ ਇਸ ਥਾਟ ਨੂੰ ਦੱਬਣਾ ਚਾਹੁੰਦੀ ਸੀ ਤਾਕਤ ਦੇ ਨਾਲ, ਉਹੀ ਜਨਾਊ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜਿਆ ਸੀ ਵੀ ਜਬਰੀ ਪਾਉਣ ਨਹੀਂ ਦੇਣਾ, ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜਿਆ ਵੀ ਜਬਰੀ ਲਾਉਣ ਨਹੀਂ ਦੇਣਾ। ਸੋ ਕੋਈ ਹਿੰਦੂ ਧਰਮ ਦੇ, ਕਿਉਂਕਿ ਉਹ ਸਨਾਤਨ ਦੇ ਰੱਖਿਅਕ ਸੀ ਇਸ ਲਈ ਨਹੀਂ, ਇਹ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ, ਹਿਊਮਨ ਕਾਈਂਡ ਸਮੁੱਚੀ ਦੇ ਲਈ ਇਹ ਸ਼ਹਾਦਤ ਹੈ। ਫਿਰ ਮੋਦੀ ਨੇ ਪਿਛਲੇ ਸਾਲ ਜਿਹੜਾ ਡਰਾਮਾ ਕੀਤਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਨੂੰ ਵੀਰ ਬਾਲ ਦਿਵਸ, ਕਿ ਜੀ ਅਸੀਂ ਇਹਨੂੰ ਵੀਰ ਬਾਲ ਦਿਵਸ, ਪਹਿਲੀ ਗੱਲ ਤਾਂ ਜੇ ਤੁਸੀਂ ਇਹਨਾਂ ਦੇ ਵੀਰ ਲਫ਼ਜ਼ ਦੀ ਕੋਨੋਟੇਸ਼ਨ ਦੇਖੋ ਤੇ ਤੁਹਾਨੂੰ ਇਹ ਸਮਝ ਆਏਗੀ ਕਿ ਵੀਰ ਸਾਵਰਕਰ, ਤੁਹਾਨੂੰ ਸਮਝ ਆਏਗੀ ਵੀਰ ਹਕੀਕਤ, ਸਾਡਾ ਹਕੀਕਤ ਰਾਏ ਸ਼ਹੀਦ ਵੀ ਇਹਨਾਂ ਨੇ ਵੀਰ ਬਣਾ ਕੇ ਹਿੰਦੂ ਤਵੀਆਂ ਨੇ ਆਪਣੇ ਕੋਲ ਲੈ ਲਿਆ, ਔਰ ਸਾਵਰਕਰ ਨੂੰ ਵੀ ਵੀਰ ਜਿਹੜਾ 12 ਵਾਰੀ ਉਹਨੇ ਮਾਫੀ ਮੰਗੀ ਔਰ ਕੀ ਉਹਦੀਆਂ ਕਰਤੂਤਾਂ ਰਹੀਆਂ ਨੇ ਉਹ ਇੱਕ ਵੱਖਰੀ ਕਹਾਣੀ ਹੈ। ਔਰ ਇਧਰ ਵੀ ਉਹਨਾਂ ਨੇ ਕਿ ਕਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਅਸੀਂ ਸਾਹਿਬਜ਼ਾਦੇ ਗੁਰੂ ਕੇ ਔਰ ਸ਼ਹਾਦਤ, ਤੇ ਇਹ ਉਹਨਾਂ ਨੂੰ ਬਾਲ ਬਣਾਇਆ ਹੋਇਆ। ਇਸ ਦੇ ਉੱਤੇ ਵੀ ਇਹੀ ਸਰਸਾ ਬ੍ਰਾਂਡ ਔਰ ਬੜੀਆਂ ਵਧਾਈਆਂ ਮੋਦੀ ਨੇ। ਹੁਣ ਇੱਕ ਸਾਧਵੀ ਤੋਂ ਇਹ ਸ਼ਗੂਫਾ ਉਹਨੇ ਛੱਡਿਆ, ਉਹਨੇ ਕਿਹਾ ਜੀ ਇਹ ਗਾਂਧੀ ਨੂੰ ਨਹੀਂ ਬਣਾਉਣਾ, ਅਸੀਂ ਇਹ ਬਣਾਇਆ ਹੋਇਆ ਕਾਂਗਰਸੀਆਂ ਨੇ ਰਾਸ਼ਟਰ ਪਿਤਾ। ਗੁਰੂ ਗੋਬਿੰਦ ਸਿੰਘ ਤੋਂ ਵੱਡੇ ਕੌਣ ਹੋਏ ਨੇ ਜਿਨ੍ਹਾਂ ਨੇ ਹਿੰਦੂ ਧਰਮ ਸਨਾਤਨ ਧਰਮ ਦੀ ਰੱਖਿਆ ਦੇ ਲਈ ਇੰਨੀਆਂ ਕੁਰਬਾਨੀਆਂ, ਆਪਣਾ ਸਰਬੰਸ ਕੁਰਬਾਨ ਕੀਤਾ। ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਹੋਣੇ ਚਾਹੀਦੇ। ਹੁਣ ਇੱਕ ਪਾਸਾ ਤਾਂ ਸਾਨੂੰ ਇਸ ਸਾਰੇ 'ਚ ਉਲਝਾਣ ਦਾ ਵੀ ਤੁਸੀਂ ਇਹੀ ਪ੍ਰੂਵ ਕਰਨ ਤੇ ਰਹੋ ਕਿ ਜੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸਮੁੱਚੀ ਇਨਸਾਨੀਅਤ ਦੇ ਲਈ ਔਰ ਉਹਨਾਂ ਦਾ ਤਾਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹ ਕੋਈ ਰਾਸ਼ਟਰ ਜਾਂ ਕੋਈ ਹੱਦਾਂ ਜਾਂ ਉਹਨਾਂ ਦੇ ਲਈ ਜਾਂ ਉਸ ਲੈਵਲ ਤੇ ਨਹੀਂ ਨੇ। ਲੇਕਿਨ ਇੱਕ ਤਬਕਾ ਜਿਹੜਾ ਇਹਨੂੰ ਲੈ ਕੇ ਵੀ ਉਹ ਕਹੇਗਾ ਦੇਖੋ ਜੀ ਬਿਲਕੁਲ ਇਹ ਹੋਣਾ ਚਾਹੀਦਾ ਹੈ, ਇਵੇਂ ਹੀ ਜਿਹੜਾ ਉਹ ਦੇਖੋ ਆਰ.ਐਸ.ਐਸ ਔਰ ਇਹ ਸਾਧਵੀਆਂ ਕਿੰਨਾ ਸਿੱਖੀ ਨੂੰ ਐਡਮਾਇਰ ਕਰਦੀਆਂ, ਉਹ ਤਾਂ ਕਹਿੰਦੀਆਂ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਜਿਹੜਾ ਉਹ ਬਣਾਓ, ਜਿਹੜਾ ਰਾਸ਼ਟਰ ਪਿਤਾ ਬਣਾਓ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਵੀ ਇਹ ਵੀ ਇੱਕ ਸ਼ੋਸ਼ਾ ਛੱਡਿਆ ਗਿਆ ਜਿਸ ਦੇ ਉੱਤੇ ਕਾਫੀ ਜਿਹੜੀ ਹੈ ਉਹ ਜ਼ਬਾਨੀ ਥੁੱਕੀ ਜਿਹੜੇ ਨੇ ਬੜੇ ਪਕਾਏ ਜਾਣਗੇ ਔਰ ਸਿੱਖਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ ਦੇਖੋ ਵੀਰ ਬਾਲ ਦਿਵਸ ਵੀ ਬਣਾਤਾ ਹੈ, ਹੁਣ ਅਸੀਂ ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਰਾਸ਼ਟਰ ਪਿਤਾ ਬਣਾਉਣਾ ਚਾਹੁੰਦੇ ਹਾਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੀਪੁਰ ਵਿੱਚ ਕੁਕੀ ਕਬੀਲੇ ਦੇ ਈਸਾਈਆਂ ਤੇ ਭਾਰੀ ਜ਼ੁਲਮ ਜਾਰੀ ਹਨ। ਭਾਵੇਂ ਕਿ ਹੁਣ ਬਹੁਤ ਜਿਹੜੀਆਂ ਖਬਰਾਂ ਨੇ ਉਹ ਬਾਹਰ ਨਹੀਂ ਆ ਰਹੀਆਂ, ਪਰ ਇਹਨਾਂ ਦੇ ਆਪਣੇ ਮੀਡੀਆ ਅਨੁਸਾਰ ਕੁਕੀ ਈਸਾਈ ਬਹੁ ਗਿਣਤੀ ਵਾਲੇ ਜਿਹੜੇ ਕੁਝ ਜ਼ਿਲ੍ਹਿਆਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਆਪਣੀ ਹਕੂਮਤ ਬਣਾਉਣਗੇ, ਕਿਉਂਕਿ ਉਹਨਾਂ ਦਾ ਮਨੀਪੁਰ ਸਰਕਾਰ ਅਤੇ ਭਾਰਤ ਸਰਕਾਰ ਤੋਂ ਪੂਰੀ ਤਰ੍ਹਾਂ ਜਿਹੜਾ ਵਿਸ਼ਵਾਸ ਹੈ ਉਹ ਉੱਠ ਚੁੱਕਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਕੁਝ ਵਿਊਅਰਸ ਨੇ ਸਾਨੂੰ ਪੁੱਛਿਆ ਵੀ ਕਿ ਜੀ ਮਨੀਪੁਰ ਤੋਂ ਕੋਈ ਖਬਰਾਂ ਨਹੀਂ ਆ ਰਹੀਆਂ ਕਿ ਉੱਥੇ ਪੀਸ ਹੈ, ਔਰ ਅੱਜ ਅਚਾਨਕ ਜਦੋਂ ਮੈਂ ਇਹ ਖਬਰ ਦੇਖੀ, ਖਬਰ ਵੀ ਦਾ ਹਿੰਦੂ ਨੇ ਲਾਈ ਹੈ, ਤੇ ਮੈਨੂੰ ਲੱਗਾ ਕਿ ਭਾਈ ਇਹ ਤਾਂ ਉੱਥੇ ਕਾਫੀ ਕੁਝ ਐਸਾ ਹੋਇਆ ਹੈ ਜਿਹੜੀਆਂ ਖਬਰਾਂ ਇਹਨਾਂ ਨੇ ਦਬਾਈਆਂ ਹੋਈਆਂ। ਇਹ ਤਾਂ ਕੁਝ ਹਲਕਿਆਂ ਤੋਂ ਆ ਰਿਹਾ ਸੀ ਕਿ ਵੀ ਇਹ ਐਥਨਿਕ ਕਲੀਨਜ਼ਿੰਗ ਕਰ ਰਹੇ ਨੇ, ਪਰ ਇਹਨਾਂ ਦੀ ਹੀ ਖਬਰ ਹੈ ਦਾ ਹਿੰਦੂ ਦੀ, ਦਾ ਟ੍ਰਾਈਬਲ ਬਾਡੀ ਡਿਕਲੇਅਰ ਸੈਲਫ ਰੂਲ ਇਨ ਅ ਫਿਊ ਡਿਸਟ੍ਰਿਕਟਸ ਆਫ ਮਨੀਪੁਰ। ਹੁਣ ਟ੍ਰਾਈਬਲ ਇਹ ਕੁਕੀ ਟ੍ਰਾਈਬ ਜਿਹੜਾ ਈਸਾਈ ਹੈ ਤੇ ਇਹਨਾਂ ਦੇ ਆਪੋਜ਼ਿਟ ਮਹਿਤਾਈ ਜਾਂ ਮਾਈਤਾਈ ਅਸੀਂ ਕਈ ਵਾਰ ਕਹਿੰਦੇ ਹਾਂ, ਉਹ ਹਿੰਦੂ ਟ੍ਰਾਈਬ ਹੈ, ਹਕੂਮਤ ਉਹਨਾਂ ਦੀ ਹੈ, ਉਹਨਾਂ ਦਾ ਹੀ ਚੀਫ ਮਿਨਿਸਟਰ ਹੈ, ਔਰ ਉਹਨਾਂ ਨੇ ਜ਼ੁਲਮ ਸ਼ੁਰੂ ਕੀਤੇ। ਔਰ ਇਸ ਖਬਰ ਦੇ ਮੁਤਾਬਕ ਦਾ ਇੰਡੀਜਨਸ ਟ੍ਰਾਈਬਲ ਲੀਡਰਸ ਜਿਹੜੇ ਜਿਹਨੂੰ ਉਹਨਾਂ ਨੇ ਫੋਰਮ ਇੰਡੀਜਨਸ ਟ੍ਰਾਈਬਲ ਲੀਡਰਸ ਫੋਰਮ ITLF ਰਿਪਰੈਜ਼ੈਂਟਿੰਗ ਕੁਕੀ ਜ਼ੂ ਪੀਪਲ ਇਨ ਮਨੀਪੁਰ, ਕਿਉਂਕਿ ਦੋ ਟ੍ਰਾਈਬ ਨੇ, ਇੱਕ ਜ਼ੂ ਟ੍ਰਾਈਬ ਹੈ, ਇੱਕ ਕੁਕੀ ਹੈ, ਇਨ ਮਨੀਪੁਰ ਹੈਜ਼ ਅਨਾਉਂਸਡ ਸੈਲਫ ਰੂਲ ਇਨ ਦਾ ਡਿਸਟ੍ਰਿਕਟਸ ਡੋਮੀਨੇਟਡ ਬਾਈ ਦਾ ਕਮਿਊਨਿਟੀ ਮੈਂਬਰਸ। ਉਹਨਾਂ ਨੇ ਕਿਹਾ ਜੀ ਜਿੱਥੇ ਜਿੱਥੇ ਸਾਡੀ ਮੈਜੋਰਿਟੀ ਹੈ ਅਸੀਂ ਆਪਣੀ ਸਰਕਾਰ ਬਣਾ ਲਈ ਹੈ, ਬਣਾਵਾਂਗੇ। ਦਾ ਟ੍ਰਾਈਬਲ ਕਮਿਊਨਿਟੀ ਵਿਲ ਹੈਵ ਅ ਸੈਪਰੇਟ ਚੀਫ ਮਿਨਿਸਟਰ। Government officials from the community who were forced out of state capital Imphal when the ethnic violence erupted in the state on May 3rd will be given responsibilities. ਉਹਨਾਂ ਨੇ ਕਿਹਾ ਜੀ ਸਾਡੀ ਆਪਣੀ ਸਰਕਾਰ, ਆਪਣਾ ਚੀਫ ਮਿਨਿਸਟਰ ਜਿਨ੍ਹਾਂ ਨੂੰ ਇੰਫਾਲ ਚੋਂ ਕਿਕ ਆਊਟ ਕੀਤਾ ਹੈ ਉਹਨਾਂ ਨੂੰ ਅਸੀਂ ਇਹ ਸੇਵਾਵਾਂ ਦੇਵਾਂਗੇ। ਫਿਰ ਉਹਨਾਂ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਭਾਈ ਇਹ ਅਸੀਂ ਇਸ ਲਈ ਫੈਸਲਾ ਲੈਣ ਤੇ ਮਜਬੂਰ ਹੋਏ ਹਾਂ ਕਿਉਂਕਿ ਦੇਰ ਇਜ਼ ਸੈਲੈਕਟਿਵ ਜਸਟਿਸ ਬਾਈ ਦਾ ਸੈਂਟਰਲ ਗਵਰਨਮੈਂਟ, ਉਹ ਸਾਨੂੰ ਜਸਟਿਸ ਨਹੀਂ ਦੇ ਰਹੇ। We do not care if the center doesn't recognize us. The plan has been under discussion for the past 1 month. Kuki Zoo people in Tagonpuri, Kangopopi, Chapar Chundru districts will have self-rule. We have no expectation from Maitai Manipur government. There was no response from Union Home Ministry on the issue. Mr. Toming said Kuki Zoo people were referred as outsiders by Home Minister Amit Shah in Parliament. He refused to meet the minister in future. ਉਹਨੇ ਕਿਹਾ ਸਾਨੂੰ ਆਊਟਸਾਈਡਰ ਕਹਿੰਦੇ ਨੇ, ਅਸੀਂ ਫਿਊਚਰ 'ਚ ਕਦੇ ਨਹੀਂ ਮਿਲਣਾ। ਉਹ ਕੀ ਕਹਿੰਦੇ ਨੇ ਸਾਨੂੰ ਕੋਈ ਪਰਵਾਹ ਨਹੀਂ ਹੈ। ਅਸੀਂ ਇਹ ਪੂਰਾ ਡਿਸਕਸ ਕਰਕੇ ਆਪਣਾ ਕੁਕੀ ਜ਼ੋ ਪੀਪਲ ਆ ਜਿਹੜੇ ਜ਼ਿਲ੍ਹੇ ਨੇ 4 ਅਸੀਂ ਆਪਣਾ ਸੈਲਫ ਰੂਲ ਐਸਟੈਬਲਿਸ਼ ਕਰ ਰਹੇ ਹਾਂ, ਔਰ ਇਸ ਨੂੰ ਜਿਹੜਾ ਅਸੀਂ ਬਾਕੀਆਂ ਨਾਲੋਂ ਆਪਣੇ ਆਪ ਨੂੰ ਅੱਡ ਡਿਕਲੇਅਰ ਕਰ ਰਹੇ ਹਾਂ। ਸੋ ਇਹ ਬਹੁਤ ਵੱਡੀ ਡਿਵੈਲਪਮੈਂਟ ਹੈ, ਔਰ ਅਸੀਂ ਸਮਝਦੇ ਹਾਂ ਕਿ ਜਦੋਂ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਖੜੇ ਨੇ, ਕਸ਼ਮੀਰੀ ਨੇ, ਨਾਗੇ ਨੇ, ਮਨੀਪੁਰ ਜਿਹੜਾ ਲੱਗਦਾ ਸੀ ਕਿ ਪੀਸਫੁਲੀ ਇੰਡੀਆ 'ਚ ਜਜ਼ਬ ਹੋ ਗਿਆ, ਉੱਥੇ ਕੁਕੀ ਟ੍ਰਾਈਬ ਖਲੋਤਾ ਹੈ। ਬਹੁਤ ਵੱਡੀ ਡਿਵੈਲਪਮੈਂਟ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਸੀਂ ਹੁਣ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਮੋਸਟਲੀ ਜਿਹੜੇ ਸਾਡੇ ਕੋਲ ਮੈਸੇਜ ਆਏ ਨੇ ਅੱਜ ਦੇ ਪ੍ਰੋਗਰਾਮ ਦੇ ਥੱਲੇ ਉਹ ਜ਼ਿਆਦਾਤਰ ਫਤਿਹ ਦੇ ਮੈਸੇਜ ਨੇ ਔਰ ਨਾਲ ਹੀ ਖਾਲਸਾ ਜ਼ਿੰਦਾਬਾਦ ਜਿਹਦੇ ਨੇ। ਸੋ ਗੱਲਬਾਤ ਕਰ ਸੋ ਆਪਾਂ ਦੇਖਦੇ ਹਾਂ। ਜਤਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਐਚ ਗੁੱਡ ਮਾਰਨਿੰਗ ਐਂਡ ਇਟਸ 16 ਨਵੰਬਰ ਹੇਅਰ, ਔਰ ਮੇਰੇ ਖਿਆਲ ਇੰਡੀਆ ਤੋਂ ਉਹਨਾਂ ਨੇ ਲਿਖਿਆ ਸਾਨੂੰ। ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਜੀ, ਸੂਰਤੀਆ ਖਾਲਸਾ ਜ਼ਿੰਦਾਬਾਦ, ਖਾਲਸਾ ਦੇਸ਼ ਪੰਜਾਬ ਹਮੇਸ਼ਾ ਤਰ੍ਹਾਂ ਨਾਲ ਮੈਸੇਜ ਹੁੰਦਾ। ਸੋ ਇਸੇ ਤਰ੍ਹਾਂ ਪ੍ਰਿਤਪਾਲ ਸਿੰਘ ਸ਼ਿਨਾ, ਏਕ ਓਂਕਾਰ ਵਾਹਿਗੁਰੂ ਜੀ, ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਰੱਖਣੀ, ਸਭ ਨੂੰ ਤੰਦਰੁਸਤੀ ਦਾਤ ਬਖਸ਼ਣੀ, TV 84 ਨੇ ਲਿਖਿਆ। ਔਰ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਜੀਤ ਸੂਰਤੀਆ ਜੀ, ਕਹਿੰਦੇ ਨੇ ਕਿ ਕੌਮੀ ਮੀਡੀਆ TV 84 ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਪ੍ਰਿਤਪਾਲ ਸਿੰਘ ਸ਼ੀਨਾ ਜੀ ਕਹਿੰਦੇ ਨੇ ਦੀ ਸਦਾ ਚੜ੍ਹਦੀ, ਮੇਰੇ ਖਿਆਲ TV 84 ਦੀ ਜਾਂ ਕਹਿੰਦੇ ਹੋਣਗੇ ਜਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੇ, ਅਸੀਂ ਆਸ ਕਰਦੇ ਹਾਂ ਖਾਲਸਾ ਲਾਜ਼ਮੀ ਆਜ਼ਾਦੀ ਹੱਲ ਕੌਮ ਦਾ। ਅਮਰਜੀਤ ਸਿੰਘ ਸਾਨੀ ਵੀ ਫਤਿਹ ਬੁਲਾਉਂਦੇ ਨੇ, ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਫਤਿਹ ਵੀ ਬੁਲਾਉਂਦੇ ਨੇ।
ਔਰ ਫਿਰ ਸਾਡੇ ਕੋਲ ਮੈਸੇਜ ਹੈਗਾ ਹੈ ਲਖਵਿੰਦਰ ਸਿੰਘ ਪੰਨੂ ਪਿੰਡ ਲੋਹਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖਾਲਸਾ ਜ਼ਿੰਦਾਬਾਦ ਸੋ ਨਾਈਸ ਜ਼ਿੰਦਾਬਾਦ ਬਲਵਿੰਦਰ ਸਿੰਘ ਜੀ ਹਾਂਜੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਪੰਜਾਬੀਆਂ ਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਆਜ਼ਾਦੀ ਔਰ ਖਾਲਸਾ ਜ਼ਿੰਦਾਬਾਦ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਕਹਿੰਦੇ ਨੇ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ ਖਾਲਸਾਨ ਹਰ ਇੱਕ ਮਸਲੇ ਦਾ ਹੱਲ ਮਿੱਤਰੋ ਸੋ ਨਾਈਸ ਐਂਡ ਇਸੇ ਤਰ੍ਹਾਂ ਪ੍ਰਭਜੋਤ ਸਿੰਘ ਜੀ ਵਾਈ देयर इज नो joint protest in solidarity with the Palestinians by Sikh organizations ਉਹਨਾਂ ਨੇ ਲਿਖਿਆ ਦੇਖੋ ਸਿੱਖ ਆਰਗੇਨਾਈਜੇਸ਼ਨਸ ਨੇ ਥਾਂ ਥਾਂ ਹੀ ਜਿਹੜੇ ਕਿਉਂਕਿ ਵੱਡੇ ਪ੍ਰੋਟੈਸਟ ਤੇ ਲੱਖਾਂ ਵਾਲੇ ਨੇ ਜਾਂ ਹਜ਼ਾਰਾਂ ਜਿੱਥੇ ਵੀ 50,000 ਦੇ ਕਰੀਬ ਮੈਨਹਟਨ ਸੀ ਸਿੱਖ ਜਥੇਬੰਦੀਆਂ ਨੇ ਇੰਡੀਵਿਜੂਅਲਸ ਨੇ ਜੁਆਇਨ ਕੀਤਾ ਇਹਨਾਂ ਸਾਰਿਆਂ ਨੂੰ ਗੁਰਮੀਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਹਾਂਜੀ ਮੈਂ ਸ਼ੁਕਰੀਆ ਅਦਾ ਕਰਦਾ ਜਿਹੜੇ ਵੀਰ ਭੈਣਾਂ ਫੇਸਬੁੱਕ ਤੇ ਆਏ ਨੇ ਅੱਜ ਬਹੁਤ ਸਾਰੇ ਫਤਿਹ ਵਾਲੇ ਨੇ ਸਾਡੇ ਵੀਰ ਬੌਬ ਸਿੰਘ ਜਿਹੜੇ ਕਾਫੀ ਦਿਨਾਂ ਬਾਅਦ ਹਾਲਾਂਕਿ ਕੱਲ ਵੀ ਉਹਨਾਂ ਦਾ ਸੀ ਹਾਲਾਂਕਿ ਕੱਲ ਸਾਡੀ ਸਪੀਚ ਸਾਊਥ ਪੈਂਡ ਵਾਲੀ ਪਲੇ ਹੋਈ ਦਵਿੰਦਰ ਸੰਧੂ ਰਣਜੋਤ ਸਿੰਘ ਹਰਮਿੰਦਰ ਸਿੰਘ ਮਨਿੰਦਰ ਸਿੰਘ ਗੁਰਮੁਖ ਸਿੰਘ ਨਿਰੰਜਨ ਸਿੰਘ ਮੋਹਨ ਸਿੰਘ ਜਸਬੀਰ ਸਿੰਘ ਪ੍ਰਦੀਪ ਸਿੰਘ ਰਾਜਵਿੰਦਰ ਸਿੰਘ ਸੋਹਣ ਸਿੰਘ ਮਾਇਲ ਔਰ ਜਸਬੀਰ ਸਿੰਘ ਇਹਨਾਂ ਸਾਰਿਆਂ ਦੀ ਫਤਿਹ ਜੀ ਗੁਰਫਤਿਹ ਜੀ ਔਰ ਸਾਡੇ ਵੀਰ ਕਿਰਪਾਲ ਚੀਮਾ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਇੱਕ ਛੋਟਾ ਜਿਹਾ ਕਪਲੇਟ ਲਿਖਿਆ ਕਿਉਂਕਿ ਮੇਰਾ ਖਿਆਲ ਹੈ 16 ਨਵੰਬਰ ਕੱਲ ਉਹਨਾਂ ਦਾ ਸ਼ਹੀਦੀ ਦਿਨ ਹੈ ਜਾਂ ਜਨਮ ਦਿਨ ਹੈ ਕਿ ਉਸ ਨੂੰ ਸਮਰਪਿਤ ਹੋਏਗਾ ਅੱਛਾ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਇਹ ਅਖੀਰਲਾ ਮੈਸੇਜ ਹੈ ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ ਕੱਟ ਸਕਦੀ ਨਹੀਂ ਤਲਵਾਰ ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੁਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਜਿਸ ਦੇ ਚਮਕਦੀ ਨੇਕ ਮਿਸਾਲ ਸਾਨੂੰ ਔਰ ਇਹ ਬਿਲਕੁਲ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਨਜ਼ਮ ਹੈ ਲੇਕਿਨ ਤੁਸੀਂ ਬੇਈਮਾਨੀ ਕਾਮਰੇਡੀ ਕਲਾਸ ਦੀ ਦੇਖੋ ਕਿ ਜਿਹੜੀ ਉਹਨਾਂ ਦੀ ਮੇਨ ਨਜ਼ਮ ਕੋਟ ਕੀਤੀ ਜਾਂਦੀ ਹੈ ਉਹਦੇ ਚੋਂ ਇਸ ਕਪਲੇਟ ਨੂੰ ਜਿਹੜਾ ਉਹ ਗਾਇਬ ਕਰ ਦਿੱਤਾ ਜਾਂਦਾ ਕਿਉਂਕਿ ਉਹ ਇਹ ਨਹੀਂ ਦੱਸਣਾ ਚਾਹੁੰਦੇ ਕਿ ਭਾਈ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਸਾਥੀਆਂ ਦੀ ਅਲਟੀਮੇਟ ਜਿਹੜੀ ਮੋਟੀਵੇਸ਼ਨ ਹੈ ਉਹ ਸਿੱਖ ਇਤਿਹਾਸ ਗੁਰੂ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਔਰ ਸਿੱਖ ਪਰੰਪਰਾ ਦੇ ਨਾਲ ਜੁੜੀ ਹੋਈ ਹੈ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ